ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 24 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸਪੈਸ਼ਲ ਅੱਜ ਦਾ ਟਰੱਕਿੰਗ ਵਾਲਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਤੇ ਆਪਣੇ ਨਾਲ ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ, ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਨੰਬਰ 408-272-2500 4082722500। ਨਾਲ ਹੀ ਅਮਰਜੀਤ ਸਿੰਘ ਸਟਾਕਟਨ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘਾ ਕਲੋਵਿਸ, ਅਮਰਜੀਤ ਸਿੰਘ ਬੈਨ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਮਿੰਦਰ ਧਾਲੀਵਾਲ, ਅਮਰਜੀਤ ਸਿੰਘ, ਸੁਲੱਖਣ ਸਿੰਘ, ਹਰਬੰਸ ਕੌਰ ਟੁੰਗ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਹਰਭਜਨ ਸਿੰਘ ਸਿੱਧੂ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਈਸਟਰਨ ਪੈਂਸਲਵੇਨੀਆ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਨੰਬਰ 408-722-7698 ਦੇ ਉੱਤੇ। ਜੀ। ਅੱਜ ਦੇ ਖਬਰਾਂ ਵੱਲ ਆਈਏ ਟਰੱਕਿੰਗ ਇੰਡਸਟਰੀ ਦੇ ਨਾਲ ਰਿਲੇਟਡ। ਸਭ ਤੋਂ ਪਹਿਲਾਂ ਇੱਕ ਮੈਂ ਖਬਰ ਸਾਂਝੀ ਕਰਨੀ ਚਾਹੁੰਦਾ ਹਾਂ ਰਮਨ ਜੀ ਤੇ ਰਾਜ ਜੀ। ਸਾਡੇ ਇੱਥੇ ਸੈਨੋਜ਼ੇ ਦੇ ਵਿੱਚ ਸੈਨੋਜ਼ੇ ਗੁਰਦੁਆਰਾ ਸਾਹਿਬ ਦੇ ਲਾਗੇ ਹੀ ਕੱਲ੍ਹ ਸਵੇਰੇ ਆਪਣਾ ਇੱਕ ਟਰੱਕਰ ਵੀਰ ਤੜਕੇ 3 ਵਜੇ ਜਿਹੜਾ ਟਰੱਕ ਆ ਉਹ ਪਾਰਕ ਕਰਕੇ ਨਾ ਆਪਣੇ ਘਰ ਨੂੰ ਜਾ ਰਿਹਾ ਸੀ, ਅਤੇ 3 ਜਾਣਿਆਂ ਨੇ ਉਹਨੂੰ ਜਿੱਦਾਂ ਪੂਰੀ ਤਰ੍ਹਾਂ ਲੁੱਟਿਆ ਵੀ ਅਤੇ ਉਹਦੇ ਕੱਪੜੇ ਲਹਾ ਕੇ ਨੰਗਾ ਪੂਰੀ ਤਰ੍ਹਾਂ ਕਰਕੇ ਤੋਰਤਾ। ਸੋ ਜਿੰਨੇ ਵੀ ਟਰੱਕਰ ਵੀਰ ਆ ਭਾਈ, ਜੇ ਤੁਸੀਂ ਤੜਕੇ ਜਾਂ ਇੱਦਾਂ ਦੇ ਟਾਈਮ ਕਿਤੇ ਟਰੱਕ ਲਾਉਂਦੇ ਆ, ਕੋਈ ਨਾ ਕੋਈ ਤੁਹਾਡੇ ਕੋਲ ਹਥਿਆਰ ਜਾਂ ਕੋਈ ਹਾਕੀ ਜਾਂ ਕੁਛ ਨਾ ਕੁਛ ਜਾਂ ਤੁਹਾਨੂੰ ਦੇਖਣਾ ਜ਼ਰੂਰ ਚਾਹੀਦਾ ਹੈਗਾ। ਸੋ ਲੱਕਲੀ ਇੰਨਾ ਜ਼ਰੂਰ ਆ ਭਈ ਉਹਦੇ ਕੋਈ ਸੱਟ ਮਾਰ ਨਹੀਂ ਕੀਤੀ, ਪਰ ਬਾਕੀ ਸਾਰਾ ਕੁਛ ਉਹ ਜਿਹੜਾ ਉਹਦਾ ਸਮਾਨ ਲੈ ਗਏ। ਜੀ ਬਿਲਕੁਲ, ਇਹ ਸੇਫਟੀ ਨੂੰ ਲੈ ਕੇ ਬੜਾ ਕੰਸਰਨ ਵਾਲਾ ਜਿਹੜਾ ਇਸ਼ੂ ਆ। ਅਤੇ ਬਾਅਦ ਦੇ ਵਿੱਚ ਕਹਿੰਦੇ ਵੀ ਉਹਨਾਂ ਨੇ ਪੁਲਿਸ ਦੇ ਨਾਲ ਕਾਂਟੈਕਟ ਜਿਹੜਾ ਉਹ ਉਹਨਾਂ ਨੇ ਕੀਤਾ ਆ, ਅਤੇ ਇਹ ਮਾੜੀ ਗੱਲ ਆ। ਇੱਦਾਂ ਦੀ ਘਟਨਾ ਜਿਹੜੀ ਉਹ ਵਾਪਰੀ ਆ। ਸੈਨੋਜ਼ੇ ਗੁਰਦੁਆਰਾ ਸਾਹਿਬ ਦੇ ਇਰਦ ਗਿਰਦ ਇਲਾਕਾ ਬੜਾ ਪੌਸ਼ ਇਲਾਕਾ ਮੰਨਿਆ ਜਾਂਦਾ, ਜਿਹੜਾ ਐਵਰਗ੍ਰੀਨ ਦਾ ਜਿਹੜਾ ਇਲਾਕਾ ਹੈਗਾ ਆ, ਅਤੇ ਉੱਥੇ ਇੱਦਾਂ ਦੀ ਘਟਨਾ ਜਿਹੜੀ ਇਹ ਵਾਪਰੀ ਆ। ਇਹ ਕਿਤੇ ਨਾ ਕਿਤੇ ਚਿੰਤਾ ਵਾਲੀ ਗੱਲ ਆ, ਕਿਉਂਕਿ ਦੂਰੋਂ ਨੇੜੋਂ ਕੋਈ ਪਤਾ ਨਹੀਂ ਹੁੰਦਾ। ਜਿਹੜੇ ਅੱਜ ਕੱਲ੍ਹ ਵਿਹਲੇ ਬੈਠੇ ਲੋਕ ਆ, ਉਹਨਾਂ ਨੂੰ ਕੰਮ ਹੀ ਕੋਈ ਨਹੀਂ ਆ ਵੀ ਅਜਿਹੀਆਂ ਜਿਹੜੀਆਂ ਉਹਨਾਂ ਨੇ ਪੁੱਠੀਆਂ ਸਿੱਧੀਆਂ ਜਿਹੜੀਆਂ ਹਰਕਤਾਂ ਜਿਹੜੀਆਂ ਉਹ ਕਰਨੀਆਂ ਆ। ਬਚਾਅ ਹੋ ਗਿਆ, ਇਹ ਚੰਗੀ ਗੱਲ ਆ। ਅਤੇ ਪਰ ਇਹ ਆ ਵੀ ਇੱਦਾਂ ਦੀ ਚੀਜ਼ ਦੇ ਲਈ ਤੁਹਾਨੂੰ ਤਿਆਰੀ ਰੱਖਣੀ ਚਾਹੀਦੀ। ਬੰਦਾ ਥੱਕਿਆ ਟੁੱਟਿਆ ਵਾਪਸ ਆਉਂਦਾ ਆ, ਅਤੇ ਉਦੋਂ ਜੇ ਕੋਈ ਇੱਦਾਂ ਘੇਰ ਕੇ ਬਹਿ ਜਾਵੇ ਤਾਂ ਫਿਰ ਹਾਲਾਤ ਜਿਹੜੇ ਉਹ ਮਾੜੇ ਵੀ ਜਿਹੜੇ ਹੋ ਸਕਦੇ। ਕਈ ਵਾਰੀ ਇੱਦਾਂ ਦੀਆਂ ਜਿਹੜੇ ਇੰਟਰੈਕਸ਼ਨਸ ਆ ਉਹ ਬਾਅਦ ਦੇ ਵਿੱਚ ਹਿੰਸਕ ਰੂਪ ਵੀ ਅਖਤਿਆਰ ਕਰ ਜਾਂਦੀਆਂ ਹੁੰਦੀਆਂ। ਜਾਂ ਫਿਰ ਤੁਸੀਂ ਦੂਰ ਲਾਉਂਦੇ ਆ, ਉੱਥੇ ਘਰ ਵਾਲੇ ਨੂੰ ਸੱਦੋ, ਕਿਸੇ ਨੂੰ ਤੁਹਾਨੂੰ ਰਾਈਟ ਦੇ ਦੇ ਜਾਂ ਕੁਛ ਨਾ ਕੁਛ। ਸੋ ਇਹ ਤਾਂ ਲੱਕੀ ਆ, ਕਹਿੰਦੇ ਅਮਰਧਾਰੀ ਬੰਦਾ ਸੀ ਵਿਚਾਰਾ, ਅਤੇ ਸੱਟ ਮਾਰ ਨਹੀਂ ਕੀਤੀ ਉਹਨੇ। 3 ਜਾਣੇ ਸੀਗੇ, 3 ਜਾਣਿਆਂ ਨੇ ਕੀਤਾ, ਅਤੇ ਨਾ ਹੀ ਉਸ ਟਾਈਮ ਉਹ ਪੁਲਿਸ, ਕਿਉਂਕਿ ਫੋਨ ਵੀ ਸਾਰਾ ਕੁਛ ਲੈ ਗਿਆ, ਸਾਰਾ ਕੁਛ ਤਾਂ ਖੋਹ ਲਿਆ ਜੀ ਬਿਲਕੁਲ ਨਗਨ ਕਰਕੇ, ਜਿਹੜਾ ਉਸ ਨੂੰ ਫਿਰ ਬਾਅਦ ਦੇ ਵਿੱਚ ਘਰ ਨੂੰ ਉੱਥੇ ਤੋਰਿਆ। ਦੇਖੋ ਕਿੰਨੀ ਜਿਹੜੀ ਸ਼ਰਮਿੰਦਗੀ ਅਤੇ ਕਿੰਨੀ ਜਿਹੜਾ ਮਾੜਾ ਉਸ ਦੇ ਵਿੱਚ ਅਹਿਸਾਸ ਹੁੰਦਾ ਹੈ। ਜੀ ਰਮਨ ਜੀ। ਜੀ ਬਿਲਕੁਲ, ਇਸੇ ਕਰਕੇ ਆਪਾਂ ਕਹੀਦਾ ਕਿ ਜਦੋਂ ਵੀ ਤੁਸੀਂ ਕਿਤੇ ਪਾਰਕ ਕਰਨਾ ਹੈ, ਈਵਨ ਟਰੱਕ ਸਟਾਪ 'ਤੇ ਜਾਣਾ ਹੈ, ਕਿਤੇ ਵੀ ਪਾਰਕ ਕਰਨਾ, ਵੈਲ ਲਿਟ ਏਰੀਆ ਦੇ ਵਿੱਚ ਪਾਰਕ ਕਰੋ, ਜਿੱਥੇ ਬਿਲਕੁਲ ਲਾਈਟਾਂ ਜਗਦੀਆਂ ਹੋਣ। ਸੇਫਟੀ ਜਿਹੜੀ ਆ ਉਹ ਫਸਟ ਪ੍ਰਾਇਓਰਟੀ ਹੋਣੀ ਚਾਹੀਦੀ ਆ ਟਰੱਕਰ ਦੇ ਲਈ, ਕਿਉਂਕਿ ਜਦੋਂ ਵੀ ਤੁਸੀਂ ਟਰੱਕ ਤੋਂ ਬਾਹਰ ਨਿਕਲਣਾ, ਕੁਛ ਵੀ ਕਰਨਾ ਆ, ਅਤੇ ਬੀ ਕੇਅਰਫੁਲ ਕਿ ਇੱਦਾਂ ਦੇ ਜਿਹੜੇ ਹਾਲਾਤ ਆ ਉਹ ਆਪਣੇ ਲਈ ਨਾ ਪੈਦਾ ਕਰੋ। ਔਰ ਜਿੱਦਾਂ ਕਿ ਤੁਸੀਂ ਕਿਹਾ ਕਿ ਕਾਫੀ ਸੇਫ ਏਰੀਆ ਹੈਗਾ, ਰੈਜ਼ੀਡੈਂਸ਼ੀਅਲ ਏਰੀਆ ਹੈਗਾ, ਜਿਹਦੇ ਵਿੱਚ ਕਿ ਇਹ ਘਟਨਾ ਵਾਪਰੀ ਹੈਗੀ ਆ। ਸੋ ਅਗੇਨ ਇਹੋ ਹੀ ਗੱਲ ਕੀਤੀ ਜਾ ਸਕਦੀ ਹੈ ਕਿ ਬੈਟਰ ਬੀ ਕੇਅਰਫੁਲ। ਜਿਹੜਾ ਥੋੜ੍ਹਾ ਜਿਹਾ ਆਪਾਂ ਕਈ ਵਾਰੀ ਅਣਗਹਿਲੀ ਕਰ ਜਾਂਦੇ ਕਈ ਚੀਜ਼ਾਂ ਦੀ, ਸੋ ਟਰਾਈ ਕਰੋ ਕਿ ਉਹ ਨਾ ਕਰਨ। ਅਤੇ ਜੇ ਇੱਦਾਂ ਦੇ ਮੌਕੇ 'ਤੇ ਇੱਦਾਂ ਦੇ ਟਾਈਮ 'ਤੇ ਤੁਸੀਂ ਰਾਤ ਕਿਤੇ ਇੱਦਾਂ ਟਰੱਕ ਨੂੰ ਖੜ੍ਹਾ ਕਰਕੇ ਜਾਣਾ ਆ, ਅਤੇ ਯੈਸ ਫੈਮਿਲੀ ਮੈਂਬਰ ਜਿਹੜਾ ਆ ਕੋਈ ਨਾ ਕੋਈ ਜ਼ਰੂਰ ਤੁਹਾਨੂੰ ਲੈਣ ਆਇਆ ਹੋਵੇ, ਜਾਂ ਕੁਛ ਨਾ ਕੁਛ ਤੁਸੀਂ ਉੱਦਾਂ ਦਾ ਇੰਤਜ਼ਾਮ ਕਰੋ ਤਾਂ ਕਿ ਇੱਦਾਂ ਦੀ ਜਿਹੜੀ ਘਟਨਾ ਆ ਉਹ ਨਾ ਵਾਪਰੇ। ਔਰ ਖਾਸ ਕਰਕੇ ਰਾਜਨੀਤਿਕ ਟਰੱਕਰਸ ਨੂੰ ਨਾ ਬੜਾ ਵਿਜੀਲੈਂਟ ਰਹਿਣਾ ਚਾਹੀਦਾ ਆ ਜਦੋਂ ਆਪਣੇ ਟਰੱਕ ਤੋਂ ਬਾਹਰ ਨਿਕਲਦੇ ਆ। ਔਰ ਇਹ ਨਾ ਇੱਕ ਬੜੀ ਇੱਕ ਟਾਈਮ ਹੁੰਦਾ ਆ ਜਦੋਂ ਅਸੀਂ ਵੀ ਟਰੱਕ ਚਲਾਉਂਦੇ ਸੀਗੇ, ਅਤੇ ਉਦੋਂ ਇੱਕ ਇਹ ਚੀਜ਼ ਬੜੀ ਹੁੰਦੀ ਸੀਗੀ ਕਿ ਜਦੋਂ ਟਰੱਕਰ ਸਾਰਾ ਦਿਨ ਟਰੱਕ ਚਲਾਉਂਦਾ ਨਾ, ਅਤੇ ਜਦੋਂ ਕਿਤੇ ਟਰੱਕ ਖੜ੍ਹਾ ਕਰਕੇ ਬਾਹਰ ਨਿਕਲਦਾ ਆ, ਅਤੇ ਉਹਦੇ ਲਈ ਜਿਹੜੀ ਦਿਸ਼ਾ ਆ ਨਾ ਉਹਦੇ 'ਚ ਉਹਨੂੰ ਫਰਕ ਪਿਆ ਹੁੰਦਾ, ਉਹਨੂੰ ਨਹੀਂ ਪਤਾ ਲੱਗਦਾ, ਕਿਉਂਕਿ ਸਾਰਾ ਦਿਨ ਕੰਮ ਕਰਦਾ, ਥੱਕਿਆ ਟੁੱਟਿਆ ਹੁੰਦਾ, ਮੈਂਟਲੀ ਟਾਇਰਡ ਹੁੰਦਾ ਆ। ਇਹ ਕਈ ਵਾਰੀ ਸਾਡੇ ਨਾਲ ਵੀ ਹੁੰਦਾ ਸੀਗਾ ਕਿ ਜਦੋਂ ਰਾਤ ਨੂੰ ਅਸੀਂ ਟਰੱਕ ਸਟਾਪ 'ਤੇ ਟਰੱਕ ਪੁੱਲ ਕਰਨਾ, ਅਤੇ ਮੁੜ ਕੇ ਜਦੋਂ ਸਵੇਰੇ ਉੱਠ ਕੇ ਤੁਰਨਾ, ਅਤੇ ਤੁਹਾਨੂੰ
ਮਤਲਬ ਕਿ ਇਹ ਵੀ ਕਈ ਵਾਰੀ ਭੁਲੇਖਾ ਪੈ ਜਾਂਦਾ ਵੀ ਮੈਂ ਕਿੱਧਰੋਂ ਆਇਆ ਸੀ, ਕਿਹੜੇ ਐਗਜ਼ਿਟ ਤੋਂ ਨਿਕਲਿਆ ਸੀ ਤੇ ਕਿਹੜੇ ਐਗਜ਼ਿਟ ਤੇ ਜਾਣ ਲੱਗਾ ਆ। ਕਈ ਵਾਰੀ ਹਾਦਸਾ ਵਾਪਰਦਾ ਆ। ਸੋ ਮੈਂਟਲ ਸਟੇਟ ਜਿਹੜੀ ਹੈ ਨਾ ਉਹ ਡਿਫਰੈਂਟ ਹੁੰਦੀ ਉਸ ਵੇਲੇ ਸਾਰੇ ਦਿਨ ਦੇ ਕੰਮ ਤੋਂ ਬਾਅਦ। ਸੋ ਡੈਫੀਨੇਟਲੀ ਆਪਣੇ ਚਾਰ ਸਵੇਰੇ ਜਿਹੜਾ ਦੇਖ ਕੇ ਜਿਹੜਾ ਉਹ ਨਿਕਲਣਾ ਚਾਹੀਦਾ। ਜੀ ਸੋ ਅਗਲੀ ਖਬਰ ਜੇ ਆਪਾਂ ਸਾਂਝੀ ਕਰੀਏ, US ਡਿਪਾਰਟਮੈਂਟ ਆਫ ਲੇਬਰ ਜਿਹੜੀ ਆ ਉਹਨਾਂ ਨੇ ਅਨਾਊਂਸ ਕੀਤਾ ਵੀ ਉਹ ਇੱਕ ਜਿਹੜਾ ਪ੍ਰਪੋਜ਼ਲ ਉਹ ਲੈ ਕੇ ਆ ਰਿਹਾ, ਰੂਲ ਲੈ ਕੇ ਆ ਰਿਹਾ ਜਿਹਦੇ ਵਿੱਚ EMPLOYEE ਤੇ ਇੰਡੀਪੈਂਡੈਂਟ ਜਿਹੜਾ ਕੰਟਰੈਕਟਰ ਆ ਉਹਦੀ ਡਿਸਟਿੰਕਸ਼ਨ ਹੋਊਗੀ। ਪਰ ਇਹ ਜਿਹੜਾ ਪ੍ਰਪੋਜ਼ਲ ਆ ਇਹ ਕੈਲੀਫੋਰਨੀਆ ਵਾਲਾ ਜਿਹੜਾ ਲਾਸੂਟ ਚੱਲ ਰਿਹਾ ਟਰੱਕਿੰਗ ਇੰਡਸਟਰੀ ਦਾ, ਇਹਦੇ ਤੇ ਕਹਿੰਦੇ ਇਹਦਾ ਕੋਈ ਨਹੀਂ ਅਸਰ ਹੋਣਾ। ਇਹਦੇ ਬਾਰੇ ਤੁਹਾਨੂੰ ਡਿਟੇਲ 'ਚ ਕੁਛ ਇਨਫੋਰਮੇਸ਼ਨ ਹੈ? ਨਹੀਂ, ਇਹਦੇ ਬਾਰੇ ਦੇ ਵਿੱਚ ਅਜੇ ਮੈਨੂੰ ਜਿਹੜੀ ਲੇਬਰ ਡਿਪਾਰਟਮੈਂਟ ਦਾ ਹੈਗਾ ਉਹਦੇ ਬਾਰੇ 'ਚ ਕੋਈ ਡਿਟੇਲ ਨਹੀਂ ਹੈਗੀ ਅਜੇ ਮੇਰੇ ਕੋਲ। ਪਰ ਜੇ ਆਪਾਂ ਦੇਖਿਆ ਜਾਵੇ ਤਾਂ ਜਿਹੜਾ ਕੈਲੀਫੋਰਨੀਆ ਦਾ ABC ਜਿਹੜਾ ਰੂਲ ਹੈਗਾ ਆ, ਜਿਹੜਾ AB5 ਹੈਗਾ ਜਿਹਦੇ ਵਿੱਚ ABC ਜਿਹੜੀ ਆ ਟੈਸਟ ਜਿਹੜਾ ਆ ਉਹ ਯੂਜ਼ ਕੀਤਾ ਜਾਂਦਾ ਆ। ਇਹ ਕਾਫੀ ਸਟੇਟਾਂ ਹੈਗੀਆਂ ਜਿਹੜੀਆਂ ਨਿਊ ਜਰਸੀ ਹੈ, ਜਿਹੜੀਆਂ ਡੈਮੋਕ੍ਰੈਟਿਕ ਸਟੇਟਸ ਹੈਗੀਆਂ, ਕਾਫੀ ਸਟੇਟਸ ਹੈਗੀਆਂ ਜਿਹੜੀਆਂ ਉਸ ਰੂਲ ਨੂੰ ਅਡਾਪਟ ਕਰ ਰਹੀਆਂ ਹੈਗੀਆਂ। ਸੋ ਮੇ ਬੀ ਇਹਦੇ ਇਰਦ ਗਿਰਦ ਹੋਵੇ, ਪਰ ਡੈਫੀਨੇਟਲੀ ਜਿਹੜਾ ਇਹ ABC ਟੈਸਟ ਹੈਗਾ ਇਹ ਕਾਫੀ ਸਟਰੋਂਗ ਹੈਗਾ। ਜਿਹੜਾ ਪਹਿਲਾਂ ਟੈਸਟ ਹੁੰਦਾ ਸੀਗਾ ਉਹ ਇੱਡਾ ਸਟਰੋਂਗ ਨਹੀਂ ਸੀਗਾ, ਪਰ ਇਹ ਜਿਹੜਾ ਹੈ ਕਾਫੀ ਸਟਰੋਂਗ ਹੈਗਾ। ਸੋ ਇਹਦੇ ਇਰਦ ਗਿਰਦ ਹੋਊਗਾ, ਪਰ ਡੈਫੀਨੇਟਲੀ ਇਹ ਜਿਹੜਾ ABC ਟੈਸਟ ਹੈਗਾ ਇਹਦੇ ਵਿੱਚ ਵੀ ਕਲੈਰਿਟੀ ਚਾਹੀਦੀ ਹੈਗੀ। ਇਹਦੇ ਵਿੱਚ ਵੀ ਜਿਹੜੀ B ਪ੍ਰੋਂਗ ਹੈਗੀ ਆ ਉਹਦੇ ਵਿੱਚ ਕਾਫੀ ਜਿਹੜੀ ਗ੍ਰੇ ਏਰੀਆ ਹੈਗਾ। ਸੋ ਇਸ ਕਰਕੇ ਆਈ ਹੋਪ ਕਿ ਜਿਹੜਾ ਨਵਾਂ ਕੁਛ ਵੀ ਆਉਣ ਜਾ ਰਿਹਾ ਉਹਨੂੰ ਕਲੀਅਰਲੀ ਇਸ ਜਿਹੜੀ ਡੈਜ਼ਿਗਨੇਸ਼ਨ ਹੈਗੀ ਹੈ ਇੰਡੀਪੈਂਡੈਂਟ ਕਾਂਟਰੈਕਟਰ ਤੇ EMPLOYEE ਦੀ, ਉਹਨੂੰ ਕਲੈਰਿਟੀ ਉਹਦੇ 'ਚ ਕੀਤੀ ਗਈ ਹੋਵੇ। ਜੀ, ਸੋ ਬਿਲਕੁਲ ਜਦੋਂ ਹੀ ਇਹ ਕਹਿੰਦੇ ਪੇਪਰ ਉਹ ਰੂਲ ਲੈ ਕੇ ਫੈਡਰਲ ਰੂਲ ਜਿਹੜਾ ਪਹਿਲਾਂ ਫੈਡਰਲ ਰਜਿਸਟਰ ਦੇ ਵਿੱਚ ਪਬਲਿਸ਼ ਹੋਊਗਾ, ਉਹ ਤੋਂ ਬਾਅਦ 30 ਦਿਨ ਦਾ ਜਿਹੜਾ ਕਮੈਂਟ ਪੀਰੀਅਡ ਹੋਣਾ ਆ। ਜੀ ਜੀ ਬਿਲਕੁਲ ਜੀ, ਜਿੰਨੇ ਵੀ ਰੂਲ ਬਣਦੇ ਹੈਗੇ ਆ ਅਮਰੀਕਾ ਦੇ ਵਿੱਚ, ਜਿੰਨੇ ਵੀ ਲਾਅ ਬਣਦੇ ਹੈਗੇ ਆ, ਇਹ ਸਾਰੇ ਰੂਲ ਮੇਕਿੰਗ ਪ੍ਰੋਸੈਸ ਹੈਗਾ ਇਹਨਾਂ ਦਾ ਕਿ ਕਿਵੇਂ ਜਿਹੜੇ ਰੂਲ ਆ ਉਹ ਪਹਿਲਾਂ ਬਿੱਲ ਪੇਸ਼ ਹੁੰਦਾ, ਕਈ ਕੁਛ ਹੁੰਦਾ ਉਹਦੇ ਵਿੱਚ ਜਿਹੜਾ ਉਹ ਰੂਲ ਆ ਜਿਹੜਾ ਉਹਦੇ ਇੱਕ ਜਿੱਦਾਂ ਹੁਣ ਆਪਾਂ ਜੇ ਗੱਲ ਕਰੀਏ ਕਿ ਜਿਹੜਾ ਕੈਲੀਫੋਰਨੀਆ ਦੇ ਗਵਰਨਰ ਨੇ ਹੁਣੇ ਹੀ ਸਾਈਨ ਕੀਤਾ ਐਗਜ਼ੀਕਿਊਟਿਵ ਆਰਡਰ ਜਿਹੜਾ ਕਿ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ 2035 ਤੱਕ ਸਾਰੇ ਦੇ ਸਾਰੇ ਕੈਲੀਫੋਰਨੀਆ ਦੇ ਵਿੱਚ ਕੋਈ ਵੀ ਜਿਹੜਾ ਆ ਨਾ ਕਾਰ ਕੋਈ ਤੇ ਨਾ ਟਰੱਕ ਜਿਹੜਾ ਆ ਜ਼ੀਰੋ ਐਮਿਸ਼ਨ ਵਾਲਾ ਚਾਹੀਦਾ ਹੈ 2035 ਦੇ ਵਿੱਚ। ਇਹ ਹੁਣ ਐਗਜ਼ੀਕਿਊਟਿਵ ਆਰਡਰ ਆ, ਇਹਦੇ ਤੇ ਜਿਹੜੀ ਕਾਰਬ ਹੈਗੀ ਆ, ਕਾਰਬ ਨੇ ਤੇ ਆਲਰੇਡੀ ਕੰਮ ਸ਼ੁਰੂ ਕਰ ਦਿੱਤਾ ਹੈਗਾ ਰੂਲ ਮੇਕਿੰਗ ਦਾ ਕਿ ਇਹ ਜਿਹੜੀ 2035 ਤੱਕ ਅਸੀਂ ਜ਼ੀਰੋ ਐਮਿਸ਼ਨ ਵਾਲੇ ਸਾਰੇ ਟਰੱਕ, ਸਾਰੀਆਂ ਕਾਰਾਂ ਵੀ ਹੈਵ ਟੂ ਹੈਵ ਜ਼ੀਰੋ ਐਮਿਸ਼ਨ। ਨਵੀਆਂ ਕਾਰਾਂ ਜਿਹੜੀਆਂ ਵੀ ਹੋਣੀਆਂ ਸੈੱਲ ਸਿਰਫ 2035 ਤੱਕ ਸਿਰਫ ਤੇ ਸਿਰਫ ਜ਼ੀਰੋ ਐਮਿਸ਼ਨ ਹੀ ਤੁਸੀਂ ਸੈੱਲ ਕਰ ਸਕਦੇ ਕੈਲੀਫੋਰਨੀਆ। ਇਹ ਜਿਹੜਾ ਐਗਜ਼ੀਕਿਊਟਿਵ ਆਰਡਰ ਆ ਇਹ ਗਵਰਨਰ ਨੇ ਸਾਈਨ ਕੀਤਾ ਆ ਪਿਛਲੇ 1-2 ਦਿਨਾਂ ਦੇ ਵਿੱਚ, ਠੀਕ ਹੈ ਨਾ। ਸੋ ਉਹਦਾ ਮਤਲਬ ਇਹ ਆ ਕਿ ਜਿਹੜੀ ਕੈਲੀਫੋਰਨੀਆ 에ਅਰ ਰਿਸੋਰਸ ਬੋਰਡ ਆ ਉਹਨੂੰ ਹਦਾਇਤਾਂ ਮਿਲ ਗਈਆਂ ਕਿ ਅਸੀਂ 2035 ਤੱਕ ਆਹ ਕੰਮ ਕਰਨਾ। ਸੋ ਕੈਲੀਫੋਰਨੀਆ ਦੀ ਜਿਹੜੀ ਕਾਰਬ ਹੈਗੀ ਆ ਉਹ ਹੁਣ ਰੂਲ ਮੇਕਿੰਗ ਪ੍ਰੋਸੈਸ 'ਚ ਲੱਗ ਗਈ। ਹੁਣ ਰੂਲ ਮੇਕਿੰਗ ਪ੍ਰੋਸੈਸ ਦੇ ਵਿੱਚ ਪਹਿਲਾਂ ਪਬਲਿਕ ਮੀਟਿੰਗਸ ਹੋਣੀਆਂ, ਪਬਲਿਕ ਮੀਟਿੰਗਸ ਤੋਂ ਬਾਅਦ ਉੱਥੇ ਜੋ ਵਿਚਾਰ ਹੋਣਗੇ ਜੋ ਉਹ ਦੱਸਣਗੇ ਅਸੀਂ ਕੀ ਕਰਨਾ, ਉੱਥੇ ਪਬਲਿਕ ਕਮੈਂਟ ਕਰੂਗੀ ਕਿ ਉਹਨਾਂ ਨੇ ਉਹ ਕੀ ਚਾਹੁੰਦੇ ਆ। ਸੋ ਇਹ ਜਿਹੜਾ ਰੂਲ ਪ੍ਰੋਸੈਸ ਇਹ ਜਦੋਂ ਰਾਜਕਿਰਨ ਤੈਨੂੰ ਯਾਦ ਹੋਣਾ ਜਦੋਂ ਆਪਾਂ 2007, 8, 9, 10 ਦੇ ਵਿੱਚ ਜਿਹੜੀਆਂ ਕਾਰ ਦੇ ਜਦੋਂ ਟਰੱਕਾਂ ਦਾ ਜਿਹੜਾ ਰੂਲ ਆਇਆ ਸੀਗਾ, ਟਰੱਕ ਜਿਹੜੇ ਚੇਂਜ ਹੋਏ ਸੀਗੇ, ਉਹ ਕਿੰਨੀ ਦੇਰ 5-6 ਸਾਲ ਪਹਿਲਾਂ ਰੂਲ ਮੇਕਿੰਗ ਜਿਹੜਾ ਪ੍ਰੋਸੈਸ ਚੱਲਦਾ ਰਿਹਾ ਸੀ ਤੇ ਉਹ ਜਾ ਕੇ ਮੁੜ ਕੇ 10-11 ਦੇ ਵਿੱਚ ਜਦੋਂ ਇੰਪਲੀਮੈਂਟ ਹੋਇਆ ਸੀਗਾ ਤੇ ਫਿਰ ਹੁਣ ਤੱਕ ਉਹ ਜਿਹੜਾ ਚੱਲ ਰਿਹਾ ਹੈਗਾ। ਸੋ ਆਪਾਂ ਨੂੰ ਆਲਮੋਸਟ ਦੇਖਦੇ ਨੂੰ 15 ਸਾਲ ਹੋ ਗਏ ਆ ਜਿਹੜਾ ਟਰੱਕ ਦਾ ਰੂਲ ਸੀਗਾ ਉਹ ਰੂਲ ਮੇਕਿੰਗ ਤੋਂ ਲੈ ਕੇ ਤੇ ਫਾਈਨਲ ਤੱਕ ਪਹੁੰਚਿਆ। ਹੁਣ ਇਹੋ ਹੀ ਚੀਜ਼ ਜਿਹੜੀ ਆ ਅੱਜ ਮੈਂ ਜਿਹੜੇ ਆਪਣੇ ਲਿਸਨਰਸ ਆ ਉਹਨਾਂ ਨੂੰ ਇਹ ਦੱਸਣੀ ਚਾਹੁੰਦਾ, ਸਮਝਾਉਣੀ ਚਾਹੁੰਦਾ ਕਿ ਜਿਹੜਾ ਰੂਲ ਮੇਕਿੰਗ ਪ੍ਰੋਸੈਸ ਹੈ ਉਹ ਅੱਜ ਸ਼ੁਰੂ ਹੋਇਆ 2035 ਦਾ, ਇਹ ਹੁਣੇ ਸ਼ੁਰੂ ਹੋ ਗਿਆ ਜੀ, ਠੀਕ ਹੈ ਨਾ। ਹੁਣ ਜੇ ਆਪਣਾ ਕਾਰਬ ਨੇ ਜਿਹੜਾ ਡਿਵੈਲਪ ਕਰ ਰਿਹਾ, ਕਾਰਬ ਉਹ ਰੂਲ ਡਿਵੈਲਪ ਕਰਨਾ ਸ਼ੁਰੂ ਕਰਤਾ ਜਿਹਦੇ 'ਚ ਕਿ ਆਪਣੇ 2035 ਤੱਕ ਜਿਹੜਾ ਆ ਇਹ ਉਹਨਾਂ ਨੇ ਇੰਸਟਰਕਸ਼ਨਾਂ ਮਿਲ ਗਈਆਂ ਉਹਨਾਂ ਨੂੰ ਕੀ ਕਰਨਾ ਤੇ 2045 ਤੱਕ ਟੋਟਲੀ ਕੋਈ ਵੀ ਟਰੱਕ, ਕਾਰ, ਕੋਈ ਵੀ ਵਹੀਕਲ ਜਿਹੜਾ ਕੈਲੀਫੋਰਨੀਆ ਦੇ ਵਿੱਚ ਆ ਉਹ ਆਪਣਾ ਡੀਜ਼ਲ ਜਾਂ ਪੈਟਰੋਲ ਵਾਲਾ ਨਹੀਂ ਰਹਿ ਜਾਣਾ ਜੀ। ਸੋ 2035 ਤੋਂ ਬਾਅਦ ਕੋਈ ਵੀ ਜਿਹੜੀ ਨਵੀਂ ਵਹੀਕਲ ਆ, ਚਾਹੇ ਉਹ ਕਾਰ ਆ ਚਾਹੇ ਟਰੱਕ ਆ, ਉਹ ਗੈਸ ਵਾਲਾ ਨਹੀਂ ਵਿਕੂਗਾ ਕੈਲੀਫੋਰਨੀਆ ਦੇ ਵਿੱਚ। ਆਈਦਰ ਹਾਈਬ੍ਰਿਡ ਜਾਂ ਜ਼ੀਰੋ ਐਮਿਸ਼ਨ ਹਾਈਬ੍ਰਿਡ ਦਾ ਵੀ ਆਈ ਥਿੰਕ ਕਲੈਰਿਟੀ ਹਾਈਬ੍ਰਿਡ ਦੇ ਬਾਰੇ ਕੀ ਇਹਨਾਂ ਨੇ ਰਮਨ ਜੀ ਕੁਝ ਦੱਸਿਆ ਕਿ 100% ਇਲੈਕਟ੍ਰਿਕ ਹੀ ਚਾਹੀਦੀ ਹੈ?
ਜ਼ੀਰੋ ਐਮਿਸ਼ਨ ਚਾਹੀਦਾ। ਜ਼ੀਰੋ ਐਮਿਸ਼ਨ, ਸੋ ਹਾਈਬ੍ਰਿਡ ਵੀ ਬਾਹਰ ਹੀ ਆ ਇਹਦਾ ਹਾਈਬ੍ਰਿਡ ਆ, ਮਤਲਬ। ਹਾਈਬ੍ਰਿਡ ਵੀ ਬਾਹਰ ਆ, ਕਿਉਂਕਿ ਹਾਈਬ੍ਰਿਡ ਦੇ ਵਿੱਚ ਤੁਹਾਨੂੰ ਐਟਲੀਸਟ ਕਿਤੇ ਨਾ ਕਿਤੇ ਉਹ ਇੰਜਨ ਯੂਜ਼ ਹੁੰਦਾ ਆ, ਕਿਤੇ ਨਾ ਕਿਤੇ ਉਹ ਪ੍ਰੋਪਰ ਚੀਜ਼ ਯੂਜ਼ ਹੁੰਦੀ ਆ। ਸੋ ਹਾਈਬ੍ਰਿਡ ਵੀ ਬਾਹਰ ਆ। ਸੋ 100% ਜਿਹੜਾ ਜ਼ੀਰੋ ਐਮਿਸ਼ਨ ਆ। ਸੋ ਉਹਦੇ ਤੇ ਹੁਣ ਜਿਹੜਾ ਰੂਲ ਮੇਕਿੰਗ ਪ੍ਰੋਸੈਸ ਆ, ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਰੂਲ ਮੇਕਿੰਗ ਪ੍ਰੋਸੈਸ ਅੱਜ ਸ਼ੁਰੂ ਹੋਇਆ, 2035 ਚ ਜਾ ਕੇ ਤੇ ਸਟ੍ਰਾਈਕ ਕਰਨ ਦਾ ਕੋਈ ਫਾਇਦਾ ਨਹੀਂ। ਇਹਦੇ ਅੱਜ ਰੂਲ ਮੇਕਿੰਗ ਪ੍ਰੋਸੈਸ ਦੇ ਵਿੱਚ ਹਿੱਸਾ ਲੈਣ ਦਾ ਫਾਇਦਾ ਹੈ। ਉਸ ਰੂਲ ਮੇਕਿੰਗ ਪ੍ਰੋਸੈਸ ਦੇ ਵਿੱਚ ਟਾਈਮ ਟੂ ਟਾਈਮ ਹਿੱਸਾ ਲਈਏ। ਜੇ ਅਸੀਂ ਫੁੱਲੀ ਇਹਨੂੰ ਰੋਕ ਨਹੀਂ ਸਕਦੇ ਜਾਂ ਕੁਛ ਕਰ ਨਹੀਂ ਸਕਦੇ, ਪਰ ਐਟਲੀਸਟ ਸਾਨੂੰ ਪ੍ਰਿਪੇਅਰ ਹੋਣ ਨੂੰ ਟਾਈਮ ਮਿਲ ਜਾਊਗਾ। ਪਰ ਜੇ ਅਸੀਂ ਬਿਲਕੁਲ ਐਂਡ ਤੇ ਜਾ ਕੇ ਇਹਦੇ ਬਾਰੇ ਚ ਸੋਚਾਂਗੇ, ਲਾਸਟ ਮਿੰਟ ਤੇ ਸੋਚਾਂਗੇ, ਜਿੱਦਾਂ ਟਰੱਕਿੰਗ ਦੇ ਵਿੱਚ ਹੋਇਆ ਸੀਗਾ ਜਾਂ ਜਿੱਦਾਂ ELD ਦਾ ਰੂਲ ਮੇਕਿੰਗ ਹੋਇਆ ਸੀਗਾ, ਉਹਨੂੰ 8-9 ਸਾਲ ਲੱਗੇ ਸੀਗੇ, ਪਰ ਐਂਡ ਤੇ ਜਾ ਕੇ ਸਟ੍ਰਾਈਕ ਹੋਈ ਸੀਗੀ ਜਦੋਂ ਸਾਰਾ ਕੁਝ ਹੋ ਗਿਆ ਸੀਗਾ। ਸੋ ਇਹ ਚੀਜ਼ਾਂ ਜਿਹੜੀਆਂ ਆ, ਇਹ ਆਪਣੇ ਰੂਲ ਮੇਕਿੰਗ ਪ੍ਰੋਸੈਸ ਜਦੋਂ ਸ਼ੁਰੂ ਹੁੰਦੇ ਆ, ਜਦੋਂ ਫੈਡਰਲ ਰਜਿਸਟਰ ਜਿਹੜਾ ਆ, ਹੁਣ ਇਹ ਆਮ ਬੰਦੇ ਨੂੰ ਮਾੜਾ ਮੋਟਾ ਜਿਹਾ ਪਤਾ ਲੱਗਣਾ ਸ਼ੁਰੂ ਹੋਇਆ ਕਿ ਜਦੋਂ ਫੈਡਰਲ ਰਜਿਸਟਰ ਦੇ ਵਿੱਚ ਰੂਲ ਜਾਂਦਾ ਆ, ਫਿਰ ਉਹਦੇ ਕਮੈਂਟ ਪੀਰੀਅਡ ਹੁੰਦੇ ਆ, ਫਿਰ ਉਹ ਵਾਪਸ ਜਾਂਦਾ ਆ ਕਮੇਟੀ ਕੋਲ, ਫਿਰ ਬੈਕ ਐਂਡ ਫੋਰਥ ਸਾਰਾ ਕੁਝ ਹੁੰਦਾ ਆ, ਤੇ ਫਿਰ ਕਿਤੇ ਜਾ ਕੇ ਕਾਨੂੰਨ ਬਣਦਾ ਆ। ਸੋ ਇਹ ਗੱਲ ਕਹਿਣੀ ਕਿ ਸਰਕਾਰਾਂ ਕਾਨੂੰਨ ਬਣਾ ਦਿੰਦੀਆਂ ਲੇਕਿਨ ਪੁੱਛਦੀਆਂ ਨਹੀਂ, ਇਹ ਸ਼ਾਇਦ ਇੰਡੀਆ ਦੇ ਵਿੱਚ ਹੋ ਸਕਦਾ, ਪਰ ਇੱਥੇ ਜਿਹੜਾ ਆ, ਇੱਥੇ ਵੈਲ ਇੱਕ ਤਰੀਕਾ ਹੈਗਾ ਰੂਲ ਬਣਾਉਣ ਦਾ, ਤੇ ਉਹਦੇ ਢੰਗ ਤਰੀਕੇ ਨਾਲ ਹੀ ਰੂਲ ਬਣਦੇ ਆ। ਜੀ ਬਿਲਕੁਲ। ਸੋ ਬਿਲਕੁਲ ਇਹ ਗੱਲ ਵੀ ਆਪਾਂ ਸਰੋਤਿਆਂ ਨੂੰ ਦੱਸਦੀ ਜਾਈਏ, ਜਿਹੜੀ ਕੈਲੀਫੋਰਨੀਆ ਸਟੇਟ ਆ, ਮੈਜੋਰਟੀ ਡੈਮੋਕ੍ਰੇਟਿਕਲੀ ਜਿਹੜੇ ਇੱਥੇ ਡੈਮੋਕ੍ਰੇਟਸ ਆ 75% ਤੋਂ ਵੀ, ਚਾਹੇ ਉਹ ਅਸੈਂਬਲੀ ਆ ਚਾਹੇ ਕੈਲੀਫੋਰਨੀਆ ਦੀ ਸੈਨੇਟ ਆ। ਸੋ ਲੱਗਦਾ ਨਹੀਂ ਇਹ ਚੇਂਜ ਹੋਊਗਾ, ਨਾ ਹੀ ਫਿਊਚਰ ਦੇ ਵਿੱਚ ਕੋਈ ਜਿਹੜੀ ਆ ਪਾਰਟੀ ਚੇਂਜ ਹੋਣ ਦੇ ਚਾਂਸ ਲੱਗਦੇ ਆ 15-20-30 ਸਾਲਾਂ 'ਚ। ਸੋ ਇਹਦਾ ਜਿਹੜਾ ਅਸਰ ਆ ਬਹੁਤ ਜ਼ਿਆਦਾ ਹੋਣਾ ਹੈਗਾ ਟਰੱਕਿੰਗ ਇੰਡਸਟਰੀ 'ਤੇ। ਮੈਂ ਕੱਲ੍ਹ ਵੀ ਗੱਲ ਕੀਤੀ ਸੀ ਗੈਸ ਸਟੇਸ਼ਨਸ 'ਤੇ। ਸੋ ਉਹ ਕਿਸ ਤਰ੍ਹਾਂ ਜਿਹੜਾ ਹੋਊਗਾ, ਆਪਣੇ ਜਿਹੜੇ ਸਰੋਤੇ ਆ ਜਿਹੜੇ ਸੁਣ ਰਹੇ, ਜੇ ਤੁਸੀਂ ਇਹਦੇ ਬਾਰੇ ਵੀ ਆਪਣਾ ਵਿਚਾਰ ਦੇਣਾ ਚਾਹੁੰਦੇ ਆ ਜਾਂ ਤੁਹਾਡੇ ਕੋਲ ਕੋਈ ਇਹਦਾ ਆਈਡੀਆ ਹੈਗਾ, ਜ਼ਰੂਰ ਤੁਸੀਂ ਕਾਲ ਕਰਿਓ 408-272-5200 'ਤੇ ਜੀ 4082725200 ਦੇ ਉੱਤੇ ਜਿਹੜਾ ਕਰੋ। 15 ਸਾਲ ਬਹੁਤ ਘੱਟ ਵਕਫਾ ਹੁੰਦਾ ਆ ਇੱਕ ਜਿਹੜੀ ਟੈਕਨੋਲੋਜੀ ਨੂੰ ਇੱਕ ਪੂਰੀ ਤਰੀਕੇ ਦੇ ਨਾਲ ਇੱਕ ਐਨਰਜੀ ਸੋਰਸ ਤੋਂ ਬਦਲ ਕੇ ਦੂਜੀ ਥਾਂ ਦੇ ਉੱਤੇ ਜਿਹੜਾ ਹੋ ਜਾਣਾ। ਜਾਂ ਤਾਂ ਅਨਲੈਸ ਉਨੀਆਂ ਹੀ ਜੋਬਾਂ ਕ੍ਰੀਏਟ ਹੋਣ, ਉਨੀ ਓਪਰਚੁਨਿਟੀ ਦੂਜੇ ਪਾਸੇ ਜਿਹੜੀ ਉਹ ਕ੍ਰੀਏਟ ਹੋਵੇ, ਫਿਰ ਤਾਂ ਚਲੋ ਬੰਦਾ ਸੋਚਦਾ ਹੈ ਜੱਕਦਾ ਵੀ ਜਿਹੜਾ ਉਸ ਪਾਸੇ ਵੱਲ ਨੂੰ ਜਿਹੜਾ ਕਦਮ ਆ ਉਹ ਚੱਕਦਾ ਆ। ਪਰ ਜੇ ਤੁਸੀਂ ਇੱਕ ਪਾਸੇ ਸਾਰਾ ਕੁਛ ਰੋਕ ਕੇ ਦੂਜੇ ਪਾਸੇ ਕੁਛ ਕ੍ਰੀਏਸ਼ਨ ਹੀ ਨਹੀਂ ਆ, ਕੁਛ ਹੋਰ ਹੀ ਨਹੀਂ ਆ, ਫਿਰ ਤਾਂ ਤੁਹਾਨੂੰ ਇਸ ਜਿਹੜਾ ਬਹੁਤ ਵੱਡਾ ਖਾਮਿਆਜ਼ਾ ਭੁਗਤਣਾ ਪੈਣਾ ਆ। ਚਾਹੇ ਹਰਜੋਤ ਸਿੰਘ ਜੀ ਡੈਮੋਕ੍ਰੇਟ ਵੀ ਆ, ਬਹੁਤ ਸਾਰੇ ਡੈਮੋਕ੍ਰੇਟ ਲਵ ਕਰਦੇ ਨੇ, ਆਪਣੇ ਵੱਡੇ ਵੱਡੇ ਟਰੱਕ ਰੱਖੇ ਨੇ, ਸਾਰਾ ਕੁਛ ਉਹ ਕਰਦੇ ਨੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲਾਈਕ ਕਰਦੇ ਨੇ, ਅਤੇ ਉਹ ਉਹਨਾਂ ਦੇ ਲਈ ਵੀ ਬੜੀ ਜਿਹੜੀ ਇੱਕ ਦੁਵਿਧਾ ਜਿਹੜੀ ਆ ਉਹ ਹੋਊਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਕੀ ਬਣਨਾ ਆ। ਹਾਲ ਦੀ ਘੜੀ ਜੇ ਦੇਖਿਆ ਜਾਵੇ ਟੈਕਨੋਲੋਜੀ ਉਸ ਪਾਸੇ ਵੱਲ ਨੂੰ ਵੱਧ ਰਹੀ ਆ, ਪਰ ਇੰਨੀ ਤੇਜ਼ੀ ਦੇ ਨਾਲ ਨਹੀਂ। ਕਾਰਨ ਇਹ ਵੀ ਹੈਗਾ ਇਸ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਐਨਰਜੀ ਵਾਲੀਆਂ ਕੰਪਨੀਆਂ, ਉਹਨਾਂ ਦਾ ਵੀ ਜਿਹੜਾ ਟੋਟਲੀ ਕੰਮ ਠੱਪ ਹੋ ਜਾਣਾ ਹੈ। ਜੇ ਇੱਕ ਥਾਂ ਤੋਂ ਇਸ ਜਿਹੜੇ ਤੇਲ ਅਤੇ ਗੈਸ ਤੋਂ ਅਤੇ ਡੀਜ਼ਲ ਤੋਂ ਜੇ ਉਹਨਾਂ ਨੂੰ ਚੁੱਕ ਦਿੱਤਾ ਜਾਂਦਾ ਵੀ ਨਹੀਂ ਜੀ ਹੁਣ ਸੂਰਜ ਦੀ ਊਰਜਾ ਤੋਂ ਅਤੇ ਜਾਂ ਜਿਹੜੀਆਂ ਬੈਟਰੀਆਂ ਦੀ ਪਾਵਰ ਆ ਉਹਦੇ ਨਾਲ ਜਿਹੜਾ ਉਹ ਵਰਤਿਆ ਜਾਵੇ। ਸੋ ਇਹ ਬਿਜ਼ਨਸ ਮਾਡਲ ਚੇਂਜ ਹੁੰਦੇ ਆ, ਓਵਰਆਲ ਪੂਰੀ ਚੀਜ਼ ਨੂੰ ਚੇਂਜ ਹੁੰਦਿਆਂ ਟਾਈਮ ਲੱਗਣਾ ਆ, ਪਰ 15 ਸਾਲ ਇੱਦਾਂ ਲੱਗਦਾ ਵੀ ਬਹੁਤ ਘੱਟ ਵਕਫਾ ਜਿਹੜਾ ਉਹ ਹੈਗਾ ਆ। ਬਿਲਕੁਲ ਰਾਜਕਰਨ, ਇਹ ਜਿਹੜੀ ਹੈਗੀ ਆ ਐਕਚੁਅਲ ਦੇ ਵਿੱਚ ਜਿਹੜਾ ਆਰਡਰ ਜਿਹੜਾ ਕੀਤਾ ਆ ਗਵਰਨਰ ਨੇ, ਉਹਦੇ ਵਿੱਚ 100% ਇਨ ਸਟੇਟ ਸੇਲਸ ਜਿਹੜੀਆਂ ਨਵੀਆਂ ਕਾਰਸ ਐਂਡ ਟਰੱਕਸ ਆ ਬਾਏ ਜ਼ੀਰੋ ਐਮਿਸ਼ਨ ਬਾਏ 2035, ਤੇ ਜਿਹੜੇ ਮੀਡੀਅਮ ਤੇ ਹੈਵੀ ਡਿਊਟੀ ਟਰੱਕ ਹੈਗੇ ਆ ਉਹ 100% ਬਾਏ 2045, ਤੇ ਜਿਹੜੇ ਮੀਡੀਅਮ ਡਿਊਟੀ ਆ ਹੈਵੀ ਡਿਊਟੀ ਟਰੱਕ ਆ ਤੇ ਉਹ ਜਿਹੜੇ ਆ ਉਹ 2045 ਤੱਕ ਹੈਗੇ ਆ। ਜਿਹੜੇ ਡਰਾਈਵਰਸ ਟਰੱਕ ਹੈਗੇ, ਜਿਹੜੇ ਲੋਕਲ ਆਪਣੇ ਬਾਕਟੇਲ ਜਿਹਨੂੰ ਕਹਿੰਦੇ ਆਪਾਂ ਤੁਹਾਡੇ ਏਰੀਏ ਚੱਲਦੇ ਹੈਗੇ ਆ, ਉਹ 2035 ਤੱਕ ਜਿਹੜੇ ਆ ਉਹ 100% ਜ਼ੀਰੋ ਐਮਿਸ਼ਨ ਹੋਣੇ ਚਾਹੀਦੇ ਆ। ਤੇ 에ਅਰ ਰਿਸੋਰਸ ਬੋਰਡ ਜਿਹੜੀ ਹੈਗੀ ਆ ਇਸ ਵੇਲੇ ਉਹ ਰੂਲ ਮੇਕਿੰਗ ਪ੍ਰੋਸੈਸ ਦੇ ਵਿੱਚ ਜੁੜ ਚੁੱਕੀ ਆ, ਉਹਨਾਂ ਨੂੰ ਇੰਸਟਰਕਸ਼ਨਾਂ ਮਿਲ ਚੁੱਕੀਆਂ ਕਿ ਕਦੋਂ ਤੱਕ ਕੀ ਹੋਣਾ ਆ। ਸੋ ਉਹ ਇੱਕ ਗਾਈਡਲਾਈਨ, ਇੱਕ ਟਾਈਮ ਲਾਈਨ, ਉਹ ਸਾਰਾ ਕੁਝ ਜਿਹੜਾ ਆ ਉਹ ਕ੍ਰੀਏਟ ਕਰਨਾ ਸ਼ੁਰੂ ਕਰ ਦਿੱਤਾ ਆ। ਸੋ ਜੇ ਤੁਹਾਡੇ ਏਰੀਏ 'ਚ ਕਿਸੇ ਦੇ ਵੀ ਏਰੀਏ 'ਚ ਕਾਰਬ ਦਾ ਕੈਲੀਫੋਰਨੀਆ 에ਅਰ ਰਿਸੋਰਸ ਬੋਰਡ ਦੀ ਮੀਟਿੰਗ ਹੁੰਦੀ ਆ ਜਾਂ ਤੁਹਾਨੂੰ ਉਹਦਾ ਟਾਈਮ ਸੱਦਾ ਮਿਲਦਾ ਆ, ਤਾਂ ਜ਼ਰੂਰ ਜਿਹੜੀ ਆ ਇਹ ਮੀਟਿੰਗਸ ਅਟੈਂਡ ਕਰਨੀਆਂ ਸ਼ੁਰੂ ਕਰੋ, ਕਿਉਂਕਿ ਇਹ ਮੀਟਿੰਗ ਅਟੈਂਡ ਕਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ। ਜੀ ਕਈ ਲੋਕ ਜੇ ਲੇਟ ਜੁੜੇ ਆ ਉਹ ਦੱਸਦੇ ਜਾਈਏ ਵੀ ਕੱਲ੍ਹ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਿਹੜਾ ਉਹ ਸਾਈਨ ਕੀਤਾ ਆ
ਜਿਸ ਦੇ ਵਿੱਚ ਉਹਨਾਂ ਨੇ ਆਖਿਆ ਵੀ 2035 ਤੋਂ ਬਾਅਦ 'ਚ ਉਸ ਸਾਲ ਤੋਂ ਬਾਅਦ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਜਿਹੜੀ ਵੀ ਕੋਈ ਨਵੀਂ ਗੱਡੀ ਟਰੱਕ ਜਿਹੜਾ ਉਹ ਵਿਕੂਗਾ ਉਹ ਜ਼ੀਰੋ ਓਮਿਸ਼ਨ ਵਾਲਾ ਹੋਣਾ ਚਾਹੀਦਾ, ਯਾਨੀ ਕਿ ਗੈਸ ਤੇ ਡੀਜ਼ਲ ਤੇ ਚੱਲਣ ਵਾਲਾ ਇੰਜਨ ਉਸ ਦੇ ਵਿੱਚ ਨਹੀਂ ਹੋਊਗਾ। ਮੋਸਟ ਪ੍ਰੋਬਬਲੀ ਆਈਦਰ ਜਿਹੜੀ ਹਾਈਡਰੋਜਨ ਸੈੱਲ ਜਾਂ ਜਿਹੜਾ ਇਲੈਕਟ੍ਰਿਕ ਆ ਬੈਟਰੀਜ਼ ਆ ਉਸ ਦੇ ਉੱਤੇ ਜਿਹੜਾ ਉਹ ਚੱਲਦਾ ਹੋਣਾ ਚਾਹੀਦਾ। ਹੁਣ ਇਹ ਨਹੀਂ ਪਤਾ ਵੀ 15 ਸਾਲਾਂ ਦੇ ਵਿੱਚ ਉਸ ਦੇ ਵਿੱਚ ਕਿੰਨੀ ਤੇਜ਼ ਰਫ਼ਤਾਰੀ ਦੇ ਨਾਲ ਪਹੁੰਚਿਆ ਜਾ ਸਕੂਗਾ ਜਾਂ ਨਹੀਂ ਪਹੁੰਚਿਆ ਜਾ ਸਕੂਗਾ, ਜਾਂ ਇਸ ਦੇ ਉੱਤੇ ਕਿੰਨਾ ਕੁ ਪੁਸ਼ਬੈਕ ਜਿਹੜਾ ਆ ਉਹਨਾਂ ਨੂੰ ਜਿਹੜਾ ਉਹ ਝੱਲਣਾ ਪੈ ਸਕਦਾ ਆ। ਇਸ ਦੇ ਨਾਲ ਬਹੁਤ ਜ਼ਿਆਦਾ ਬਿਜ਼ਨਸਿਸ, ਬਹੁਤ ਜ਼ਿਆਦਾ ਕਾਰੋਬਾਰ, ਬਹੁਤ ਸਾਰੇ ਲੋਕਾਂ ਦੀਆਂ ਇੰਪਲੋਇਮੈਂਟਸ ਜਿਹੜੀਆਂ ਉਹ ਜੁੜੀਆਂ ਹੋਈਆਂ ਆ। ਇਹ ਅੱਜ ਤਾਂ ਇੱਦਾਂ ਲੱਗ ਰਿਹਾ ਵੀ ਇਹਦੇ ਨਾਲ ਬਿਜ਼ਨਸ ਬਾਹਰ ਨੂੰ ਭੱਜਣਗੇ, ਵੀ ਉਹਨਾਂ ਨੇ ਕੀ ਜਿਹੜਾ ਉਹ ਕਰਨਗੇ। ਮੈਨੂੰ ਲੱਗਦਾ ਰਮਨ ਜੀ ਟਰੱਕਾਂ ਨਾਲੋਂ ਗੈਸ ਸਟੇਸ਼ਨ ਵਾਲਿਆਂ ਦਾ ਜ਼ਿਆਦਾ ਬੁਰਾ ਹਾਲ ਹੋਣਾ ਹੈ ਜੇ ਗੱਲ ਹੁੰਦੀ ਹੈ। ਨਹੀਂ ਦੇਖੋ ਗੱਲ ਇਦਾਂ ਆ, ਦੇਖੋ ਮੈਂ ਇੱਕ ਚੀਜ਼ ਨੂੰ ਇੱਕ ਗੱਲ ਨੂੰ ਇਹ ਕਰਦਾ ਕਿ ਦੇਖੋ ਜਦੋਂ ਆਪਾਂ 2000 ਜਿਹੜੇ ਆਪਣਾ 2000 अर्ਲੀ 2000 ਜਾਂ 2010 ਦੇ ਜਿਹੜੇ ਦਰਮਿਆਨ ਸੀਗਾ ਟਾਈਮ, ਉਦੋਂ ਮੇਰੇ ਖਿਆਲ ਟਰੱਕਿੰਗ ਇੰਡਸਟਰੀ ਜਦੋਂ ਫੁੱਲੀ ਡੈਫ ਤੇ ਗਈ ਆ, ਜਿਹੜਾ ਡੈਫ ਫਿਊਲ ਜਿਹੜਾ ਹੈਗਾ ਜਾਂ ਟਰੱਕ ਜਿਹੜੇ ਆ ਉਹ ਐਮਿਸ਼ਨ ਕੰਟਰੋਲ 'ਚ ਗਏ ਆ, ਮੇਰੇ ਖਿਆਲ ਜਿੰਨਾ ਕੁ ਨੁਕਸਾਨ ਟਰੱਕਿੰਗ ਇੰਡਸਟਰੀ ਨੂੰ ਹੋਇਆ ਆ, ਜਿੰਨਾ ਕੁ ਜਿਹੜਾ ਝਟਕਾ ਟਰੱਕਿੰਗ ਇੰਡਸਟਰੀ ਨੇ ਝੱਲਿਆ ਆ ਉਸ ਸਮਿਆਂ ਦੇ ਵਿੱਚ, ਜਿੱਥੇ ਕਿ ਹੁਣ ਦੇਖੋ ਟਰੱਕਿੰਗ ਇੰਡਸਟਰੀ ਦੇ ਵਿੱਚ ਕਿੱਡਾ ਵੱਡਾ ਕੰਮ ਹੈ ਕਿ 7 ਸਾਲ ਤੋਂ ਵੱਧ ਪੁਰਾਣਾ ਟਰੱਕ ਤੁਸੀਂ ਰੱਖ ਹੀ ਨਹੀਂ ਸਕਦੇ, ਨਾ 7 ਸਾਲ ਤੋਂ ਵੱਧ ਪੁਰਾਣਾ ਤੁਸੀਂ ਰੀਫਰ ਚਲਾ ਸਕਦੇ ਆ, ਜਾਂ ਉਹਦੇ ਵਿੱਚ ਉਹ ਸਪੈਸ਼ਲ ਜਿਹੜੇ ਫਿਲਟਰ ਆ ਉਹ ਆ। ਔਰ ਹੁਣ ਉਹ ਦੇਖੋ ਉਹਦੇ ਵਿੱਚ ਵੀ ਕਿੱਡੀ ਵੱਡੀ ਗੱਲ ਹੋਈ ਆ ਕਿ ਜਿਹੜੇ ਇਹ ਡੈਫ ਵਾਲੇ ਟਰੱਕ ਹੈਗੇ ਆ, ਜਿਹੜਾ ਡੈਫ ਦਾ ਟਰੱਕ ਹੈਗਾ ਉਹ ਜਿਹੜਾ ਡੈਫ ਦੇ ਥੱਲੇ ਤੁਹਾਡਾ ਜਿਹੜਾ ਫਿਲਟਰ ਲੱਗਾ ਜਿਹਦੇ ਵਿੱਚੋਂ ਦੀ ਫਿਊਲ ਲੰਘਦਾ ਆ, ਉਹ ਫਿਊਲ ਜਿਹੜਾ ਆ ਉਹਦਾ ਪ੍ਰੈਸ਼ਰ ਜਿਹੜਾ ਆ ਉਹ ਇੰਨਾ ਜ਼ਿਆਦਾ ਵਧਾਤਾ ਆ ਪੁਰਾਣੇ ਟਰੱਕਾਂ ਤੋਂ, ਤੇ ਉਹ ਫਿਊਲ ਨੂੰ ਥੱਲੇ ਹੀਟ ਅਪ ਕਰਕੇ 1000 ਗੁਣਾ ਵੱਧ ਟੈਂਪਰੇਚਰ ਦੇ ਉੱਤੇ ਤੇ ਉਹਨੂੰ ਸਾੜਿਆ ਜਾਂਦਾ ਇੰਜਣ ਦੇ ਥੱਲੇ, ਤਾਂ ਕਿ ਉਹ ਧੂੰਆਂ ਬਣ ਕੇ ਬਾਹਰ ਨਾ ਨਿਕਲ ਸਕੇ। ਸੋ ਜਿਹੜੀ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਅੱਗਾਂ ਨੂੰ ਟਰੱਕਾਂ ਨੂੰ ਇੱਕਦਮ ਅੱਗ ਪੈਂਦੀ ਆ, ਬਹੁਤ ਜਿਹੜੇ ਟਰੱਕ ਇੱਕਦਮ ਅੱਗ ਲੱਗ ਜਾਂਦੀ ਆ, ਉਹਦੇ ਵਿੱਚ ਵੀ ਮੇਰੇ ਖਿਆਲ ਦੇ ਵਿੱਚ ਡੈਫੀਨੇਟਲੀ ਕਿਤੇ ਨਾ ਕਿਤੇ ਜਿਹੜਾ ਡਰਾਈਵਰ ਸੇਫਟੀ ਦਾ ਆ ਉਹਨੂੰ ਕਿਤੇ ਨਾ ਕਿਤੇ ਅਖੌਲੇ ਕੀਤਾ ਗਿਆ, ਕਿਉਂਕਿ ਇਹ ਇੱਕ ਚੀਜ਼ ਬੜਾ ਮੁੱਦਾ ਇਹ ਚੁੱਕ ਉੱਠ ਰਿਹਾ ਟਰੱਕ ਦੇ ਥੱਲੇ ਜਿਹੜਾ ਤੇਲ ਨੂੰ ਸਾੜਨਾ ਜਿਹੜਾ ਏਦਾਂ ਉਹ ਜਿਹੜਾ ਸਾੜਨਾ, ਕਿਉਂਕਿ ਦੇਖੋ ਪਹਿਲਾਂ ਸੀਗਾ ਜਿਹੜਾ ਰੈਗੂਲਰ ਟਰੱਕ ਹੁੰਦਾ ਸੀ ਉਹਦੇ ਵਿੱਚ ਜਿਹੜਾ ਇੰਜਣ ਦਾ ਜਿਹੜਾ ਡੀਜ਼ਲ ਦਾ ਪ੍ਰੈਸ਼ਰ ਮਾਰ ਕੇ ਅੰਦਰ ਟਰੱਕ ਦੇ ਇੰਜਣ ਦੇ ਵਿੱਚ ਜਾਂਦਾ ਸੀ ਉਹ ਬਹੁਤ ਘੱਟ ਸੀਗਾ, ਤੇ ਉੱਥੇ ਫਿਊਲ ਜ਼ਿਆਦਾ ਦੇਰ ਬਲਦਾ ਸੀ, ਉਹਦਾ ਧੂੰਆਂ ਬਣਦਾ ਸੀ, ਉਹ ਨਿਕਲਦਾ ਸੀ। ਹੁਣ ਜਿਹੜਾ ਸਿਸਟਮ ਕੀਤਾ ਉਹਦੇ ਵਿੱਚ ਉਹਨਾਂ ਨੇ ਕੀਤਾ ਕਿ ਡੈਫ ਫਿਊਲ ਦੇ ਨਾਲ ਉਹਨੂੰ ਉੱਥੇ ਇੰਨਾ ਜ਼ਿਆਦਾ ਟੈਂਪਰੇਚਰ ਵਧਾ ਦਿੱਤਾ ਜਾਂਦਾ ਆ ਜੀ ਉੱਥੇ ਹੀ ਸੜ ਜਾਵੇ। ਇੱਥੋਂ ਤੱਕ ਮੇਰਾ ਮੈਂ ਜਿੰਨੀ ਕੁ ਮੇਰੀ ਮੈਂ ਸੁਣਿਆ ਜਾਂ ਪੜ੍ਹਿਆ ਆ ਉਹਦੇ 'ਚ 1000 ਗੁਣਾ ਤੱਕ ਉਹਦਾ ਟੈਂਪਰੇਚਰ ਵਧਾ ਦਿੱਤਾ। ਹੁਣ ਇਹ ਦੇਖੋ ਨਾ ਕਿ ਟਰੱਕ ਦੀ ਕੈਬ ਦੇ ਥੱਲੇ ਤੁਸੀਂ ਟੈਂਪਰੇਚਰ 1000 ਗੁਣਾ ਵਧਾਤਾ, ਪਰ ਉਹਦੀ ਸੇਫਟੀ ਕੀ ਰੱਖੀ? ਜੀ ਠੀਕ ਹੈ ਨਾ। ਸੋ ਆ ਗਈਆਂ ਇੱਕਦਮ ਅੱਗਾਂ ਲੱਗਦੀਆਂ ਟਰੱਕਾਂ ਨੂੰ, ਅੱਜ ਇੱਕਦਮ ਏਦਾਂ ਹੋ ਜਾਂਦਾ ਆ। ਆਪਣੇ ਲਾਗੇ ਹੁਣ ਕਿੰਨੇ ਹਾਦਸੇ ਹੋਏ ਆ, ਤੇ ਉਹ ਚੀਜ਼ਾਂ ਵੀ ਜਿਹੜੀਆਂ ਆ ਸੇਫਟੀ ਵੀ ਕਿਸੇ ਨਾ ਕਿਸੇ ਪਾਸੇ ਜਿਹੜੀ ਆ ਅਖੌਲੇ ਕੀਤੀ ਜਾਂਦੀ ਆ। ਪਰ ਦੂਸਰੇ ਪਾਸੇ ਜੇ ਦੂਜਾ ਪਾਸਾ ਕਰੀਏ ਤੇ ਚੇਂਜ ਇਜ਼ ਦਾ ਨੇਮ ਆਫ ਦਾ ਲਾਈਫ। ਇਹ ਤਾਂ ਹੈ ਨੇਮ ਆਫ ਦਾ ਲਾਈਫ। ਤੇ ਜੇ ਚੇਂਜ ਜਿਹੜੀ ਆ ਉਹਦੇ ਚੇਂਜ ਦੇ ਵਿੱਚ ਆਪਾਂ ਹਿੱਸਾ ਲਵਾਂਗੇ ਤੇ ਉਹ ਸ਼ਾਇਦ ਚੇਂਜ ਸਾਨੂੰ ਐਡੀ ਔਖੀ ਨਾ ਲੱਗੇ, ਪਰ ਚੇਂਜ ਸਾਨੂੰ ਉਦੋਂ ਔਖੀ ਲੱਗਦੀ ਆ ਜਦੋਂ ਇੱਕਦਮ ਅਸੀਂ ਹਿੱਸਾ ਨਹੀਂ ਲੈਂਦੇ ਪ੍ਰੋਸੈਸ ਦੇ ਵਿੱਚ, ਤੇ ਇੱਕਦਮ ਚੇਂਜ ਜਿਹੜੀ ਆ ਸਾਡੇ ਮੂੰਹ ਦੇ ਅੱਗੇ ਲਿਆਣ ਕੇ ਰੱਖ ਦਿੱਤੀ ਜਾਂਦੀ ਹੈ। ਜਾਂ ਉਦੋਂ ਸਾਨੂੰ ਪਤਾ ਲੱਗਦਾ ਜਦੋਂ ਸਾਨੂੰ ਬਿਲਕੁਲ ਹੀ ਪਤਾ ਲੱਗਦਾ ਵੀ ਅੱਜ ਹੁਣ ਗੱਡੀ ਲੈ ਕੇ ਨਹੀਂ ਜਾ ਸਕਦੇ, ਕਿਉਂਕਿ ਅੱਜ ਹੁਣ ਗੱਡੀ ਜਿਹੜੀ ਡੀਜ਼ਲ ਵਾਲੀ ਚੱਲਣੀ ਨਹੀਂ, ਉਹ ਸਾਨੂੰ ਇਲੈਕਟ੍ਰਿਕ ਵਾਲੀ ਹੋਣੀ। ਉਦੋਂ ਸਾਨੂੰ ਸ਼ੌਕ ਲੱਗਦਾ, ਉਦੋਂ ਸਾਨੂੰ ਤੰਗੀ ਹੁੰਦੀ ਆ ਚੇਂਜ ਕਰਨ 'ਚ। ਪਰ ਜੇ ਅਸੀਂ ਪ੍ਰੋਸੈਸ 'ਚ ਹਿੱਸਾ ਲੈਂਦੇ ਆ ਫਿਰ ਉਹ ਜਿਹੜੀ ਚੇਂਜ ਆ ਉਹ ਥੋੜ੍ਹੀ ਜਿਹੀ ਸੌਖੀ ਹੋ ਜਾਂਦੀ ਆ। ਜੀ ਆਪਣੇ ਨਾਲ ਜੁੜੇ ਨੇ ਭਗਵੰਤ ਰਾਏ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਜੇ ਆਪਾਂ ਕਹੀਏ ਚੇਂਜ ਦੀ ਗੱਲ ਕਰੀਏ ਵੀਰ ਜੀ, ਮੈਨੂੰ ਯਾਦ ਆ ਮੈਂ 2000 ਦੇ ਵਿੱਚ ਔਰ ਅਪਰੋਕਸੀਮੇਟਲੀ 2000 ਦੇ ਵਿੱਚ ਮੈਂ ਕੰਪਿਊਟਰ ਲਿਆ ਸੀਗਾ। ਉਸ ਟਾਈਮ ਆਪਾਂ ਨਾ 512 MB ਰੈਮ ਲੈਂਦੇ ਹੁੰਦੇ ਸੀ ਕੰਪਿਊਟਰ ਤੇ, ਬਹੁਤ ਸਪੀਡ ਮੰਨੀ ਜਾਂਦੀ ਸੀ 512 ਨੂੰ, ਤੇ 32 GB ਹਾਰਡ ਡਰਾਈਵ ਲੈਂਦੇ ਹੁੰਦੇ ਸੀ ਕਿ ਬਹੁਤ ਜ਼ਿਆਦਾ ਸਪੇਸ ਹੈ ਜੀ। ਤੇ ਅੱਜ ਜੇ ਦੇਖੀਏ ਅੱਜ 6 ਤੋਂ 8 GB ਰੈਮ ਮੋਬਾਈਲ ਦੇ ਵਿੱਚ ਤੇ 1 TB ਡਰਾਈਵ ਮੋਬਾਈਲ ਦੇ ਵਿੱਚ ਨਾਰਮਲ ਹੈ। ਤੇ ਤੁਸੀਂ ਆਪ ਦੇਖ ਲਓ ਕਿੰਨਾ ਚੇਂਜ ਹੈ। ਤੇ ਕਾਰ ਕਦੇ ਸੋਚੀ ਨਹੀਂ ਸੀ, ਮੋਬਾਈਲ ਕਦੇ ਸੋਚਿਆ ਨਹੀਂ ਸੀ, ਚੇਂਜ ਤਾਂ ਆਉਣਾ ਹੀ ਆਉਣਾ। ਤੇ ਪੰਪ ਵੀ ਉਵੇਂ ਦੇ ਹੀ ਫੰਕਸ਼ਨ ਹੋਊਗਾ ਹੀ, ਪੰਪ ਤੇ ਵੀ ਹੋ ਸਕਦਾ ਉੱਥੇ ਕੀ
ਕਿਵੇਂ ਦੇ ਚਾਰਜਰ ਲਾਉਗੇ, ਕੀ ਪਤਾ ਫਾਸਟ ਚਾਰਜਰ ਲਾ ਦੇਣ, ਕੀ ਕਰ ਦੇਣ, ਕੁਛ ਨਹੀਂ ਪਤਾ ਜੀ ਅੱਗੇ ਆਉਣ ਵਾਲੇ ਟਾਈਮ ਦਾ। ਜੀ ਨਹੀਂ ਬਿਲਕੁਲ, ਉਹ ਤੇ ਹੈ ਹੀ। ਅਸੀਂ ਨਹੀਂ ਕਹਿੰਦੇ ਬਿਲਕੁਲ। ਵੀ ਜੇ ਆਪਾਂ ਚੇਂਜ ਕਹੀਏ ਕਿ ਹੋਣਾ ਨਹੀਂ ਹੈ, ਅਸੀਂ ਕਹਿੰਦੇ ਵੀ ਉਹਦੇ ਲਈ ਤਿਆਰੀ ਵੀ ਰਹਿਣੀ ਚਾਹੀਦੀ ਹੈ ਨਾ, ਵੀ ਹਾਂਜੀ, ਜੇ ਆਪਾਂ ਰਿਸੋਰਸਿਸ ਕਿੱਦਾਂ ਆਉਣੇ ਆ, ਉਹਦੇ ਵਿੱਚ ਨਵੀਆਂ ਜੌਬਸ ਕਿਹੜੀਆਂ ਆਉਣੀਆਂ, ਕਿੱਦਾਂ ਕ੍ਰੀਏਟ ਹੋਣੀਆਂ। ਤੁਸੀਂ ਬੈਨ ਕਰਨ ਨੂੰ ਤਾਂ ਕਹਿਤਾ, ਨੋ ਡਾਊਟ। ਚਲੋ ਜੀ, ਤੁਸੀਂ ਵੀ ਪੋਜ਼ਿਟਿਵ ਸੋਚ ਦੇ ਨਾਲ ਚੱਲ ਰਹੇ ਆ ਵੀ ਆਪਾਂ ਧਰਤੀ ਨੂੰ ਜਿਹੜਾ ਉਹ ਠੀਕ ਕਰਨਾ, ਪਰ ਆਪਾਂ ਇਹ ਵੀ ਤੇ ਨਾਲ ਦੇਖਣਾ ਵੀ ਦੂਜੇ ਲੋਕਾਂ ਦੀਆਂ ਜੌਬਾਂ ਥੋੜ੍ਹੀ ਆਪਾਂ ਲੈ ਕੇ ਜਾ ਸਕਦੇ ਹਾਂ। ਉਹ ਵੀ ਚੀਜ਼ਾਂ ਨਾਲ ਚਾਹੀਦੀਆਂ ਨਾ। ਬਿਲਕੁਲ ਇਸ ਵੇਲੇ ਉਹੀ ਚੀਜ਼ ਹੈ ਨਾ, ਜਿਹੜਾ ਰੂਲ ਮੇਕਿੰਗ ਪ੍ਰੋਸੈਸ ਆ ਉਹਦੇ ਵਿੱਚ ਇਹੋ ਹੀ ਚੀਜ਼ਾਂ ਡਿਸਕਸ ਹੋਣੀਆਂ ਆ। ਉਹਦੇ ਵਿੱਚ ਇਹੋ ਹੀ ਚੀਜ਼ਾਂ ਹੋਣੀਆਂ ਕਿ ਕੱਲ ਨੂੰ ਡੈਫੀਨੇਟਲੀ ਜਦੋਂ ਇਹ ਸਾਰੀ ਕਮੇਟੀਆਂ ਬਹਿੰਦੀਆਂ ਹੈਗੀਆਂ, ਸਲਾਹ ਕਰਦੀਆਂ, ਮਸ਼ਵਰਾ ਹੁੰਦਾ, ਗੱਲਬਾਤ ਹੁੰਦੀ ਆ, ਉਦੋਂ ਇਹ ਚੀਜ਼ਾਂ ਡਿਸਕਸ ਕੀਤੀਆਂ ਜਾਂਦੀਆਂ ਕਿ ਠੀਕ ਹੈ, ਆਹ ਕੰਮ ਕਰਨ ਦੇ ਵਿੱਚ ਆਹ 100 ਜੋਬਾਂ ਜਾਣੀਆਂ, ਪਰ ਇਹਨੂੰ ਅਸੀਂ ਰਿਪਲੇਸ ਜਦੋਂ ਕਰਨਾ, ਕਿਉਂਕਿ ਇਨਫਰਾਸਟ੍ਰਕਚਰ ਜਿਹੜਾ ਰਿਪਲੇਸ ਹੋਣਾ ਆ, ਠੀਕ ਹੈ ਨਾ। ਭਾਈ ਸਾਹਿਬ ਉਹਨਾਂ ਨੇ ਕਿਹਾ ਕਿ ਕਿੱਦਾਂ ਚਾਰਜ ਕਰਨ ਦੇ, ਕਿੱਦਾਂ ਆਉਣਗੇ। ਡੈਫੀਨੇਟਲੀ ਉਹਦੇ ਵਿੱਚ ਜਿੱਦਾਂ ਹੁਣ ਤੁਸੀਂ ਚਾਰਜ ਕਰਨਾ ਹੈ, ਜੇ ਹੁਣ ਤੁਸੀਂ ਆਪਣੇ ਘਰੇ ਬਿਜਲੀ ਤੁਹਾਡੇ ਜਿਹੜੇ ਬਿੱਲ ਆਉਂਦੇ ਆ, ਉਹਦੇ ਵਿੱਚ ਟੀਅਰ ਸਿਸਟਮ ਹੁੰਦਾ ਆ ਕਿ ਤੁਸੀਂ ਇੰਨੇ ਵਜੇ ਤੇ ਇੰਨੇ ਵਜੇ ਤੱਕ ਕਰੋਗੇ ਤੇ ਇੰਨੇ ਪੈਸੇ ਲੱਗਣਗੇ। ਸੋ ਇਦਾਂ ਟੀਅਰ ਸਿਸਟਮ ਬਣੂਗਾ, ਕੁਛ ਨਾ ਕੁਛ ਇਦਾਂ ਦੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਹੁਣ ਇਸ ਵੇਲੇ ਡਿਸਕਸ਼ਨ ਦੇ ਵਿੱਚ ਹੈਗੀਆਂ। ਤੇ ਡੈਫੀਨੇਟਲੀ ਇਹ ਗੱਲ ਹੁੰਦੀ ਹੈ, ਠੀਕ ਹੈ, ਜੌਬਾਂ ਥੋੜ੍ਹੀਆਂ ਘਟਣਗੀਆਂ, ਪਰ ਜੌਬਾਂ ਜੇ ਇਨਫਰਾਸਟ੍ਰਕਚਰ ਚੇਂਜ ਹੁੰਦਾ, ਇਨਫਰਾਸਟ੍ਰਕਚਰ ਨੂੰ ਬਿਲਡ ਕਰਨ ਨੂੰ ਜੌਬਾਂ ਚਾਹੀਦੀਆਂ, ਉਹੋ ਜਿਹੇ ਗੈਸ ਸਟੇਸ਼ਨ ਬਿਲਡ ਕਰਨ ਨੂੰ ਜੌਬਾਂ ਲੱਗਣੀਆਂ। ਸੋ ਕਈ ਕੁਛ ਹੈਗਾ ਜਿਹੜਾ ਇੱਕ ਚੇਂਜ ਦੇ ਵਿੱਚ ਕਹਿੰਦੇ ਹੁੰਦੇ ਆ ਖੁੱਸਦਾ ਵੀ ਆ ਤੇ ਕੁਝ ਮਿਲਦਾ ਵੀ ਆ। ਕਈ ਚੀਜ਼ਾਂ ਮਿਲਦਾ ਹੈ। ਥੈਂਕ ਯੂ ਵੀਰ ਜੀ ਕਾਲ ਦੇ ਲਈ। ਕੁਝ ਨਾ ਕੁਝ ਉੱਤੇ ਥੱਲੇ ਹੋ ਜਾਂਦਾ, ਜ਼ਰੂਰੀ ਆ ਜੀ। ਥੈਂਕ ਯੂ ਭਗਵੰਤ ਜੀ ਕਾਲ ਦੇ ਲਈ। ਥੈਂਕ ਯੂ। ਸੋ ਬਿਲਕੁਲ ਰਮਨ ਜੀ, ਜੇ ਇਹ ਤਾਂ ਥੋੜ੍ਹਾ ਲੇਟ ਹੋ ਗਿਆ। ਜੇ ਬਰਨੀ ਸੈਂਡਰਸ 2016 ਦੇ ਵਿੱਚ ਜਿੱਤ ਜਾਂਦੇ, ਉਸ ਟਾਈਮ 'ਤੇ ਉਹਨਾਂ ਨੇ ਅਨਾਊਂਸ ਕੀਤਾ ਸੀ ਵੀ ਸਟੇਟ ਆਫ ਦੀ ਆਰਟ ਰੇਲਵੇ ਸਿਸਟਮ ਹੈ ਬਣਾਉਣਾ ਆ, ਅਤੇ ਟਰੱਕਿੰਗ ਦਾ ਵੱਡਾ ਇਸ਼ੂ ਉਹਨਾਂ ਦੇ ਵੇਲੇ ਬਣਿਆ ਸੀ ਵੀ ਟਰੱਕਿੰਗ ਬੰਦ ਹੋਣੀ ਚਾਹੀਦੀ, ਜਾਂ ਉਹਨਾਂ ਨੇ $216 ਬਿਲੀਅਨ ਇਲੈਕਟ੍ਰਿਕ ਟਰੱਕਿੰਗ ਦੇ ਲਈ ਰੱਖਿਆ ਸੀ ਆਪਣਾ ਜਿਹੜਾ ਬਜਟ ਦੇ ਲਈ। ਜੀ ਬਿਲਕੁਲ, ਦੇਖੋ ਚੇਂਜਸ ਚਾਹੀਦੇ ਆ। ਆਪਾਂ ਵੀ ਦੇਖਦੇ ਹਾਂ ਵੀ ਪੋਲਿਊਸ਼ਨ ਬਹੁਤ ਆ, ਉਹ ਸਾਰੀਆਂ ਚੀਜ਼ਾਂ ਹੈਗੀਆਂ, ਉਹ ਵੀ ਨਾਲ ਦੇ ਨਾਲ ਆ ਵੀ ਲੋਕਾਂ ਦੀ ਰੋਜੀ ਰੋਟੀ ਵੀ ਨਾਲ ਦੇ ਨਾਲ ਜਿਹੜੇ, ਸੋ ਬੈਲੈਂਸ ਬਣਾਉਣਾ ਬੜਾ ਇੱਕ ਵੱਡਾ ਕੰਮ ਹੈਗਾ ਆ ਜੀ। ਰਾਜਨ, ਇਹਦੇ ਵਿੱਚ ਨਾ ਇੱਕ ਚੀਜ਼ ਮੈਂ ਬਿਲਕੁਲ ਕਹੂੰਗਾ ਕਿ ਜਿਹੜੀ ਸਾਡੇ ਇੱਥੇ ਅਮਰੀਕਾ ਦੇ ਵਿੱਚ ਜਿਹੜੀ ਬਿਲਕੁਲ ਲੈਗਿੰਗ ਹੈਗੀ ਆ, ਜਿਹੜੀ ਬਿਲਕੁਲ ਘੱਟ ਹੈਗੀ ਆ, ਜਿਹੜੀ ਪਬਲਿਕ ਟ੍ਰਾਂਜ਼ਿਟ ਸਿਸਟਮ ਹੈਗਾ ਨਾ, ਪਬਲਿਕ ਟ੍ਰਾਂਜ਼ਿਟ ਸਿਸਟਮ ਉਹ ਹੈ ਨੀ ਗਾ। ਤੁਸੀਂ ਯੂਰਪ ਦੇ ਵਿੱਚ ਚਲੇ ਜਾਓ, ਤੁਸੀਂ ਯੂਰਪ ਦੇ ਵਿੱਚ ਸਾਰੇ ਯੂਰਪ ਦੇ ਵਿੱਚ ਬਾਈ ਟ੍ਰੇਨ ਤੁਸੀਂ ਟਰੈਵਲ ਕਰ ਸਕਦੇ ਆ, ਬੜੇ ਈਜ਼ੀਲੀ ਟਰੈਵਲ ਕਰ ਸਕਦੇ ਆ। ਤੇ ਹੁਣ ਦੇਖੋ ਨਾ ਕਿ ਜੇ ਮੈਂ ਆਪਣੀ ਸਿਟੀ ਦੀ ਗੱਲ ਲੈਂਦਾ ਆ, ਠੀਕ ਹੈ ਨਾ, ਕਿ ਜਿਹੜਾ ਫ੍ਰਿਜ਼ਨੋ ਹੈਗਾ, ਫ੍ਰਿਜ਼ਨੋ ਦੇ ਆਲੇ ਦੁਆਲੇ ਕਰਮਨ ਹੈਗਾ ਆ, ਸੈਲਮਾ ਹੈਗਾ ਆ, ਸੈਂਗਰ ਆ, ਮਡੇਰਾ ਆ, ਠੀਕ ਹੈ ਨਾ। ਹੁਣ ਇਹ ਜਿਹੜੇ ਛੋਟੇ ਟਾਊਨ ਆਲੇ ਦੁਆਲੇ ਹੈਗੇ ਆ, ਇਹਨਾਂ ਚੋਂ ਜੇ ਕਿਸੇ ਨੇ ਵਿਦਆਊਟ ਕਾਰ ਕੋਈ ਰਹਿੰਦਾ ਤੇ ਉਹਨੇ ਫ੍ਰਿਜ਼ਨੋ ਆਉਣਾ ਤੇ ਕਦੀ ਆ ਹੀ ਨਹੀਂ ਸਕਦਾ। ਸੱਚੀ ਗੱਲ, ਉਹ ਇੰਨੀ ਟੈਕਸੀ ਲਵੇ ਨਾ ਆਵੇ। ਤੇ ਜੇ ਇਹਨਾਂ ਸਿਟੀਜ਼ ਦੇ ਵਿੱਚ ਇੱਕ ਛੋਟੀ ਟ੍ਰੇਨ ਟ੍ਰਾਂਜ਼ਿਟ ਸਿਸਟਮ ਲੱਗਾ ਹੋਵੇ ਤੇ ਕਿੰਨੀ ਕੁ ਜਿਹੜੀ ਪਬਲਿਕ ਹੈਗੀ ਆ ਇਹਨਾਂ ਛੋਟੇ ਸ਼ਹਿਰਾਂ ਦੇ ਵਿੱਚੋਂ, ਜਿਨ੍ਹਾਂ ਦੇ ਕੋਲ ਉਹ ਮੀਨਸ ਨਹੀਂ ਹੈਗੇ, ਉਹ ਉੱਠ ਕੇ ਤੇ ਇੱਕ ਵੱਡੇ ਸ਼ਹਿਰ 'ਚ ਜੌਬ ਕਰਨ ਆ ਸਕਦਾ, ਆਪਣੇ 10-15 ਮਿੰਟ ਅੱਧੇ ਘੰਟੇ ਦੀ ਰਾਈਡ ਦੇ ਨਾਲ ਉਹ ਆਵੇ ਤੇ ਰਾਈਡ ਨਾ ਜਾਵੇ, ਠੀਕ ਹੈ ਨਾ। ਹੁਣ ਜਿਹੜੀ ਬੁਲਟ ਟ੍ਰੇਨ ਬਣਾਤੀ ਆ, ਬੁਲਟ ਟ੍ਰੇਨ ਆਮ ਪਬਲਿਕ ਵਾਸਤੇ ਤਾਂ ਉਹ ਕਿਸੇ ਕੰਮ ਦੀ ਨਹੀਂ ਗੀ। ਆਮ ਪਬਲਿਕ ਨੂੰ ਤਾਂ ਆਰਟਰੀਜ਼ ਤਾਂ ਚਾਹੀਦੀਆਂ ਨਾ। ਜਿਹੜੇ ਛੋਟੇ ਟਾਊਨਸ ਹੈਗੇ ਆ, ਇਹਨਾਂ ਨੂੰ ਪਹਿਲਾਂ ਨਾਲ ਜੋੜੋ, ਫਿਰ ਵੱਡੇ ਟਾਊਨ ਨੂੰ ਜੋੜੋ। ਹੁਣ ਛੋਟੇ ਟਾਊਨ ਤਾਂ ਜੁੜੇ ਨਹੀਂ ਤੇ ਵੱਡੇ ਨੂੰ ਵੱਡੇ ਨਾਲ ਜੋੜ ਕੇ ਤੇ ਫਿਰ ਉਹ ਵੀ ਜਿੰਨੀ ਕੁ ਉਹਦੀ ਕਾਸਟ ਹੋ ਚੱਲਦੀ ਆ, ਮੇਰੇ ਖਿਆਲ ਨਹੀਂ ਵੀ ਆਪਾਂ ਉਹਦੀ ਟਿਕਟ ਵੀ ਅਫੋਰਡ ਕਰੇ ਆਮ ਬੰਦਾ। ਬੁਲਟ ਟ੍ਰੇਨ ਤਾਂ ਹੁਣ ਡੈਡ ਹੋਣੀ ਆ, ਕਿਉਂਕਿ ਰਮਨ ਜੀ ਜਿਹੜੇ ਹੁਣ ਸ਼ਹਿਰ ਆ ਨਾ, ਲੋਕ ਸ਼ਹਿਰਾਂ ਤੋਂ ਭੱਜ ਰਹੇ ਹੈਗੇ ਆ ਪਿੰਡਾਂ ਵੱਲ ਨੂੰ, ਤੇ ਚਾਹੇ ਉਹ ਸੈਨੋਜ਼ੇ ਹੋਵੇ ਚਾਹੇ ਫ੍ਰਿਜ਼ਨੋ ਹੋਵੇ। ਜੇ ਨਹੀਂ, ਗੱਲ ਉਹ ਵੀ ਹੋ ਗਈ ਨਾ, ਜੇ ਹੁਣ ਛੋਟਾ ਟ੍ਰਾਂਜ਼ਿਟ ਸਿਸਟਮ ਜਿਹੜਾ ਆ ਉਹ ਬਣਿਆ ਹੋਵੇ ਤੇ ਆਪੇ ਲੋਕੀ ਕਾਰਾਂ ਨਾ ਯੂਜ਼ ਕਰਨ। ਹੁਣ ਆਪਣਾ ਇੰਗਲੈਂਡ ਦੇ ਵਿੱਚ ਲੈ ਲਓ ਜਾਂ ਆਪਣੇ ਉੱਥੇ ਲੈ ਲਓ, ਆਪਣੇ ਯੂਰਪ ਦੇ ਵਿੱਚ ਲੈ ਲਓ, ਉੱਥੇ ਹੁਣ ਇੱਕ ਤਾਂ ਜਿਹੜਾ ਪੈਟਰੋਲ ਹੈਗਾ ਆਲਮੋਸਟ $9-10 ਨੂੰ ਗੈਲਨ ਹੈਗਾ, ਠੀਕ ਆ। ਕਿੰਨਾ ਮਹਿੰਗਾ ਪੈਟਰੋਲ ਹੈਗਾ। ਪਹਿਲੀ ਗੱਲ ਤਾਂ ਇੰਨਾ ਮਹਿੰਗਾ, ਦੂਜੀ ਗੱਲ ਉੱਥੇ ਟ੍ਰੈਫਿਕ ਇੰਨਾ ਆ, ਕਾਰ ਉਦਾਂ ਨਹੀਂ ਚੰਗੀ ਲੱਗਦੀ ਕਿਸੇ ਨੂੰ, ਫਿਰ ਦੂਜੀ ਪਾਰਕਿੰਗ ਨਹੀਂ ਮਿਲਦੀ। ਸੋ ਸਾਰਾ ਕੁਝ ਹੀ ਉੱਥੇ ਪੰਗਾ ਆ। ਸਾਨੂੰ ਥੋੜ੍ਹਾ ਜਿਹਾ ਜੇ ਇੱਥੇ ਖੁੱਲ੍ਹਾ ਹੈ, ਸਾਨੂੰ ਉਹਦੇ ਫਾਇਦੇ ਵੀ ਆ, ਨੁਕਸਾਨ ਵੀ ਆ। ਸੋ ਜੇ ਪਬਲਿਕ ਟ੍ਰਾਂਜ਼ਿਟ ਸਿਸਟਮ ਨੂੰ ਡਿਵੈਲਪ ਕੀਤਾ ਜਾਵੇ ਨਾ, ਉਹਦੇ ਨਾਲ ਜਿਹੜੀ ਕਾਰਾਂ ਦੀ ਟ੍ਰੈਫਿਕ ਹੈਗੀ ਆ ਉਹ ਡੈਫੀਨੇਟਲੀ ਘੱਟ ਹੋਊਗੀ। ਔਰ ਮੇਰੇ ਖਿਆਲ ਇਹ ਵੀ ਇੱਕ ਇਨੀਸ਼ੀਏਟਿਵ ਹੋਣਾ ਚਾਹੀਦਾ, ਇਹ ਜਿਹੜਾ ਹੁਣ ਰੂਲ ਮੇਕਿੰਗ ਹੈ ਉਹਦੇ ਵਿੱਚ, ਕਿ ਕਾਰਾਂ ਇਹ ਨਹੀਂ ਵੀ ਸਾਰੀਆਂ ਚੇਂਜ ਕਰ ਦਿਓ, ਠੀਕ ਹੈ, ਚੇਂਜ ਕਰੋ, ਚੇਂਜ ਜ਼ਰੂਰੀ ਹੈ, ਪਰ ਉਹਦੇ ਨਾਲ ਜਿਹੜਾ ਪਬਲਿਕ
ਟ੍ਰਾਂਜ਼ਿਟ ਸਿਸਟਮ ਆ ਉਹ ਵੀ ਉਹਨੂੰ ਤਿਆਰ build ਕਰੋ। ਕਰਕੇ ਵੀ ਜੋੜ। ਬਿਲਕੁਲ ਬਿਲਕੁਲ, ਲੋਕਾਂ ਨੂੰ ਇਹ ਨਾ ਹੋਵੇ ਵੀ ਮੈਂ ਭਾਈ ਇੱਥੋਂ ਜਾਣਾ ਹੈ ਕਿਸੇ ਪਾਸੇ ਨੂੰ ਤਾਂ ਫਿਰ ਪਹਿਲਾਂ ਕਾਲਾਂ ਕਰਕੇ ਇਹੀ ਪੁੱਛਦਾ ਰਹੇ ਵੀ ਤੇਰੇ ਤੋਂ ਹੈਗੀ ਰਾਈਡ, ਅੱਜ ਹੈਗੀ ਰਾਈਡ ਮਿਲੂਗੀ ਰਾਈਡ ਇੱਦਾਂ ਜਾਂ ਜੀ। ਜਾਂ ਸਿੰਗਾਪੁਰ ਵਾਂਗ ਉਹਦੀ ਕਾਰਾਂ ਤੇ ਟੈਕਸੀ ਇੰਨਾ ਲਾਇਆ ਆ ਫਿਰ ਬੰਦਾ ਕਾਰ ਹੀ ਨਹੀਂ ਲੈਂਦਾ ਹੈਗਾ ਵੀ ਮਹਿੰਗੀ ਬਹੁਤ ਪੈਂਦੀ। ਨਹੀਂ ਇਹਦੇ ਨਾਲੋਂ ਤਾਂ ਫਿਰ ਇੰਡੀਆ ਕਈ ਵਾਰੀ ਚੰਗਾ ਲੱਗਦਾ ਵੀ ਹੋਰ ਕੁਝ ਨਹੀਂ ਤਾਂ ਬੰਦਾ ਸਲਮੇ ਤੋਂ ਟ੍ਰੇਨ ਦਾ ਰਕਸ਼ੇ ਦੇ ਕੇ ਰਹਿ ਜਾਂਦਾ। ਨਹੀਂ ਤਾਂ ਮਿੰਨੀ ਬੱਸਾਂ ਤਾਂ ਚੱਲੀ ਜਾਂਦੀਆਂ। ਸੁਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਸੁਰਜੀਤ ਬੋਲਦਾ ਫਰੈਸਨੋ ਤੋਂ ਜੀ। ਜੀ ਵੀਰ ਜੀ, ਚੇਂਜ ਤਾਂ ਬਹੁਤ ਜ਼ਰੂਰੀ ਹੈ। ਟੈਕਨੋਲੋਜੀ ਆਪਾਂ ਨੂੰ ਬਈ ਐਡਵਾਂਸ ਜਿਹੜੀ ਕੁਛ ਆ ਰਹੀ ਹੈ ਆਪਣੇ ਮਤਲਬ ਆਲ ਵਰਲਡ ਜਾਂ ਨੇਚਰ ਆ ਜੇ ਹਰ ਚੀਜ਼ ਵਾਸਤੇ ਚੰਗੀ ਹੁੰਦੀ ਹੈ। ਜਿੱਦਾਂ ਇਲੈਕਟ੍ਰਿਕ ਹੈਗਾ ਉਸ ਦਾ ਫਾਇਦਾ ਹੈਗਾ ਹੀ ਹੈ। ਬਾਕੀ ਠਹਿਰਾ ਵੀ ਜੌਬਾਂ ਦੀ ਤੇ ਗੈਸ ਸਟੇਸ਼ਨ ਇਹਨਾਂ ਦੇ ਵਾਸਤੇ ਕੁਛ ਨਾ ਕੁਛ ਹੋਣਾ। ਜਿਹੜਾ ਹਾਈਡਰੋਜਨ ਸੈੱਲ ਹੈ ਇਹਦੀ ਸੇਲ ਵੀ ਜ਼ਰੂਰੀ ਹੈ। ਇਲੈਕਟ੍ਰਿਕ ਚਾਰਜਿੰਗ ਸਿਸਟਮ ਬਹੁਤ ਜ਼ਰੂਰੀ ਹੈ ਆਪਾਂ ਨੂੰ। ਇਹਨਾਂ ਦੇ ਪਾਰਟਸ ਬਹੁਤ ਜ਼ਰੂਰੀ ਨੇ। ਇਹਨਾਂ ਦਾ ਹਰ ਚੀਜ਼ ਚਾਹੀਦੀ ਜੋ ਕਿ ਮੇ ਵੀ ਉਹਨਾਂ ਦੇ ਵਾਸਤੇ ਜਿਹੜੇ ਜੌਬ ਕ੍ਰੀਏਟ ਹੋਣੇ ਨੇ ਉਹ ਯੂਜ਼ ਹੋਣਾ ਹੀ ਹੋਣਾ ਹੈ। ਬਿਲਕੁਲ ਬਿਲਕੁਲ। ਅਸੀਂ 50 ਸਾਲ ਕਾਫੀ ਟਾਈਮ ਹੁੰਦਾ ਹੈ ਕਈ ਚੀਜ਼ ਨੂੰ ਨਾ ਡਿਸਪੋਜ਼ ਹੋਣ ਵਾਸਤੇ। ਜਿਵੇਂ ਕਾਰਾਂ ਹੋ ਗਈਆਂ, ਤੁਸੀਂ ਉਹ ਤੋਂ ਜ਼ਿਆਦਾ ਨਹੀਂ ਚਲਾ ਸਕਦੇ ਕਾਰ ਨੂੰ ਨਾ। ਆਲਮੋਸਟ 8 years 10 years ਦੈਨ ਆਫਟਰ ਉਹ ਪ੍ਰੋਬਲਮ ਹੀ ਦਿੰਦੀ ਹੈ ਕਾਰ, ਤੁਹਾਨੂੰ ਪਤਾ ਹੀ ਹੈ ਉਹ ਤਾਂ। ਚਲੋ ਥੈਂਕ ਯੂ ਜੀ। ਅਸੀਂ ਇਹ ਨਹੀਂ ਕਹਿੰਦੇ ਵੀ ਚੇਂਜ ਨਾ ਹੋਵੇ ਜਾਂ ਕਿੱਦਾਂ ਹੋਵੇ, ਗੱਲ ਆ ਵੀ ਰੋਡ ਮੈਪ ਪੂਰਾ ਜਿਹੜਾ ਉਸ ਦੇ ਲਈ ਜਿਹੜਾ ਸਹੀ ਤਰੀਕੇ ਦੇ ਨਾਲ ਤਿਆਰ ਹੋਣਾ ਚਾਹੀਦਾ। ਇਹ ਤੇ ਹੈ ਨਹੀਂ ਆ ਵੀ ਜ਼ਿੰਦਗੀ 'ਚ ਆਪਣੇ ਕੋਈ ਪਹਿਲਾ ਚੇਂਜ ਆਪਾਂ ਦੇਖ ਰਹੇ ਹਾਂ। ਇਸ ਤੋਂ ਪਹਿਲਾਂ ਵੀ ਕਈ ਕੁਛ ਆਇਆ ਸੀ। ਟਾਂਗਿਆਂ ਤੋਂ ਆਪਾਂ ਇਹ ਮੋਟਰਸਾਈਕਲਾਂ ਤੋਂ ਬੱਸਾਂ ਤੇ ਟ੍ਰੇਨਾਂ ਤੇ। ਸਾਡਾ ਸ਼ੋਅ ਕਰਨ ਦਾ ਰਾਜਕਨ ਵੀਰ ਜੀ ਤੇ ਰਮਨ ਜੀ ਇਹ ਮੇਨ ਮਕਸਦ ਆ ਵੀ ਆਪਣੇ ਜਿਹੜੇ ਪੰਜਾਬੀ ਭੈਣ ਭਰਾ ਆ ਉਹ ਪ੍ਰਿਪੇਅਰ ਹੋਣੇ ਚਾਹੀਦੇ ਆ। ਅੱਜ ਤੋਂ ਮੈਨੂੰ ਯਾਦ ਆ ਵੀ 6-7 ਸਾਲ ਪਹਿਲਾਂ ਜਦੋਂ ਮੈਂ ਨਾ ਟੈਕਸੀ ਦੇ ਉੱਤੇ ਜ਼ਿਆਦਾ ਸ਼ੋਅ ਕਰਦਾ ਸੀ ਵੀ ਟੈਕਸੀ ਬਿਜ਼ਨਸ ਡੈੱਡ ਹੋ ਜਾਣਾ ਬਹੁਤੇ ਬਲੀਵ ਨਹੀਂ ਕਰਦੇ ਸੀ ਜਦੋਂ ਊਬਰ ਲਿਫਟ ਆਈ ਆ। ਹੁਣ ਦੇਖ ਲਓ ਵੀ 90% USA ਦੇ ਵਿੱਚ ਜਿਹੜਾ ਟੈਕਸੀ ਬਿਜ਼ਨਸ ਆ ਉਹ ਟੋਟਲੀ ਡੈੱਡ ਹੈਗਾ ਆ। ਜੀ ਜੀ ਬਿਲਕੁਲ। ਆਪਾਂ ਹਰਜੋਤ ਭਾਜੀ ਕਿੰਨਾ ਆਪਾਂ ਜ਼ੋਰ ਲਾ ਕੇ ਕਿਹਾ ਸੀਗਾ ਕਿ ਕਾਰ ਵਾਲਾ ਇਸ਼ੂ ਖੜਾ ਹੋ ਜਾਣਾ ਹੈ, ਮੁੜ ਕੇ ਕਿੰਨਾ ਜ਼ੋਰ ਲਾ ਕੇ ਕਿਹਾ ਸੀ ELD ਆ ਜਾਣੀ ਹੈ। ਤੇ ਉਹ ਜਿਹੜੀ ਚੇਂਜ ਆ ਉਹ ਡੈਫੀਨੇਟਲੀ ਇੱਕ ਮੌਕਾ ਹੁੰਦਾ। ਔਰ ਹੁਣ ਜਿਹੜੀਆਂ ਹਾਲਾਤ ਜਿਹੜੇ ਸਾਡੀ ਸਾਧ ਸੰਗਤ ਨੇ ਇੱਦਾਂ ਦੇ ਹਾਲਾਤ ਬਣਾਤੇ ਆ ਵੀ ELDਆਂ ਜਿਹੜੀਆਂ ਆ ਉਹ ਮਲਟੀਪਲ ELDਆਂ ਲਾਉਣੀਆਂ ਸ਼ੁਰੂ ਕਰਤੀਆਂ ਤੇ ਹੁਣ ਆਉਣ ਵਾਲੇ ਜਿਹੜੇ ਟਰੱਕ ਹੈਗੇ ਆ ਉਹਨਾਂ ਦੇ ਵਿੱਚ ਬਿਲਟ ਇਨ ELD ਆ ਰਹੀ ਹੈਗੀ ਆ। ਸੋ ਜਿਹੜੇ ਟਰੱਕ ਆ ਉਹਨਾਂ ਦੇ ਵਿੱਚ ਆਟੋਮੈਟਿਕਲੀ ਬਿਲਡ ਇਨ ELD ਹੋਏਗੀ। ਸੋ ਨਾ ਤੇ ਉਹਦੇ ਵਿੱਚ ਦੂਜੀ ਲੱਗੇਗੀ ਨਾ ਚੇਂਜ ਹੋਏਗੀ। ਸੋ ਆਪਾਂ ਆਪਣੀ ਜਿਹੜੀ ਤਿਆਰੀ ਖੁਦ ਕਰ ਲਈਏ ਹੈ ਨਾ। ਜੀ ਜੀ ਨਹੀਂ ਬਿਲਕੁਲ। ਸੋ ਬਿਲਕੁਲ ਤੁਸੀਂ ਵੀ ਸਰੋਤੇ ਜ਼ਰੂਰ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੋ। ਨੰਬਰ 408 272 5200 4082725200। ਦੇਖੋ ਜਿਹੜੇ ਆਈਡੀਆਜ਼ ਆ ਚੰਗੇ ਆ, ਵਧੀਆ ਆ। ਜਿੰਨਾ ਜ਼ਿਆਦਾ ਆਪਾਂ ਆਈਡੀਆ ਡਿਸਕਸ ਕਰਾਂਗੇ ਉਹਨਾਂ ਵਧੀਆ ਹੈ। ਜਿਹੜੀਆਂ ਪਬਲਿਕ ਮੀਟਿੰਗਸ ਆ ਉੱਦੋਂ ਜਾ ਕੇ ਕਾਰ ਵਾਲਿਆਂ ਨੂੰ ਦੱਸੋ ਵੀ ਸਾਨੂੰ ਕੀ ਪਰੇਸ਼ਾਨੀਆਂ ਹੋਣਗੀਆਂ, ਕੀ ਜਿਹੜਾ ਉਸ ਦੇ ਵਿੱਚ ਕੀ ਹੱਲ ਜਿਹੜਾ ਤੁਸੀਂ ਸੋਚਦੇ ਹੋ। ਗਵਰਨਮੈਂਟ ਕੰਪਨਸੇਟ ਕਰੂਗੀ ਟਰੱਕਾਂ ਨੂੰ ਜਾਂ ਲੋਕਾਂ ਨੂੰ ਕਿੱਦਾਂ ਜਿਹੜਾ ਉਹ ਕਰੂਗੀ। ਕੁਛ ਨਾ ਕੁਛ ਤਾਂ ਜਿਹੜਾ ਉਹ ਚਾਹੀਦਾ ਆ। ਦੇਖੋ ਥੋੜਾ ਬਹੁਤਾ ਲਾਲਚ ਤੇ ਲੋਕਾਂ ਨੂੰ ਵੀ ਦੇਣਾ। ਦੇਖੋ ਜਿਹੜੀਆਂ ਵੱਡੀਆਂ ਕੰਪਨੀਆਂ ਹੁੰਦੀਆਂ ਉਹਨਾਂ ਨੂੰ ਫਰਕ ਨਹੀਂ ਪੈਂਦਾ, ਉਹ ਤਾਂ ਕੋਈ ਨਾ ਕੋਈ ਡੀਲ ਬਣਾ ਜਾਂਦੀਆਂ। ਆਪਾਂ ਦੇਖੀਆਂ ਹੀ ਆ ELD ਦੇ ਮਾਮਲੇ ਵਿੱਚ ਵੀ ਕਈ ਕੰਪਨੀਆਂ ਜਿਹੜੀਆਂ ਆ ਉਹ ਐਗਜ਼ੈਂਪਸ਼ਨ ਲੈ ਗਈਆਂ ਹਨ। ਸੋ ਜਿਹੜਾ ਛੋਟਾ ਬੰਦਾ ਹੈ ਨਾ ਜਿਹਦੇ ਕੋਲ ਇੱਕ ਟਰੱਕ 2 4 5 ਉਹਨੂੰ ਅਸਰ ਜ਼ਿਆਦਾ ਪੈਣਾ ਹੁੰਦਾ ਆ ਜੀ। ਬਿਲਕੁਲ ਜੀ। ਇਹ ਮੈਨੂੰ ਜਿੱਦਾਂ ਹੁਣੇ ਹੀ ਨਾ ਟੈਕਸਟ ਆਇਆ ਕਿਸੇ ਦਾ ਕਿ ਜਿਹੜੀ ELD ਦਾ ਜਿਹੜਾ ਕੰਮ ਹੈਗਾ ਕਿ ਦੇਖੋ ਮੈਨੂੰ ਐਕਚੁਅਲੀ ਨਾ ਤਰੀਕੇ ਆਉਂਦੇ ਆ ਵੀ ਟੈਕਸਟ ਆਉਂਦੇ ਆ ਵੀ ਕਿਵੇਂ ਜਿਹੜੇ ਆ ਲੋਕੀ ਇਹ ਕੰਮ ਕਰਦੇ ਹੈਗੇ ਆ। ਸੋ ਜਿਵੇਂ 5 ਟਰੱਕ ਵਾਲੀ ਕੰਪਨੀ ਆ, 10 ਟਰੱਕ ਵਾਲੀ ਕੰਪਨੀ ਆ। ਸੋ 2 ਕੰਪਨੀਆਂ ਚੱਲ ਰਹੀਆਂ, 5 ਟਰੱਕ ਇੱਕ ਕੰਪਨੀ ਚੱਲ ਰਹੇ, 5 ਇੱਕ 'ਚ ਚੱਲ ਰਹੇ ਆ। ਸੋ ਉਹ ਜਦੋਂ ਡਰਾਈਵਰ ਇੱਥੋਂ ਲੋਡ ਲਾ ਕੇ ਆਉਂਦਾ ਉਹਨੂੰ ਇੱਕ ਕੰਪਨੀ ਦਾ ਟਰੱਕ ਤੇ ਅਗਲੀ ਵਾਰੀ ਦੂਜੀ ਕੰਪਨੀ ਦਾ ਟਰੱਕ, ਉਹੀ ਦੂਜੀ ELD ਦੂਜਾ ਸਾਰਾ ਕੁਝ ਹੋ ਜਾਂਦਾ। ਸੋ ਲੋਕੀ ਤਰੀਕੇ ਪਤਾ ਨਹੀਂ ਕਿੱਦਾਂ ਕੱਢਦੇ ਆ, ਪਰ ਮੈਨੂੰ ਹੈਰਾਨੀ ਹੁੰਦੀ ਆ ਵੀ ਚੰਗਾ ਕੰਮ ਕਰ ਲਈ ਉਹਦੇ। ਤੁਸੀਂ ਰਮਨ ਜੀ ਨਾ ਹੀ ਦੱਸਿਆ ਕਰੋ ਤਰੀਕਿਆਂ ਦਾ ਇਹ ਵਾਲਾ ਤਾਂ ਜਿਹਨੂੰ ਨਹੀਂ ਵੀ ਪਤਾ ਉਹ ਵੀ ਫਿਰ ਵਰਤ ਕੇ ਦੇਖੂਗਾ ਵੀ ਇੱਦਾਂ ਹੁੰਦਾ ਕਿ ਨਹੀਂ ਹੁੰਦਾ। ਤੁਸੀਂ ਉੱਦਾਂ ਦੱਸ ਦਿਆ ਕਰੋ ਵੀ ਨਵੇਂ ਤਰੀਕੇ ਆਏ ਆ, ਪਰ ਇਹ ਨਾ ਦੱਸਿਆ ਕਰੋ ਵੀ ਕਿੱਦਾਂ ਕਰਦਾ ਹੈ। ਜੀ ਠੀਕ ਹੈ ਜੀ। ਤੇ ਆਪਣੇ ਨਾਲ ਕੁਝ ਕਾਲਰ ਹੋਰ ਜੁੜੇ ਨੇ। ਰਾਜਾ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਕਿਹਾ ਜਿੱਦਾਂ ਇਹਨਾਂ ਨੇ ਹੁਣ ਕਾਨੂੰਨ ਕਹਿਤਾ ਵੀ ਇੱਦਾਂ ਚਲੋ 2035 ਤੱਕ ਹੋਣਾ ਚਾਹੀਦਾ, ਇੱਦਾਂ ਹੀ ਇਹਨਾਂ ਨੇ ਟਰੱਕਾਂ ਦਾ ਕਿਹਾ ਸੀਗਾ। ਦੇਖੋ ਮੈਂ 3 ਸਾਲ ਪਹਿਲਾਂ ਮੈਂ ਟਰੱਕ ਲਿਆ ਸੀ। ਟਰੱਕ ਲੈਣ ਲੱਗੇ ਹਾਂਜੀ ਆਹ ਮਾਡਲ ਨਾਲ ਲਈ, ਉਹ 'ਚ ਡੈਫ ਦੀ ਪ੍ਰੋਬਲਮ ਹੁੰਦੀ ਆ, ਜੇ ਤੁਸੀਂ ਪੁਰਾਣਾ ਲੈ ਲਿਆ ਤਾਂ ਉਹਦੇ ਸਾਈਨ ਆਉਂਦੇ ਰਹਿੰਦੇ ਆ। ਜਾਣੀ
ਅਸੀਂ ਨਵੇਂ ਨੇ, ਜਾਣੀ ਕਿ ਸਾਨੂੰ ਜਿਹੜਾ 30-35 ਟਰੱਕ 30-35 ਹਜ਼ਾਰ ਦੀ ਬਜਾਏ ਸਾਨੂੰ 1.5 ਲੱਖ ਦਾ ਲੈਣਾ ਪਿਆ। ਪਰ ਗੱਲ ਤਾਂ ਇਹ ਆ ਵੀ ਉਹ ਤਾਂ ਅਸੀਂ ਲੈ ਲਏ, ਪਰ ਜਿਹੜੇ ਹਜੇ ਵੀ ਕਹਿੰਦੇ 2022 ਤੱਕ ਮਿਲ ਗਈ, ਟਾਈਮ 2023 ਤੱਕ ਮਿਲ ਗਿਆ, ਉਹ 10-10 ਹਜ਼ਾਰ ਵਾਲੇ ਹਜੇ ਵੀ ਰੋਡ ਤੇ ਉਦੋਂ ਵੱਧ ਸਾਤੋਂ ਕਮਾ ਰਹੇ ਆ। ਅਸੀਂ ਉਦੋਂ 1.5 ਲੱਖ ਦਾ ਲੈ ਕੇ ਅਸੀਂ ਉਦੋਂ ਘੱਟ ਕਮਾ ਰਹੇ ਆ। ਜਾਂ ਤਾਂ ਗਵਰਨਮੈਂਟ ਟੋਟਲੀ ਬੰਦ ਕਰੇ, ਮੁੜ ਕੇ ਟਾਈਮ ਵਧਾਉਂਦੇ ਰਹਿੰਦੇ ਆ। ਨਹੀਂ, ਇਹ ਇਸ ਵੇਲੇ ਕੋਈ ਟਾਈਮ ਨਹੀਂ ਵਧਿਆ ਹੈਗਾ। ਇਸ ਵੇਲੇ ਕਿਸੇ ਦੇ ਉੱਤੇ ਕੋਈ ਵੀ ਟਾਈਮ ਨਹੀਂ ਹੈਗਾ। ਇਸ ਵੇਲੇ ਜਿਹੜੇ ਟਰੱਕਾਂ ਵਾਲਾ ਹੈਗਾ ਉਹ ਮਸਲਾ ਜਿਹੜਾ ਉਹ ਸਟੈਂਡ ਸਟਿਲ ਹੈਗਾ। ਸੋ ਜਿੰਨਾ ਵੀ ਜਿਹੜੀ ਲੀਨੀਅੰਸੀ ਮਿਲਣੀ ਸੀ, ਜਿਹੜਾ ਟਾਈਮ ਮਿਲਣਾ ਸੀ, ਉਹ ਮਿਲ ਚੁੱਕਾ। ਜਿਹੜਾ ਇਸ ਵੇਲੇ ਕੋਈ ਵੀ ਟਰੱਕ ਚੱਲ ਰਿਹਾ ਹੈਗਾ ਉਹ ਇਲੀਗਲ ਚੱਲ ਰਿਹਾ ਹੈਗਾ, ਜਾਂ ਉਹ ਥੱਲਿਓਂ ਜਿਹੜਾ ਡੈਫ ਦਾ ਉਹ ਜਿੱਦਾਂ ਕੋਈ ਕਰਦੇ ਹੈਗੇ ਉਹਦਾ ਥੱਲਿਓਂ ਡਾਇਰੈਕਟ ਕਰਦੇ ਹੈਗੇ ਆ, ਉਹਦੇ ਹਿਸਾਬ ਨਾਲ ਚੱਲ ਰਿਹਾ ਹੈਗਾ। ਉੱਤੇ ਵੀ ਕਾਰ ਵਾਲੇ ਜਿਹੜੇ ਆ ਲੇਟਲੀ, ਜਦੋਂ ਲਾਸਟ ਟਾਈਮ ਮੈਂ ਕਾਰ ਦੀ ਮੀਟਿੰਗ ਸੀਗਾ ਤੇ ਉਦੋਂ ਉਹਨਾਂ ਨੇ ਕਾਫੀ ਜ਼ੋਰ ਦੇ ਕੇ ਗੱਲ ਕੀਤੀ ਸੀਗੀ ਕਿ ਸ਼ਾਇਦ ਸਕੇਲਾਂ ਦੇ ਉੱਤੇ ਬੈਠ ਕੇ ਟਰੱਕ ਜਿਹੜੇ ਆ ਜਿਨ੍ਹਾਂ ਨੇ ਡਾਇਰੈਕਟ ਕੀਤੇ ਆ, ਇਹਨਾਂ ਨੂੰ ਕਾਫੀ ਜਿਹੜਾ ਹੱਲਾ ਉਹਨਾਂ ਤੇ ਬੋਲਿਆ ਜਾਣਾ। ਪਰ ਇਸ ਵੇਲੇ ਡੈਫੀਨੇਟਲੀ ਇਸ ਵੇਲੇ ਕੋਈ ਵੀ ਜਿਹੜੀ ਆ ਐਗਜ਼ੰਪਸ਼ਨ ਆ ਜਾਂ ਕੋਈ ਇੱਦਾਂ ਦੀ ਕੰਮ ਨਹੀਂ ਕਰ ਰਹੀ ਟਰੱਕਾਂ ਦੇ ਵਿੱਚ। ਜੀ ਨਹੀਂ, 2023 ਤੱਕ ਨਹੀਂ ਇਹਨਾਂ ਨੂੰ ਮਿਲੀ ਹੋਈ ਜੀ ਆਪਣਾ ਵੈਲਿਡ। ਭਾਜੀ ਜਿਹੜੇ 2010 ਵਾਲੇ ਟਰੱਕ ਹੈ, ਜਿਹੜੇ ਬਿਲਕੁਲ ਪੁਰਾਣੇ ਟਰੱਕ ਹੈ, ਉਹਨਾਂ ਨੂੰ ਕੋਈ ਵੈਲੀਡੇਸ਼ਨ ਨਹੀਂ ਹੈਗੀ ਇਸ ਵੇਲੇ। ਓਕੇ ਜੀ। ਤੇ ਜੇ ਮੈਂ ਉਹੀ, ਕਿਉਂਕਿ ਮਾਰਕੀਟ ਦੇ ਵਿੱਚ ਰੇਟ ਵੀ ਇਹੀ ਸੈੱਟਦੇ, ਅਗਲਾ ਕਹਿੰਦਾ ਵੀ ਸਾਡੀ ਜਿਹੜਾ ਕੋਈ ਪੇਮੈਂਟ ਹੈ ਨਹੀਂ ਗੀ, ਜਿੰਨੇ ਨੂੰ ਮਿਲ ਗਿਆ ਚੱਕ ਕੇ ਤੇ ਉਹ ਤੁਰ ਪੈਂਦੇ ਲੋਡ। ਉਹ ਹੁਣ ਜਿਹੜੇ ਪੁਰਾਣੇ ਸਖਤ ਕਦਮ ਜਾਣੀ ਉਠਾਉਣੇ ਚਾਹੀਦੇ ਇਹਨਾਂ ਨੂੰ ਜੀ। ਭਾਜੀ ਇਹ ਤਾਂ ਜਦੋਂ 2017 ਦੇ ਵਿੱਚ ਅਸੀਂ ਇਹਦਾ ਪ੍ਰੋਟੈਸਟ ਹੋਇਆ ਸੀਗਾ ਕਾਰ ਦੇ ਵਿੱਚ, ਜਦੋਂ ਇਹਨਾਂ ਦੀ ਐਗਜ਼ੈਂਪਸ਼ਨ ਮਿਲੀ ਆ, ਪਹਿਲੀ ਐਗਜ਼ੈਂਪਸ਼ਨ ਮਿਲੀ ਆ, ਉਦੋਂ ਬਹੁਤ ਵੱਡਾ ਜਿਹੜਾ ਆ ਕਾਰ ਦੀਆਂ ਮੀਟਿੰਗ ਦੇ ਵਿੱਚ ਮੇਰੇ ਸਾਹਮਣੇ ਫ੍ਰੇਜ਼ਨੋ 'ਚ ਵੀ ਮੀਟਿੰਗ ਹੋਈ ਆ, ਸੈਕਰਾਮੈਂਟੋ 'ਚ ਮੀਟਿੰਗਸ ਅਟੈਂਡ ਕੀਤੀਆਂ, ਤੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਵੱਡੀਆਂ ਕੰਪਨੀਆਂ ਸੀਗੀਆਂ, ਜਿਹੜੀਆਂ ਇੱਥੇ ਆਪਣੇ ਵੈਲੀ ਦੇ ਵਿੱਚ ਕਾਫੀ ਸਟਰੋਂਗ ਕੰਪਨੀਆਂ ਆਪਣੀਆਂ ਜਾਂ ਗੋਰਿਆਂ ਦੀਆਂ ਸੀਗੀਆਂ, ਉਹਨਾਂ ਨੇ ਬਹੁਤ ਪ੍ਰੋਟੈਸਟ ਕੀਤਾ ਸੀਗਾ ਕਿ ਤੁਸੀਂ ਇਹ ਰੂਲ ਲਾਗੂ ਕਰਕੇ ਅਸੀਂ ਹੁਣ ਮਿਲੀਅਨਸ ਆਫ ਡਾਲਰ ਖਰਚ ਕੇ ਅਸੀਂ ਇਕੁਇਪਮੈਂਟ ਆਪਣਾ ਚੇਂਜ ਕਰ ਲਿਆ, ਤੇ ਹੁਣ ਤੁਸੀਂ ਮਗਰੋਂ ਆਣ ਕੇ ਐਗਜ਼ੈਂਪਸ਼ਨ ਦਿੱਤੀ ਆ, ਤੇ ਕਿਉਂ ਐਗਜ਼ੈਂਪਸ਼ਨ ਦਿੱਤੀ ਆ, ਵੀ ਸਾਡਾ ਕੀ ਕਸੂਰ ਸੀਗਾ। ਸੋ ਇਹ ਚੀਜ਼ ਜਿਹੜੀ ਆ ਬੜੀ ਦੇਰ ਦੇ ਜਿਹੜੀ ਇਹ ਚੀਜ਼ ਚੱਲ ਰਹੀ ਹੈਗੀ ਆ ਕਿ ਐਗਜ਼ੈਂਪਸ਼ਨ ਨਹੀਂ ਦੇਣੀਆਂ ਚਾਹੀਦੀਆਂ। ਪਰ ਅਗੇਨ ਜਦੋਂ ਇਹ ਮੀਟਿੰਗਸ ਹੁੰਦੀਆਂ, ਜਦੋਂ ਇੱਦਾਂ ਦੇ ਕੰਮ ਹੁੰਦੇ ਆ, ਪਬਲਿਕ ਮੀਟਿੰਗਸ ਹੁੰਦੀਆਂ, ਜੇ ਉਹਨਾਂ ਮੀਟਿੰਗ 'ਚ ਜਾ ਕੇ ਆਪਣਾ ਜਿਹੜਾ ਕੰਸਰਨ ਹੈ ਉਹ ਰੇਜ਼ ਕੀਤਾ ਜਾਵੇ, ਉਹਨੇ ਮੀਟਿੰਗ 'ਚ ਜਾ ਕੇ ਰੌਲਾ ਪਾਇਆ ਜਾਵੇ, ਤਾਂ ਕਿਤੇ ਜਾ ਕੇ ਇਹ ਜਿਹੜੀਆਂ ਚੀਜ਼ਾਂ ਸੁਣੀਆਂ ਜਾਂਦੀਆਂ। ਇਹ ਠੀਕ ਆ, ਅਸੀਂ ਰੋਜ਼ ਕਰ ਲੈਂਦੇ, ਇੱਕ ਦੂਜੇ ਨਾਲ ਗੱਲਬਾਤ ਕਰਕੇ ਰੋਜ਼ ਕਰ ਲੈਂਦੇ, ਜਾਂ ਆਪਾਂ ਚਲੋ ਇੱਥੇ ਰੇਡੀਓ ਤੇ ਵੀ ਤੁਸੀਂ ਕਾਲ ਕੀਤੀ ਆ, ਡੈਫੀਨੇਟਲੀ ਤੁਹਾਡਾ ਰੋਜ਼ ਆ ਸਿਰ ਮੱਥੇ ਤੇ। ਪਰ ਜਿਹੜੀ ਇਹ ਗੱਲ ਆ, ਇਹ ਆਪਾਂ ਪ੍ਰੋਪਰ ਚੈਨਲ ਤੇ ਜਾ ਕੇ ਜੇ ਗੱਲ ਕਰੀਏ ਤੇ ਉਹਦਾ ਫਰਕ ਜਿਹੜਾ ਪੈਂਦਾ। ਜੀ ਬਿਲਕੁਲ। ਜਿਹੜੀਆਂ ਪਬਲਿਕ ਮੀਟਿੰਗਸ ਉੱਥੇ ਜਾ ਕੇ ਕੰਸਰਨ ਜਿਹੜਾ ਉਹ ਦੱਸੋ ਵੀ ਪਲੇਇੰਗ ਫੀਲਡ ਬੇਸਿਕਲੀ ਲੈਵਲ ਨਹੀਂ ਹੈਗੀ, ਜਾਂ ਤਾਂ ਉਹਨੂੰ ਲੈਵਲ ਕਰੋ, ਸਾਰਿਆਂ ਦੇ ਲਈ ਬਰਾਬਰ ਕੀਤਾ ਜਿਹੜਾ ਜਾਵੇ, ਅਦਰਵਾਈਜ਼ ਜਿਹੜੀ ਬਿਲਕੁਲ ਰਾਜਕਰਨ ਜਿਹੜੀਆਂ ਪਬਲਿਕ ਮੀਟਿੰਗਸ ਹੈ ਨਾ, ਜਿਹੜੇ ਤੁਹਾਡੇ ਸਿਟੀ ਆ ਜਿੱਥੇ ਤੁਸੀਂ ਰਹਿੰਦੇ ਆ, ਤੁਹਾਡੇ ਸਿਟੀ ਹਾਲ ਦੇ ਵਿੱਚ, ਤੁਹਾਡੇ ਸ਼ਹਿਰ ਦੇ ਵਿੱਚ ਕੋਈ ਕਾਨੂੰਨ ਬਣਦਾ, ਉੱਥੇ ਵੀ ਪਬਲਿਕ ਮੀਟਿੰਗ ਹੁੰਦੀ ਆ, ਉੱਥੇ ਵੀ ਸਿਟੀ ਹਾਲ ਦੇ ਵਿੱਚ ਪਬਲਿਕ ਮੀਟਿੰਗ ਹੁੰਦੀਆਂ। ਪਬਲਿਕ ਮੀਟਿੰਗ ਸਿਰਫ ਕਾਰ ਦੀ ਜਾਂ ਸਿਰਫ FMCSA ਦੀ ਨਹੀਂ। ਮੈਂ ਕਿਹਾ ਜੀ ਰੋਡ ਦਾ ਨਾਮ ਚੇਂਜ ਕਰਨ ਤੋਂ ਲੈ ਕੇ ਕਿੱਥੇ ਲਾਈਟ ਲੱਗਣੀ ਆ, ਕਿੱਥੇ ਗੋਲਾ ਬਣਾਉਣਾ ਆ, ਹਰ ਇੱਕ ਚੀਜ਼ ਦੀ ਛੋਟੀ ਤੋਂ ਛੋਟੀ ਜਿਹੜੀ ਵੀ ਮਨੀ ਸਪੈਂਡ ਕਰਦੀ ਆ ਜੀ ਸਿਟੀ ਨੇ, ਉਹਨਾਂ ਨੇ ਲੋਕਾਂ ਨੂੰ ਪੁੱਛਣਾ ਆ। ਪਾਰਕ ਦਾ ਨਾਂ ਚੇਂਜ, ਪਾਰਕ ਦਾ ਹਰ ਇੱਕ ਚੀਜ਼ ਜਿਹੜੀ ਉਹ ਉਸ ਦੀ ਜਿਹੜੀ ਮੀਟਿੰਗ ਹੁੰਦੀ ਆ। ਸੋ ਇੱਕ ਵਾਰੀ ਫਿਰ ਆਪਣੇ ਜਿਹੜੇ ਆ ਪਲੀਜ਼ ਸਾਰੇ ਜਿੰਨੇ ਵੀ ਸਰੋਤੇ ਹੈਗੇ, ਅੱਜ ਟਰੱਕਿੰਗ ਦਾ ਸ਼ੋਅ ਹੈਗਾ, ਕੱਲ ਨੂੰ ਆਪਾਂ ਪੰਜਾਬੀ ਰੇਡੀਓ US ਦੇ ਉੱਤੇ ਜਿਹੜੇ ਵੀ ਕਿਸੇ ਆਪਣੇ ਭੈਣ ਭਰਾ ਨੇ US ਸੈਂਸਸ ਦੀ ਐਪਲੀਕੇਸ਼ਨ ਨਹੀਂ ਭਰੀ ਹੈਗੀ, ਉਹਨਾਂ ਦੀ ਆਪਾਂ ਹੈਲਪ ਕਰਾਂਗੇ। ਕੱਲ ਨੂੰ ਤੁਸੀਂ ਰੇਡੀਓ ਸਟੇਸ਼ਨ 'ਤੇ ਕਾਲ ਕਰ ਸਕਦੇ ਹੋ, ਆਪਾਂ ਰੇਡੀਓਥੌਨ ਇੱਕ ਤਰ੍ਹਾਂ ਨਾਲ ਕਰਾਂਗੇ, ਪੂਰੀ ਟੀਮ ਤਿਆਰ ਹੋਊਗੀ, ਕਿਉਂਕਿ ਬੜੀ ਮਾੜੀ ਗੱਲ ਆ, ਹਜੇ ਵੀ ਆਪਾਂ ਜੇ 10 ਬੰਦਿਆਂ ਨਾਲ ਮੈਂ ਗੱਲ ਕਰਦਾ, 7 ਜਾਣਿਆਂ ਨੇ ਹਜੇ ਤੱਕ ਉਹ ਫਾਰਮ ਜਿਹੜੇ ਨਹੀਂ ਭਰੇ ਹੈਗੇ, ਮਰਦਮਸ਼ੁਮਾਰੀ ਜਿਹੜੀ ਉਹ ਨਹੀਂ ਭਰੀ। ਸੈਂਸਸ ਦਾ ਜ਼ਰੂਰ ਭਰੋ। ਇਸ ਮੌਕੇ ਦੇ ਉੱਤੇ ਹੀ ਜ਼ਰੂਰ ਜਿੰਨੇ ਵੀ ਟਰੱਕਰਸ ਹੈਗੇ, ਉਹਨਾਂ ਦੇ ਪਰਿਵਾਰ ਵਾਲੇ ਆ, ਮੇਕ ਸ਼ੋਰ ਕਰੋ ਵੀ ਜਿਹੜੇ ਸੁਣ ਰਹੇ ਆ ਇਸ ਟਾਈਮ ਦੇਖ ਰਹੇ ਹੋ, ਵੀ ਉਹ ਮੇਕ ਸ਼ੋਰ ਕਰੋ ਵੀ ਉਹਨਾਂ ਦੇ ਪਰਿਵਾਰ ਵਾਲੇ ਤੇ ਤੁਹਾਡੇ ਜਿਹੜੇ ਦੋਸਤ ਮਿੱਤਰ ਰਿਸ਼ਤੇਦਾਰ, ਉਹਨਾਂ ਸਾਰਿਆਂ ਨੂੰ ਇੱਕ ਪੁੱਛ ਲਓ ਵੀ ਸੈਂਸਸ ਭਰਤਾ ਕਿ ਨਹੀਂ। 30 ਸਤੰਬਰ ਅਖੀਰਲੀ ਤਰੀਕ ਜਿਹੜੀ ਉਹ ਹੈਗੀ, ਸਿਰਫ ਇੱਕ ਵੀਕ ਦਾ ਦਿਨ ਹੈਗਾ, ਅੱਜ ਦੇ ਦਿਨ ਨੂੰ ਜਿਹੜਾ ਉਹ ਪਾ ਕੇ, ਸੋ ਮਿਸ ਜਿਹੜੀ ਉਹ ਚੀਜ਼ ਨਹੀਂ ਕਰਨੀ, ਕਾਊਂਟਿੰਗ ਆਪਾਂ ਕਰਾਉਣੀ ਹੈ। ਸੁਖਦੇਵ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਇਹ ਜਿਹੜੀ ਚੇਂਜ ਹੈਗੀ ਆ, ਇਹ ਆ ਰਹੀ ਆ ਤੇ ਆ ਕੇ ਰਹਿਣੀ ਆ, ਕਿਉਂਕਿ ਇਹ ਅੱਜ ਦੇ ਨਹੀਂ ਲੱਗੇ ਹੋਏ, ਕਈ ਸਾਲਾਂ ਤੋਂ ਇਸ ਪਿੱਛੇ ਲੱਗੇ ਹੋਏ ਆ। ਜਿੱਦਾਂ ਪਹਿਲਾਂ ਜਿੱਦਾਂ
ਧੂਆਂ ਕੰਟਰੋਲ ਤੇ ਉਹਨਾਂ ਨੇ ਬਹੁਤ ਵੱਡਾ ਇੱਕ ਚੇਂਜ ਲਿਆਂਦਾ ਸੀ। ਜਦੋਂ ਲੋਕੀ ਕਹਿੰਦੇ ਸੀ ਇਹ ਕਦੇ ਹੋ ਨਹੀਂ ਸਕਦਾ, ਕੇਸ ਫੇਲ ਹੋ ਜਾਣਾ, ਉਹ ਹੋ ਜਾਣਾ, ਪਰ ਜਦੋਂ ਸਰਕਾਰਾਂ ਕੁਛ ਕਰਨ ਤੇ ਆ ਜਾਣ ਤਾਂ ਫਿਰ ਉਹ ਹੋ ਕੇ ਰਹਿੰਦਾ। ਸੋ ਇਹ ਵੀ ਇੱਕ ਚੇਂਜ ਆਉਣੀ ਹੈ ਜੀ। ਜਿੱਦਾਂ ਹੁਣ ਕਾਰਾਂ ਦੇ ਵਿੱਚ ਵੀ ਚੇਂਜ ਆ ਰਹੀ ਆ, ਇੱਦਾਂ ਹੀ ਟਰੱਕਾਂ ਵਿੱਚ ਵੀ ਆ ਰਹੀ ਹੈ, ਕਿਉਂਕਿ ਹੁਣ ਕਾਰਾਂ ਦੇ ਵਿੱਚ ਵੀ ਜਿੱਦਾਂ ਹੁਣ ਉਹਨਾਂ ਨੇ ਟੋਇਟਾ ਵਾਲਿਆਂ ਨੇ ਫਿਊਲ ਸੈੱਲ ਬਣਾਈ ਆ, ਜੀ ਜੀ 2015-16 ਵਿੱਚ ਆਈ ਸੀ ਹਨਾ। ਉਹਨੂੰ 3 ਸਾਲ ਦੀ ਲੀਜ਼ ਤੇ ਦਿੱਤੀ ਸੀ ਉਹਨਾਂ ਨੇ, ਤੇ ਨਾਲ ਉਹ ਦਿੱਤਾ ਸੀ ਉਹਨਾਂ ਨੇ ਆਪਣੇ ਕੋਲੋਂ $15,000 ਦਾ ਕ੍ਰੈਡਿਟ ਕਾਰਡ, ਜਿਹੜਾ ਤੁਸੀਂ ਪੱਲਿਓਂ 1 ਰੁਪਈਏ ਦੀ ਫਿਊਲ ਨਹੀਂ ਪਾਉਣਾ, ਯਾਨੀ ਕਿ ਜਿਹੜਾ ਇੱਕ ਆਲਮੋਸਟ 4.5 ਕਿਲੋ ਪੈਂਦੀ ਆ ਉਹਦੇ ਵਿੱਚ ਹਾਈਡਰੋਜਨ। ਹਾਂਜੀ, ਉਹ $16-17 ਨੂੰ ਕਿਲੋ ਹੈ, ਤੇ ਉਹਦੇ ਹਜੇ ਪੰਪ ਵੀ ਇੰਨੇ ਹੈ ਨਹੀਂ, ਪਰ ਉਹਦੇ ਬਾਵਜੂਦ ਉਹ ਲੋਕਾਂ ਨੂੰ ਕਰ ਰਹੇ ਹੈਗੇ ਆ, ਉਤੇਜਿਤ ਕਰ ਰਹੇ ਆ ਕਿ ਤੁਸੀਂ ਇਹ ਚੀਜ਼ ਲਵੋ ਤੇ ਯੂਜ਼ ਕਰੋ ਐਜ ਏ ਫ੍ਰੀ। ਜਿੱਦਾਂ 65,000 ਦੀ ਕਾਰ ਆ, ਤੇ ਜਿਹੜੀ 16-17 ਸਾਲ ਵਾਲੀ ਕਾਰ ਹੈ ਉਹ ਤੁਹਾਨੂੰ ਮਿਲ ਜਾਂਦੀ ਆ 12-14 ਤੋਂ ਲੈ ਕੇ 15,000 ਤੱਕ ਜੀ। ਤੇ 15,000 ਦਾ ਕੋਲੋਂ ਕਾਰਡ ਦਿੰਦੇ ਆ, 3 ਸਾਲ ਵਾਸਤੇ ਉਹ ਫ੍ਰੀ ਹੈ ਉਹ ਹਾਈਡਰੋਜਨ, ਤੁਸੀਂ ਜਿੰਨੀ ਮਰਜ਼ੀ ਵਰਤੋ। ਹਾਂ, ਇੰਨੀ ਗੱਲ ਜ਼ਰੂਰ ਹੈ ਕਿ ਉਹ 'ਚ ਸੀਟਾਂ 4 ਨੇ। ਇੱਦਾਂ ਹੀ ਜਿਹੜੇ ਟਰੱਕ ਵੀ ਆਉਣੇ ਆ ਨਾ, ਉਹਦੇ ਵਿੱਚ ਵੀ ਬਹੁਤ ਉਹਨਾਂ ਨੇ ਇੱਦਾਂ ਦੀਆਂ ਸਕੀਮਾਂ ਬਣਾਉਣੀਆਂ, ਜਿੱਦਾਂ ਕੋਈ ਕਿਸੇ ਕੋਲ ਪੁਰਾਣਾ ਟਰੱਕ ਹੈ ਉਹ ਟਰੇਡ ਕਰੂਗਾ, ਉਹਨੂੰ ਇੰਨੇ ਪੈਸੇ ਮਿਲਣਗੇ। ਫਿਰ ਚਾਰਜਿੰਗ ਦਾ ਸਿਸਟਮ, ਜਿੱਦਾਂ ਹੁਣ ਪਾਵਰਫੁੱਲ ਬਹੁਤ ਆ ਗਿਆ, ਕੋਈ ਟੈਸਲਾ ਦੀ ਕਾਰ ਹੈ ਜਾਂ ਕੋਈ ਵੀ ਇਲੈਕਟ੍ਰਿਕ ਕਾਰ ਹੈ, ਉਹ ਅੱਜ ਹੁਣ 15 ਤੋਂ ਲੈ ਕੇ 20-22 ਮਿੰਟ ਦੇ ਵਿੱਚ ਉਹ ਫੁੱਲ ਚਾਰਜ ਕਰ ਦਿੰਦਾ ਸਿਸਟਮ। ਤੇ ਟਰੱਕਾਂ ਦੇ ਵੀ ਇਦਾਂ ਹੀ ਫਿਊਲ ਪੰਪ ਬਣ ਜਾਣੇ ਆ, ਚਾਰਜਿੰਗ ਸਟੇਸ਼ਨ ਬਣ ਜਾਣੇ ਆ। ਜਿੱਦਾਂ ਹੁਣ ਵੀ ਆਲਮੋਸਟ 15-20 ਮਿੰਟ, ਅੱਧਾ ਘੰਟਾ ਲੱਗ ਹੀ ਜਾਂਦਾ ਪੰਪਾਂ ਦੇ ਉੱਪਰ ਤੇਲ ਭਰਦਿਆਂ ਨੂੰ। ਤੇ ਇੰਨੇ ਹੀ ਟਾਈਮ ਦੇ ਵਿੱਚ ਦੋਨਾਂ ਪਾਸੇ ਉਹਦੇ ਸ਼ਾਇਦ ਹੋ ਸਕਦਾ ਦੋਨਾਂ ਪਾਸੇ ਚਾਰਜਿੰਗ ਲੱਗਣ, ਜਿਹਦੇ ਨਾਲ ਉਹ ਬਹੁਤ ਜਲਦੀ, ਮੈਨੂੰ ਲੱਗਦਾ ਅੱਧੇ ਘੰਟੇ ਦੇ ਵਿੱਚ ਇੱਕ ਟਰੱਕ ਬਾਹਰ ਹੋ ਜਾਇਆ ਕਰੂਗਾ। ਜਿੱਦਾਂ ਕਿ ਡੀਜ਼ਲ ਘੱਟ ਜੂਗਾ, ਲੋਕੀ ਪਹਿਲਾਂ ਇਹ 2 ਪੰਪ ਲੱਗਣਗੇ, ਫਿਰ 4 ਲੱਗਣਗੇ, ਏਦਾਂ ਹੌਲੀ-ਹੌਲੀ ਉਹਦੀ ਕਪੈਸਿਟੀ ਵੀ ਵਧੂਗੀ। ਪਰ ਇਹ ਚੇਂਜ ਜ਼ਰੂਰ ਆਉਣੀ ਆ, ਪਰ ਆਪਾਂ ਨੂੰ ਇਸ ਚੇਂਜ ਬਾਰੇ ਰੀਡ ਕਰਨਾ ਪਊਗਾ, ਲਿਸਨ ਕਰਨਾ ਪਊਗਾ, ਕਿਉਂਕਿ ਉਹ ਨਾ ਹੋਵੇ ਕਿ ਕੱਲ ਨੂੰ ਇੱਕਦਮ ਚੇਂਜ ਆਵੇ ਤੇ ਬੰਦੇ ਕਹਿੰਦੇ ਸਾਨੂੰ ਤੇ ਪਤਾ ਹੀ ਨਹੀਂ ਯੂਜ਼ ਕਿੱਦਾਂ ਕਰਨਾ, ਇਹ ਹੁੰਦਾ ਕੀ ਆ। ਜੀ ਥੈਂਕ ਯੂ ਸੁਖਦੇਵ ਜੀ, ਬਿਲਕੁਲ ਥੈਂਕ ਯੂ, ਮਿਹਰਬਾਨੀ। ਇਹੀ ਗੱਲ ਆ ਵੀ ਅਖੀਰਲੇ ਦਿਨ ਨਾ ਜਾ ਕੇ ਕਹੀਏ ਵੀ ਆ ਕੀ ਹੋ ਗਿਆ ਸਾਡੇ ਨਾਲ। ਇਹੋ ਹੀ ELD ਦੇ ਮੌਕੇ ਤੇ ਵੀ ਇਹੋ ਗੱਲ ਹੋਈ ਸੀਗੀ, ਇਹੋ ਹੀ ਜਿਹੜਾ ਮਸਲਾ ਜਿਹੜਾ ਜਦੋਂ ਟਰੱਕ ਚੇਂਜ ਹੋਇਆ ਉਦੋਂ ਇਹ ਗੱਲ ਹੋਈ ਸੀਗੀ ਡੈਫ ਵਾਲੀ, ਵੀ ਹੁਣ ਤੱਕ ਜਿਹੜੇ ਲੋਕੀ ਹੈਗੇ ਆ, ਕੰਪਨੀਆਂ ਜਿਹੜੀਆਂ ਆਪਣੇ ਡਰਾਈਵਰ ਨੂੰ ਟ੍ਰੇਨ ਕਰਕੇ ਨਹੀਂ ਭੇਜਦੀਆਂ, ਤੇ ਉਹ ਅਜੇ ਵੀ ਅੱਜ ਵੀ ਇਹ ਦੇਖਦੇ ਆ ਕਿ ਡੈਫ ਵਾਲਾ ਟਰੱਕ ਚਲਾਉਣ ਲੱਗ ਜਾਏ ਤਾਂ ਉਹਨਾਂ ਨੂੰ ਪਤਾ ਨਹੀਂ ਰੀਜਨ ਕਿੱਦਾਂ ਕਰਨਾ ਹੈ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕੀ ਚੀਜ਼ਾਂ ਕਰਨੀਆਂ। ਸੋ ਅਜੇ ਵੀ ਇਹ ਮਸਲਾ ਜਿਹੜਾ ਹੈਗਾ, ਇੱਕ ਮਸਲਾ ਉਦੋਂ ਦਾ ਨਹੀਂਗਾ। ਤੇ ਇੱਕ ਆਪਾਂ ਨੂੰ ਫੇਸਬੁੱਕ ਤੇ ਵੀ ਕੁਐਸਚਨ ਆਇਆ ਜਤਿੰਦਰ ਸਿੰਘ ਹੁਣਾਂ ਦਾ, ਵੀ ਜਿਹੜੇ ਆ 1999 ਤੋਂ ਪਹਿਲਾਂ ਰੀਬਿਲਡ ਟਰੱਕ ਜਿਹੜੇ ਆ ਬਿਨਾਂ ELD ਬੋਰਡ ਤੋਂ, ਉਹ ਇੱਕ ਲੂਪ ਹੋਲ ਹੈਗਾ, ਜਿਹੜਾ ਕਿ ਵਿੱਚ ਕਹਿ ਲਓ ਲੂਪ ਹੋਲ ਨਹੀਂ ਸੀਗਾ, ਉਹ ਜਦੋਂ ਇੱਕ ਟਾਈਮਿੰਗਸ ਦਿੱਤੇ ਗਏ ਸੀ ਕਿ ਐਸ 3 ਤੋਂ ਬਾਅਦ ਵਾਲਾ ਜਿਹੜਾ ਟਰੱਕ ਆ ਉਹ ਵਿੱਚ ਇਨਕਲੂਡ ਹੋਣਾ, ਤੇ ਹੁਣ ਕੋਈ ਕਿਸੇ ਨਾ ਕਿਸੇ ਬੰਦੇ ਨੇ, ਕੋਈ ਸ਼ਰਾਰਤੀ ਵੀ ਬੈਠਾ ਹੁੰਦਾ, ਨਿੱਕਾ ਜਿਹਾ ਕਲਾਸ ਦੇ ਵਿੱਚ ਨਹੀਂ ਹੁੰਦਾ ਜਿਹੜਾ ਪਿੱਛੇ ਜਿਹੇ ਬੈਠਾ ਹੁੰਦਾ, ਸੋ ਸ਼ਰਾਰਤੀ ਜਾਂ ਕੋਈ ਬੈਠਾ ਸੀ, ਉਹਨੇ ਆਪਣਾ ਉਹ ਤਰੀਕਾ ਕ੍ਰੀਏਟ ਕਰ ਲਿਆ ਵੀ ਆਪਾਂ ਉਹੋ ਜਿਹੇ ਇੰਜਣ ਪਾ ਕੇ ਆਹ ਚੀਜ਼ ਜਿਹੜੀ ਆ ਇਹ ਯੂਜ਼ ਕਰ ਲਈਏ। ਸੋ ਇੱਕ ਲੂਪ ਹੋਲ ਬਣ ਗਿਆ ਉਹ, ਜਿਹੜਾ 1999 ਤੋਂ ਪਹਿਲੇ ਟਰੱਕ ਹੈ ਜਿਹੜੇ ਵਿੱਚ ਇੰਜਣ, ਉਹ ਅੱਜ ਕੱਲ੍ਹ ਕੀ ਕਰਦੇ ਆ, ਜਿਹੜੇ ਗਲਾਈਡਰ ਕਿੱਟ ਲਾ ਦਿੰਦੇ ਆ, ਉਹ ਨਵਾਂ ਟਰੱਕ, ਬਾਡੀ ਨਵੀਂ, ਸਾਰਾ ਕੁਝ ਨਵਾਂ, ਲੇਕਿਨ ਉਹ 'ਚ ਇੰਜਣ ਪੁਰਾਣਾ ਹੈ, ਰੀਬਿਲਡ ਕੀਤਾ ਰੱਖਿਆ ਆ ਉਸ ਈਅਰ ਦਾ। ਸੋ ਇਸ ਕਰਕੇ ਉਹ ਜਿਹੜਾ ਲੂਪ ਹੋਲ ਆ ਉਹ ਚੱਲ ਰਿਹਾ ਹੈਗਾ, ਤੇ ਇਹ ਜਿਹੜਾ ਲੂਪ ਹੋਲ ਹੈਗਾ ਡੈਫੀਨੇਟਲੀ ਆ ਕਿਸੇ ਨਾ ਕਿਸੇ ਟਾਈਮ ਤੇ ਜਾ ਕੇ ਇਹ ਵੀ ਬੰਦ ਹੋ ਜਾਣਾ। ਸਨੀ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਨੀ ਬਾਈ ਜੀ, ਮੈਂ ਉਹ ਜਿਹੜੀ ਤੁਸੀਂ ਗੱਲ ਕੀਤੀ ਸੀ ਨਾ ਸੇਫਟੀ ਵਾਲੀ, ਮੈਂ ਉਹਦੇ ਬਾਰੇ ਪੁੱਛਣਾ ਸੀਗਾ ਵੀ ਇਹਦਾ ਜਿਹੜਾ ਹੁਣ ਜਿਵੇਂ ਤੁਸੀਂ ਦੇਖਿਆ ਵੀ ਕਿੰਨੇ ਲੋਕਾਂ ਦੇ ਐਕਸੀਡੈਂਟ ਹੋ ਰਹੇ ਨੇ ਹਨਾ, ਜਿਵੇਂ ਟਰੱਕ ਲੱਗਦੇ ਸਾਰ ਹੀ 5 ਮਿੰਟ 'ਚ ਸਾਰਾ ਟਰੱਕ ਮੱਚ ਜਾਂਦਾ, ਸਾਰਾ ਗੱਤਾ ਹੀ ਆ ਜੀ। ਜਿਹੜੀ ਹੁਣ 10,000 ਦੀ ਆਹ ਸਭ ਤੋਂ ਸਸਤੀ ਕਾਰ ਨੀਸਾਨ ਵਰਸਾ ਵਰਗੀਆਂ ਕਾਰਾਂ ਨੇ, ਇਹ 'ਚ ਵੀ ਸੇਫਟੀ ਫੀਚਰ ਨੇ, ਤੇ ਟਰੱਕ ਇਹ 1,60,60,000 ਦੇ ਵੇਚੀ ਜਾਂਦੇ ਨੇ। ਨਾ ਕੋਈ ਉਹਦੇ ਅੰਡਰ ਬਾਈ ਜੀ ਫਾਇਰ ਪ੍ਰੂਫ ਕੋਈ ਕੋਟਿੰਗ ਹੀ ਕਰਕੇ ਦੇ ਦੇਣ, ਤਾਂ ਕਿ ਚਲੋ ਐਟਲੀਸਟ ਜੇ ਟਰੱਕ ਮੱਚਦਾ ਵੀ ਆ ਤਾਂ ਬੰਦੇ ਨੂੰ ਬਾਹਰ ਨਿਕਲਣ ਦਾ ਤਾਂ ਮੌਕਾ ਹੋ ਸਕਦਾ। ਤੇ ਇੱਕ ਜਿਹੜਾ ਬਾਈ ਜੀ ਇਹਦਾ ਮੈਂ ਇਹੀ ਪੁੱਛਣਾ ਸੀਗਾ ਵੀ ਜਿਵੇਂ ਹੁਣ ਆਪਾਂ ਚਲੋ ਗੱਲਾਂ ਕਰ ਲੈਂਦੇ, ਐਂ ਹੋਣਾ ਚਾਹੀਦਾ ਵੀ ਇਹਦਾ ਕੋਈ ਏਦਾਂ ਹੱਲ ਹੋ ਸਕਦਾ ਵੀ ਜਿਵੇਂ ਇੱਕ ਦਾ ਜਿਹੜਾ ਮੂਹਰਲੇ ਟਾਇਰ ਦਾ ਭੜਾਕਾ ਪੈਂਦਾ ਵੀ ਤਾਂ ਕਿ ਉੱਥੇ ਕੋਈ ਸਪੋਰਟ ਲੱਗੇ ਤਾਂ ਕਿ ਟਰੱਕ ਉਹਦੇ ਤੇ ਲੈਂਡ ਹੋ ਜਾਵੇ। ਆਹ 2 ਕੁਐਸਚਨ ਸੀਗੇ ਬਾਈ ਜੀ ਮੇਰੇ। ਜੀ
ਥੈਂਕ ਯੂ ਜੀ। ਵੈਲ ਸ਼ਰੀ, ਜਿਹੜਾ ਤਾਂ ਫਰੰਟ ਟਾਇਰ ਹੈਗਾ ਉਹਦਾ ਤਾਂ ਆਪਾਂ ਨਹੀਂ ਕਹਿ ਸਕਦੇ ਕਿ ਕੋਈ ਉਹਦੀ ਸਪੋਰਟ ਸਿਸਟਮ ਇਦਾਂ ਨਾ ਹੋ ਸਕਦਾ, ਕਿਉਂਕਿ ਟਾਇਰ ਆ ਨਾ ਇੱਕ ਆਪਾਂ ਨੂੰ ਪਤਾ ਕਿ ਜੇ ਟਾਇਰ ਜਿਹੜਾ ਆ ਬਰਸਟ ਕਰਦਾ ਆ, ਪਰ ਜੇ ਆਬਵੀਅਸਲੀ ਆਪਾਂ ਜਿਹੜਾ ਫਰੰਟ ਐਂਡ ਦਾ ਟਾਇਰ ਹੈਗਾ ਜੇ ਉਹਨੂੰ ਜਿਹੜਾ ਪ੍ਰੋਪਰ ਟਾਇਰ ਪਾਇਆ ਜਾਵੇ, ਜਿੱਦਾਂ ਆਪਾਂ ਪਿਛਲੇ ਹਫ਼ਤਿਆਂ 'ਚ ਆਪਣੇ ਇੱਕ ਹਾਦਸਾ ਵਾਪਰਿਆ ਸੀ ਉਹਦੇ ਬਾਅਦ ਆਪਾਂ ਗੱਲ ਇਹ ਸ਼ੁਰੂ ਹੋਈ ਸੀ, ਔਰ ਉਹਦੇ ਵਿੱਚ ਜੇ ਜਿਹੜਾ ਫਰੰਟ ਟਾਇਰ ਹੈਗਾ ਨਾ, ਜੇ ਤੁਸੀਂ ਟਰੱਕ ਦੀ ਸਪੈਸੀਫਿਕੇਸ਼ਨ ਪੜ੍ਹਦੇ ਆ, ਟਾਇਰਾਂ ਦੀ ਸਪੈਸੀਫਿਕੇਸ਼ਨ ਪੜ੍ਹਦੇ ਆ, ਤਾਂ ਜਿਹੜਾ ਫਰੰਟ ਟਾਇਰ ਹੈਗਾ ਉਹਦਾ ਇੱਕ ਸਪੈਸੀਫਿਕ ਉਹਦਾ ਆਪਣਾ ਜਿਹੜੀ ਏਅਰ ਆ, ਪ੍ਰੈਸ਼ਰ ਆ, ਇੱਕ ਸਪੈਸੀਫਿਕ ਏਅਰ ਪ੍ਰੈਸ਼ਰ ਹੋਣਾ ਚਾਹੀਦਾ, ਔਰ ਉਹਦੇ ਵਿੱਚ 16 ਪਲਾਈ ਤੋਂ ਘੱਟ ਟਾਇਰ ਨਹੀਂ ਹੋਣਾ ਚਾਹੀਦਾ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਡੈਫੀਨੇਟਲੀ ਜੇ ਅਸੀਂ ਉਹਨਾਂ ਚੀਜ਼ਾਂ ਦੇ ਉੱਤੇ ਧਿਆਨ ਦਈਏ, ਪਹਿਲਾਂ ਉਹਨਾਂ ਨੂੰ ਪੂਰਾ ਕਰੀਏ, ਤੇ ਜਿਹੜਾ ਦੂਸਰੀ ਗੱਲ ਹੈਗੀ ਆ ਕਿ ਜਿਹੜਾ ਇਹ ਸੇਫਟੀ ਫੀਚਰ ਹੈਗਾ, ਡੈਫੀਨੇਟਲੀ ਪਿਛਲੇ ਕੁਛ ਦਿਨਾਂ ਤੋਂ ਇਹ ਮੇਰੇ ਮਨ ਦੇ ਵਿੱਚ ਵਿਚਾਰ ਵੀ ਚੱਲ ਰਿਹਾ, ਤੇ ਮੈਨੂੰ 2-3 ਕਾਲਾਂ ਵੀ ਇਹਦੇ ਬਾਬਤ ਆਈਆਂ ਹੈਗੀਆਂ ਕਿ ਇਹ ਜਿਹੜੀ ਚੀਜ਼ ਹੈਗੀ ਆ ਡੈਫੀਨੇਟਲੀ, ਔਰ ਮੈਨੂੰ ਜਿੱਦਾਂ ਕਿ ਸਾਡੇ ਤੇ ਕੇਵਲ ਬਾਸੀ ਭਾਜੀ ਹੁਣੀ ਹੈਗੇ, ਉਹਨਾਂ ਨੇ ਕਾਲ ਕੀਤੀ ਸੀਗੀ, ਉਹਨਾਂ ਨੇ ਸਮਝਾਇਆ ਵੀ ਸੀਗਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਟਰੱਕ ਦੇ ਥੱਲੇ ਜਿਹੜਾ ਪ੍ਰੈਸ਼ਰ ਹੈਗਾ ਉਹ ਵਧਾਇਆ ਗਿਆ ਆ, ਔਰ ਇਹਦੇ ਵਿੱਚ ਜਿਹੜਾ ਹੀਟ ਹੈਗੀ ਆ ਉਹਨੂੰ ਬਹੁਤ 1000 ਗੁਣਾ ਉਹਨੂੰ ਹੀਟ ਨੂੰ ਵਧਾਇਆ ਗਿਆ ਤਾਂ ਕਿ ਫਿਊਲ ਨੂੰ ਥੱਲੇ ਸਾੜਿਆ ਜਾ ਸਕੇ। ਸੋ ਉਹੋ ਹੀ ਜਿਹੜੀ ਥੱਲੇ ਇੰਨਾ ਟੈਂਪਰੇਚਰ ਹੈਗਾ ਕੈਬ ਦੇ ਥੱਲੇ, ਉਹ ਕਿਉਂਕਿ ਅੱਛਾ ਫਿਰ ਦੂਜੀ ਗੱਲ ਆ, ਜਿਹੜੇ ਡੀਜ਼ਲ ਟੈਂਕ ਹੈਗੇ ਆ, ਉਹ ਜਿਹੜੇ ਪੁਰਾਣੇ ਟਰੱਕਾਂ ਦੇ ਡੀਜ਼ਲ ਟੈਂਕ ਸੀਗੇ ਉਹ ਕਾਫੀ ਹੈਵੀ ਡਿਊਟੀ ਹੁੰਦੇ ਸੀ, ਕਾਫੀ ਮੋਟੇ ਹੁੰਦੇ ਸੀਗੇ। ਹੁਣ ਵੇਟ ਟਰੱਕ ਦਾ ਘਟਾਉਣ ਵਾਸਤੇ ਉਹ ਜਿਹੜੇ ਡੀਜ਼ਲ ਟੈਂਕ ਹੈਗੇ ਆ ਉਹ ਵੀ ਲਾਈਟ ਵੇਟ ਕਰ ਦਿੱਤੇ ਗਏ ਆ। ਸੋ ਆਬਵੀਅਸਲੀ ਜੇ ਹੁਣ ਦੋਨੋਂ ਸਾਈਡਾਂ ਦੇ ਟਰੱਕ ਦੇ 150 ਗੈਲਨ ਡੀਜ਼ਲ ਹੁੰਦਾ, 150 ਗੈਲਨ 300 ਗੈਲਨ ਡੀਜ਼ਲ ਤੇਲ ਜਿਹੜਾ ਥੱਲੇ ਪਿਆ ਆ, ਤੇ ਉਹਨੂੰ ਮਾੜਾ ਜਿਹਾ ਚੰਗਿਆੜਾ ਪੈਣਾ, ਆਬਵੀਅਸਲੀ ਉਹਨੂੰ ਅੱਗ ਫੜਨੀ ਹੈ, ਚਾਹੇ ਡੀਜ਼ਲ ਦੀ ਤਾਂ ਤੇ ਤੇਲ ਦੀ ਤਾਂ ਚਾਹੇ ਕੈਨੀ ਪਈ ਹੋਵੇ ਉਹਨੂੰ ਅੱਗ ਫੜ ਜਾਂਦੀ, ਤੇ ਇਹ ਤਾਂ ਫਿਰ ਮਤਲਬ ਕਿ ਬਰਸਟ ਕਰਨਾ ਹੈ। ਤੇ ਜੇ ਆਲਰੇਡੀ ਉਹਦੇ ਥੱਲੇ ਜਿਹੜੇ ਇੰਗਰੀਡੀਐਂਟ ਸਾਰੇ ਉੱਥੇ ਪਾਤੇ ਨਾ, ਇਕੱਠੇ ਕਰਤੇ, ਇਹ ਟੈਂਪਰੇਚਰ ਵਧਾਤਾ, ਡੀਜ਼ਲ ਦੇ ਟੈਂਕ ਪਤਲੇ ਹੋ ਗਏ, ਸੋ ਸਾਰੀਆਂ ਚੀਜ਼ਾਂ ਇਸ ਚੀਜ਼ ਨੂੰ ਕੰਟਰੀਬਿਊਟ ਕਰ ਰਹੀਆਂ ਕਿਤੇ ਨਾ ਕਿਤੇ, ਜਿਹਦੇ ਵਿੱਚ ਕੀ ਸੇਫਟੀ ਦਾ ਧਿਆਨ ਮੇਰੇ ਖਿਆਲ 'ਚ ਨਹੀਂ ਰੱਖਿਆ ਗਿਆ ਪੂਰਾ। ਜੀ ਸਾਰੇ ਟਰੱਕਰਸ ਆ ਉਹਨਾਂ ਨੂੰ ਇਸ ਮੁੱਦੇ ਨੂੰ ਉਠਾਉਣਾ ਚਾਹੀਦਾ, ਮੈਨੂਫੈਕਚਰਰਸ ਦੇ ਮੂਹਰੇ ਜਿਹੜੇ ਇਸ ਧਿਆਨ ਦੇ ਵਿੱਚ ਲਿਆਉਣਾ ਚਾਹੀਦਾ ਵੀ ਭਾਈ ਇੱਦਾਂ ਜਿਹੜਾ ਹੈ ਕਿਉਂ ਜ਼ਿਆਦਾ ਹੋ ਰਿਹਾ ਹੈ, ਕੀ ਰਿਸਰਚ ਜਿਹੜੀ ਉਹ ਨਹੀਂ ਇਸ ਦੇ ਉੱਤੇ ਚੱਜ ਨਾਲ ਕਰ ਰਹੇ, ਜਾਂ ਵੀ ਸਿਰਫ ਅਣਗਹਿਲੀ ਹੈ ਵੀ ਟਰੱਕਰ ਦੀ ਜਾਨ ਦੀ ਜਿਹੜੀ ਕੀਮਤ ਹੀ ਨਹੀਂ ਉਹ ਜਿਹੜੀ ਬਹੁਤੀ ਸਮਝਦੇ। ਅਗਲੇ ਕਾਲਰ ਨੇ ਆਪਣੇ ਨਾਲ ਰਿਸਰਚ ਹੋ ਰਹੀ ਆ, ਰਿਸਰਚ ਅਸੀਂ ਵੀ ਟਰਾਈ ਕਰ ਰਹੇ ਲੱਭਣ ਦੀ ਕਿ ਜੇ ਕੋਈ ਰਿਸਰਚ ਆਲਰੇਡੀ ਹੋਈ ਹੈਗੀ ਆ ਜਿਹਦੇ ਲੱਭ ਸਕੀ ਅਸੀਂ, ਪਰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ, ਪਰ ਹੋ ਸਕਦਾ ਕਿ ਰਿਸਰਚ ਕਰਨੀ ਪਵੇ ਇੱਥੇ। ਜੀ ਅਮਰਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਚੇਂਜ ਆਉਣੀ ਜ਼ਰੂਰੀ ਆ, ਵਧੀਆ ਵੀ ਆ, ਪਰ ਚਲੋ ਆਪਾਂ ਇੱਥੇ ਤਾਂ USA ਕੈਨੇਡਾ 'ਚ ਕਰ ਲਵਾਂਗੇ, ਪਰ ਆਲ ਓਵਰ ਦਾ ਵਰਲਡ ਜਿਹੜੀਆਂ ਹੋਰ ਥਰਡ ਵਰਲਡ ਕੰਟਰੀਜ਼, ਇੰਡੀਆ, ਚਾਈਨਾ ਜਾਂ ਜਿੱਦਾਂ ਹੋਰ ਵੀ ਨੇ, ਉਹਨਾਂ ਦੇ ਵਿੱਚ ਜਿਹੜਾ ਪੋਲੂਸ਼ਨ ਹੋ ਰਿਹਾ ਉਹ ਵੀ ਤਾਂ ਕੰਟਰੀਬਿਊਟ ਕਰ ਰਿਹਾ ਨਾ। ਬਿਲਕੁਲ ਉਹਨਾਂ ਨੂੰ ਵੀ ਅਪਗ੍ਰੇਡ ਕਰਨ ਦੀ ਲੋੜ ਆ। ਹੁਣ ਜਿੱਦਾਂ ਇਹਨਾਂ ਨੇ 2012 ਦੇ ਵਿੱਚ ਟੈਕਨੋਲੋਜੀ ਚੇਂਜ ਕੀਤੀ ਆ, ਉਹਦੇ ਬਾਰੇ ਆਪ ਨਹੀਂ ਸ਼ੋਰ ਹੈ ਕਿ ਮਕੈਨਿਕ ਨੂੰ ਪਤਾ ਨਹੀਂ ਹੁੰਦਾ ਵੀ ਕਿੱਥੋਂ ਫਾਲਟ ਆ ਰਿਹਾ ਜਾਂ ਕਿੱਦਾਂ ਡੈਫ ਦਾ ਜਾਂ DPF ਦਾ ਕੀ ਕੋਡ ਆ ਰਿਹਾ, ਤੇ ਆਈ ਡੋਂਟ ਨੋ ਵੀ ਲੱਗੇ ਜਿਹੜੀ ਟੈਕਨੋਲੋਜੀ ਆ ਰਹੀ ਆ ਵੀ ਉਹ ਲਾਈਕ ਪ੍ਰੋਪਰਲੀ ਹੋਊਗੀ ਜਾਂ ਨਹੀਂ। ਇਹਨਾਂ ਨੂੰ ਕੋਈ ਰਿਬੇਟ ਵਗੈਰਾ ਦੇਣੀ ਚਾਹੀਦੀ ਆ, ਜਾਂ ਕਿਸੇ ਦਾ ਨੁਕਸਾਨ ਘੱਟ ਹੋਵੇ, ਜਿੱਦਾਂ ਤੁਸੀਂ ਦੱਸ ਰਹੇ ਸੀਗੇ। ਹੁਣ ਮੈਂ ਖੁਦ ਉਹਦੀ ਐਗਜ਼ਾਮਪਲ ਆ, ਮੈਂ $1,00,000 ਨੁਕਸਾਨ ਕਰਾ ਕੇ ਹੁਣ ਮੈਂ 2007 ਵਾਲਾ ਟਰੱਕ ਚਲਾ ਰਿਹਾ। ਮੈਂ ਹੁਣ ਨਾ ਕਿਸੇ ਨੂੰ ਫੜ ਸਕਦਾ, ਨਾ ਕਿਸੇ ਨੂੰ ਕੁਝ ਕਹਿ ਸਕਦਾ ਆ, ਤੇ ਇਹ ਮੇਰੇ ਸਿਰ ਤੇ ਹੀ ਆ ਜੋ ਕੁਝ ਮੇਰਾ ਲਾਸ ਹੋ ਰਿਹਾ। ਥੈਂਕ ਯੂ ਅਮਰਦੀਪ। ਥੈਂਕ ਯੂ। ਜਦੋਂ ਰੂਲ ਮੇਕਿੰਗ ਪ੍ਰੋਸੈਸ ਹੁੰਦਾ ਰਾਜ, ਤੇ ਅਚਾਨਕ ਜਦੋਂ ਜਿਹੜੀ ਗਵਰਨਮੈਂਟ ਹੈ, ਜਿੱਦਾਂ ਹੁਣ ਆਪਣੇ ਗਵਰਨਰ ਸਾਹਿਬ ਨੇ ਰੱਖਤਾ, ਐਗਜ਼ੀਕਿਊਟਿਵ ਆਰਡਰ ਦੇ ਦਿੱਤਾ, ਤੇ ਇੱਕ ਟਾਈਮਲਾਈਨ ਦੇ ਦਿੱਤੀ। ਜਦੋਂ ਟਾਈਮਲਾਈਨ ਦਿੱਤੀ ਜਾਂਦੀ ਹੈ, ਟਾਈਮਲਾਈਨ ਦੇ ਵਿੱਚ ਜੇ ਤੁਹਾਡੇ ਕੋਲ ਪ੍ਰੋਪਰ ਸਟੱਡੀ ਨਹੀਂ ਹੈਗੀ, ਪ੍ਰੋਪਰ ਸਾਰਾ ਕੁਝ ਨਹੀਂ ਹੈਗਾ, ਜਿਹੜੀਆਂ ਏਜੰਸੀਜ਼ ਆ ਉਹ ਫਿਰ ਮਤਲਬ ਕੱਟ ਦਾ ਕਾਰਨਰਸ, ਉਹਨਾਂ ਨੂੰ ਫਿਰ ਕਾਰਨਰਸ ਕੱਟ ਕਰਨੇ ਪੈਂਦੇ ਆ ਚੱਜ ਦੇ ਨਾਲ, ਕੋਈ ਸਟੱਡੀਜ਼ ਨਹੀਂ ਆ ਫਿਰ, ਕਿਉਂਕਿ ਸਟੱਡੀਜ਼ ਕਰਨ ਨੂੰ ਟਾਈਮ ਲੱਗਦਾ ਹੈ ਇਹ ਸਾਰੀਆਂ ਚੀਜ਼ਾਂ ਦੇ ਲਈ, ਵੀ ਆਹ ਚੀਜ਼ ਜੇ ਬੰਦ ਹੋਊਗੀ ਕਿੰਨੇ ਲੋਕਾਂ ਦੇ ਉੱਤੇ, ਕਿੰਨਿਆਂ ਦੀ ਇੰਪਲੋਇਮੈਂਟ ਦੇ ਉੱਤੇ ਅਸਰ ਆ, ਜੇ ਬਣਦੀ ਆ ਕਿੰਨੇ ਸਾਲਾਂ 'ਚ ਬਣਦੀ, ਕਿੰਨੇ ਇੰਪਲੋਇਮੈਂਟ ਕ੍ਰੀਏਟ ਹੋਣੀ, ਉਹ ਟਾਈਮ ਲੱਗਦਾ। ਜੀ ਹੁਣ ਰਾਜਕਰਨ ਜਿਹੜੀ ELD ਠੀਕ ਆ, ਉੱਤੇ ਟਾਈਮ ਲੱਗਾ, ਲੇਕਿਨ ELD ਦੇ ਵਿੱਚ FMCSA ਦੀ ਇੱਕ ਸਾਰਿਆਂ ਨਾਲੋਂ ਵੱਡੀ ਗਲਤੀ ਜਿਹੜੀ ਆ ਉਹ ਇਹ ਹੈਗੀ ਆ ਕਿ ਜਿਹੜੀ ਕੋਈ ਵੀ ELD ਕੰਪਨੀ ਹੈਗੀ ਆ ਉਹ ELD ਬਣਾ ਕੇ ਤੇ FMCSA ਨੂੰ ਸਬਮਿਟ ਕਰਦੀ ਆ, ਤੇ ਉਹ ਹੱਥ ਚੁੱਕ ਕੇ ਆਪ ਹੀ ਸਹੁੰ ਖਾਂਦੇ ਆ ਵੀ ਮੈਂ ਇਹਨੂੰ ਸੈਲਫ ਸਰਟੀਫਾਈ ਕਰਦਾ।
ਇਹਨੂੰ ਸੈਲਫ ਸਰਟੀਫਾਈ ਕਰਨਾ ਕਿ ਠੀਕ ਆ ਕਿਹੜੀ ਕੰਪਨੀ ਉਹ ਜਿਹੜੀ ਆਪਣੇ ਸਮਾਨ ਨੂੰ ਗਲਤ ਕਹੂਗੀ, ਠੀਕ ਹੈ ਨਾ। ਸੋ ਇਹਦੇ ਵਿੱਚ ਨਾ ਥਰਡ ਪਾਰਟੀ ਨਹੀਂ ਪਾਈ, ਜਿਹੜੀ ਥਰਡ ਪਾਰਟੀ ਦੇ ਥਰੂ ਤੁਹਾਨੂੰ ਜਾਣਾ ਪਵੇ, ਸਾਰੀ ਟੈਸਟ ਕਰਾਉਣੀ ਪਵੇ, ਉਸ ਤੋਂ ਬਾਅਦ ਜਾ ਕੇ ਤੁਹਾਡੀ ELD ਅਪਰੂਵ ਹੋਵੇ। ਇਹ ਚੀਜ਼ ਜਿਹੜੀ ਹੈ ਨਾ ਬਹੁਤ ਵੱਡੀ ਮਿਸਟੇਕ ਜਿਹੜੀ ਆ ਹੋਈ ਆ, ਔਰ ਜਿਹਦੇ ਕਰਕੇ ਇਸ ਵੇਲੇ ਜਿਹੜੀਆਂ ELD ਕੰਪਨੀਆਂ ਹੈਗੀਆਂ, ਬਹੁਤ ELD ਕੰਪਨੀਆਂ ਐਸੀਆਂ ਹੈਗੀਆਂ ਜਿਹੜੀਆਂ ਕਿ ਮਿਸਯੂਜ਼ ਕਰ ਰਹੀਆਂ, ਔਰ ਉਸ ਚੀਜ਼ ਨੂੰ ਜਿਹੜਾ ਆ ਉਹ ਬਿਲਕੁਲ ਛਿੱਕੇ ਦੇ ਟਾਂਕੇ ਤੇ ਉਹਨਾਂ ਨੇ ਆਪਣੇ ਮਤਲਬ ਕਿ ਜਿਹੜੇ ਆ ਲੋਕੀ ਬਾਹਰਲੇ ਕੰਟਰੀਆਂ 'ਚ ਬਿਠਾਏ, ਉੱਥੋਂ ਬੈਠੇ ਉਹ ਸਾਰਾ ਦਿਨ ਜਿਹੜਾ ਪੁੱਠਾ ਕੰਮ ਕਰੀ ਜਾਂਦੇ ਆ। ਜੀ ਜੀ ਬਿਲਕੁਲ ਇਹਨਾਂ ਦੀ ਗੱਲ ਸਹੀ ਆ, ਔਰ ਜਿਹੜੀ ਕੁਆਲਿਟੀ ਦਾ ਵਰਕ ਹੈਗਾ ਉਹਦੇ 'ਚ ਟਾਈਮ ਲੱਗਦਾ। ਸੋ ਇਸ ਕਰਕੇ ਜਦੋਂ ਕਿਤੇ ਕਾਹਲੀ ਦੇ ਵਿੱਚ ਕੁਝ ਕੰਮ ਹੁੰਦਾ ਤੇ ਉਹਦੇ 'ਚ ਗਲਤੀਆਂ ਫਿਰ ਰਹਿ ਹੀ ਜਾਂਦੀਆਂ। ਜੀ ਅਗਲੇ ਕਾਲਰ ਨੇ ਸੁਰਜੀਤ ਸਿੰਘ, ਸਤਿ ਸ਼੍ਰੀ ਅਕਾਲ। ਮੈਂ ਕਾਲ ਕੀਤਾ, ਬੜਾ ਚੰਗਾ ਲੱਗਿਆ। ਮੈਂ ਕਾਫੀ ਜਿਹੜੇ ਇਸ਼ੂਜ਼ ਹੈਗੇ ਚੰਗੇ ਤੁਸੀਂ ਚੱਕ ਰਹੇ ਹੋ। ਮੇਰੀ ਇੱਕ ਗੱਲ ਸੀਗੀ ਕਿ ਜਿਹੜਾ ਇੱਕ ਨਾ ARB ਦਾ ਰੂਲ ਆਇਆ ਹੋਇਆ ਹੈਗਾ ਕਿ ਜਿਹੜਾ 2010 ਦੇ ਪੁਰਾਣੇ ਟਰੱਕ ਨੇ ਉਹ ਤੁਸੀਂ ਟ੍ਰੇਡ ਕਰਕੇ ਕੋਈ $50,000 ਮਿਲਦਾ ਹੈ ARB ਦੀ ਤਰਫੋਂ। ਕੁਝ ਪਤਾ ਉਸ ਸਕੀਮ ਦੇ ਬਾਰੇ ਤੁਹਾਨੂੰ ਕੁਝ? ਜੀ ਹਾਂਜੀ ਭਾਜੀ, ਉਹ ਗ੍ਰਾਂਟ ਜਿਹੜੀ ਹੈਗੀ ਆ ਟਾਈਮ ਟੂ ਟਾਈਮ ਆਉਂਦੀ ਰਹਿੰਦੀ ਹੈ, ਟਾਈਮ ਟੂ ਟਾਈਮ ਖਤਮ ਹੋ ਜਾਂਦੀ ਆ। ਸੋ ਉਹ ਫਸਟ ਕਮ ਫਸਟ ਸਰਵ ਬੇਸਿਸ ਹੁੰਦੀ ਆ। ਅੱਛਾ ਜੀ। ਇਸ ਵੇਲੇ ਤੁਸੀਂ ਜੇ ਤੁਸੀਂ ਆਪਣਾ ਜਿਹੜਾ ਆ ਕਾਰਬ ਦਾ ਜਿਹੜਾ ਤੁਸੀਂ ਸਾਈਟ ਹੈਗੀ ਆ, ਟਰੱਕ ਸਟਾਪ ਉਹਨਾਂ ਦਾ ਨਾਂ ਹੈਗਾ ਕਾਰਬ ਦੀ, ਉਹ ਜੇ ਤੁਸੀਂ ਥੋੜੀ ਸਰਚ ਕਰੋ ਤੇ ਉਹਦੇ ਉੱਤੇ ਤੁਸੀਂ ਚਲੇ ਜਾਓ। ਤੇ ਮੈਂ ਕੋਸ਼ਿਸ਼ ਕਰਦਾ ਹਾਂ ਕਿ ਜੇ ਮੈਂ ਉਹਦਾ ਜਿਹੜਾ ਲਿੰਕ ਆ ਇੱਥੇ ਆਪਣੇ ਫੇਸਬੁੱਕ ਤੇ ਪਾ ਦਿੰਦਾ ਆ, ਜਿੱਥੇ ਆਪਣਾ ਪ੍ਰੋਗਰਾਮ ਚੱਲ ਰਿਹਾ ਹੁਣ, ਤਾਂ ਕਿ ਤੁਸੀਂ ਉਸ ਲਿੰਕ ਤੇ ਕਲਿੱਕ ਕਰਕੇ ਉੱਥੇ ਜਾ ਸਕੋ। ਤੇ ਗਾਈਡਲਾਈਨਸ ਦਿੱਤੀਆਂ ਹੁੰਦੀਆਂ ਕਿ ਕਿੰਨੀ ਗ੍ਰਾਂਟ ਕਦੋਂ ਅਵੇਲੇਬਲ ਹੈਗੀ ਆ, ਔਰ ਐਪਲੀਕੇਸ਼ਨ ਪ੍ਰੋਸੈਸ ਦੱਸਿਆ ਹੁੰਦਾ। ਤੁਸੀਂ ਉੱਥੇ ਜਾ ਕੇ ਦੇਖ ਸਕਦੇ ਆ ਕਿ ਉਹਦੇ ਵਿੱਚ ਤੁਸੀਂ ਕੁਆਲੀਫਾਈ ਕਰਦੇ ਆ ਕਿ ਨਹੀਂ। ਜੀ ਥੈਂਕ ਯੂ ਜੀ। ਅਗਲੇ ਕਾਲਰ ਨੇ ਕੁਲਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਕੁਲਜੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਉਹੀ ਆਪਣੇ ਇੱਕ ਸਿੰਪਲ ਲਾਈਨ ਕਹਿਣ ਲੱਗਿਆ ਵੀ ਮੈਂ ਕਈ ਵਾਰੀ ਗੱਲ ਕਰਦਾ ਆਪਣੇ ਕੋਈ ਵੀਰ ਮਿਲ ਜਾਂਦਾ ਆਪਣਾ ਟਰੱਕ ਸਟਾਪ ਤੇ ਜਾਂ ਵੇਅਰ ਹਾਊਸ ਦੇ ਵਿੱਚ, ਉਹਨਾਂ ਨਾਲ ਕੋਈ ਇਹੋ ਜਿਹੀ ਗੱਲ ਕਰੋ ਵੀ ਆਪਣਾ ਵੀ ਕੀ ਚੇਂਜ ਆ ਰਹੀ ਇੰਡਸਟਰੀ 'ਚ, ਉਹ ਕਹਿੰਦੇ ਅੱਜ ਦਾ ਕੱਲ ਨੂੰ ਕੀ ਹੁਣ ਆਪਾਂ ਜਿਉਂਦੇ ਰਹਿਣਾ ਕਿ ਮਰ ਜਾਣਾ, ਐਵੇਂ ਹੀ ਕਹਿ ਦਿੰਦੇ ਆ। ਏਦਾਂ ਤਾਂ ਫਿਰ ਕਿਸੇ ਨੂੰ ਕਿਸੇ ਚੀਜ਼ ਦੀ ਵੀ ਪਰਵਾਹ ਕਰਨ ਦੀ ਲੋੜ ਨਹੀਂ ਹੈਗੀ। ਨਿਊਯਾਰਕ ਦੇ ਵਿੱਚ ਨਾ ਜਿਨ੍ਹਾਂ ਦੇ ਕੋਲ ਟੈਕਸੀ ਦੇ ਪਰਮਿਟ ਸੀਗੇ 13 ਲੱਖ ਦੇ, ਉਹ ਇਸ ਵੇਲੇ 2 ਲੱਖ ਤੇ ਰਹਿ ਗਏ ਆ। ਉਹ ਵੀ ਗੱਲ ਦਾ ਪਤਾ ਨਹੀਂ ਹੁੰਦਾ, ਏਦਾਂ ਵੀ ਹੁੰਦਾ। ਆਪਾਂ ਨੂੰ ਜੇ ਆਪਾਂ ਕੋਈ ਨਿਊਜ਼ ਸੁਣਦੇ ਆ, ਆਪਾਂ ਉਹ ਤੋਂ ਸਿੱਖਿਆ ਲੈ ਸਕਦੇ ਹਾਂ, ਅਵੇਅਰ ਹੋ ਸਕਦੇ ਹਾਂ ਵੀ ਕੀ ਆਪਣਾ ਚੇਂਜ ਹੋ ਰਹੀ ਜਾਂ ਨਹੀਂ ਹੋ ਰਹੀ, ਬੰਦੇ ਨੌਲੇਜ ਹੋਣੀ ਚਾਹੀਦੀ ਬੰਦੇ। ਬਿਲਕੁਲ ਜੀ। ਦੇਖੋ ਇਹ ਮਤਲਬ ਇਹ ਥੋੜੀ ਵੀ ਜੇ ਤੁਸੀਂ ਦੁਨੀਆ ਤੋਂ ਰੁਖਸਤ ਹੋ ਗਏ ਤੇ ਜਿਹੜੇ ਤੁਹਾਡੇ ਪਿੱਛੇ ਰਹਿ ਗਏ ਤੇ ਉਹਨਾਂ ਵਾਸਤੇ ਪਰਵਾਹ ਹੀ ਨਹੀਂ ਕਰਨੀ ਤੁਸੀਂ, ਏਦਾਂ ਨਹੀਂ ਗੱਲ ਬਣਦੀ ਹੁੰਦੀ। ਇਹ ਥੋੜਾ ਜਿਹਾ ਧਿਆਨ ਰੱਖਣਾ। ਦੇਖੋ ਆਪਾਂ ਕਿੰਨਾ ਰੌਲਾ ਮਾਨੇ, ਇੱਕ ਟਾਈਮ ਸੀ USA ਜਦੋਂ ਤੁਸੀਂ ਸਿਟੀਜ਼ਨ ਬਣਦੇ ਸੀ ਨਾ $100 ਹੀ ਫੀਸ ਹੁੰਦੀ ਸੀ। ਆ ਮੋਰਲੇ ਮਹੀਨੇ ਤੋਂ $1750 ਹੋ ਜਾਣੀ ਜੇ ਤੁਸੀਂ US ਦੇ ਸਿਟੀਜ਼ਨ ਬਣਨਾ ਹੈ। $1100-1200 ਨਹੀਂ 1750 ਮੈਂ ਚੈੱਕ। ਅੱਛਾ ਜੀ। ਤੇ ਅਗਲੇ ਕਾਲਰ ਨੇ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਤਿੰਨਾਂ ਵੀਰਾਂ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ, ਤੁਸੀਂ ਤਾਂ ਬਹੁਤ ਅਵੇਅਰ ਕਰਦੇ ਆ। ਕੋਈ ਵੀ ਕੋਈ ਕਾਨੂੰਨ ਬਣਦਾ ਉਹ ਇੱਕਦਮ ਨਹੀਂ ਬਣਦਾ, ਉਹਦੇ ਪਹਿਲਾਂ ਛਾਣਬੀਣ ਸਾਰੇ ਕਰਦੇ ਆ ਤੇ ਪਰ ਅਸੀਂ ਧਿਆਨ ਨਹੀਂ ਦਿੰਦੇ। ਸਾਨੂੰ ਜਿੱਦਾਂ ਰਮਨ ਜੀ ਨੇ ਵੀ ਕਿਹਾ, ਤੁਸੀਂ ਵੀ ਕਹਿੰਦੇ ਮੀਟਿੰਗਾਂ ਸਾਨੂੰ ਜਾਣਾ ਚਾਹੀਦਾ, ਉਹਦਾ ਪਤਾ ਕਰਨਾ, ਸਾਨੂੰ ਉਹਦਾ ਮਤਲਬ ਉੱਥੇ ਸੁਜੈਸ਼ਨ ਵੀ ਦੇਣੇ ਚਾਹੀਦੇ ਆ। ਆ ਜਿਹੜਾ ਹੁਣ ਮਤਲਬ ਹੈ ਇਹ ਇੱਕਦਮ ਨਹੀਂ। ਮੈਂ ਤੁਹਾਨੂੰ ਦੱਸਦਾ 1.5 ਸਾਲ ਪਹਿਲਾਂ ਅਸੀਂ ਇੱਥੇ ARB ਵਾਲਿਆਂ ਗੱਲ ਹੋਈ ਸੀ, ਉਹਨਾਂ ਨਾਲ ਉੱਥੇ ਸੱਦਿਆ, ਇੱਥੇ ਸਾਡੀ ਮੀਟਿੰਗ ਹੋਈ ਜੂਬਾਸੀ ਦੇ ਵਿੱਚ। ਸਾਰੇ ਭਰਾਵਾਂ ਬੇਨਤੀ ਕੀਤੀ ਆਓ ਤੁਸੀਂ, ਤੇ ਉਹਨੇ ਆਪਣੇ ਐਸੋਸੀਏਟ ਭੇਜੇ, ਉਹਨਾਂ ਗੱਲਬਾਤ ਉਹਨੇ ਦੱਸਿਆ ਵੀ ਟਰੱਕਾਂ ਦਾ ਕੀ ਹੋ ਰਿਹਾ, ਤੁਹਾਡੇ ਕੋਲ ਸੁਜੈਸ਼ਨ ਹੈ। ਤੇ ਉਹ ਨਹੀਂ ਪੁੱਛਿਆ, ਸਭ ਕੁਝ ਦੱਸਿਆ ਵੀ ਆਹ ਕੁਛ ਹੋਣਾ ਆ। ਪਰ ਆਪਣੇ ਲੋਕ ਇਹ ਮੈਨੂੰ ਬਾਅਦ ਚ ਉਹ ਕਹਿੰਦੇ ਤੂੰ ਤਾਂ ਝੂਠ ਬੋਲਿਆ, ARB ਵਾਲੇ ਨੇ, ਉਹ ਤਾਂ ਐਸੋਸੀਏਟ ਸੀ ਤੇ ਐਵੇਂ ਗੱਲਾਂ ਮਾਰਦਾ। ਉਹ ਨਹੀਂ ਆਪ ਨਹੀਂ ਆਉਣਾ ਇੱਦਾਂ। ਜਿਹੜੇ ਉਹਨਾਂ ਸੁਜੈਸ਼ਨ ਕਰਦੇ ਉਹਨੂੰ ਦੱਸਿਆ ਵੀ ਅਸੀਂ ਉਹਨੂੰ ਸੁਜੈਸ਼ਨ ਕਰਨਾ ਵੀ ਇੱਦਾਂ ਨਹੀਂ ਇੱਦਾਂ ਹੋਣੀ ਚਾਹੀਦੀ ਹੈ, ਤੁਹਾਡੇ ਦੱਸੋ। ਤੇ ਸਾਨੂੰ ਸੁਣਨਾ ਚਾਹੀਦਾ, ਸਾਨੂੰ ਮੀਟਿੰਗਾਂ ਜ਼ਰੂਰ ਅਟੈਂਡ ਕਰਨੀਆਂ ਚਾਹੀਦੀਆਂ ਵੀ ਅਸੀਂ ਇੱਕ ਦੂਜੇ ਨਾਲ ਮਤਲਬ ਬਲੇਮ ਨਾ ਕਰੀਏ ਤੇ ਇਕੱਠੇ ਹੋ ਕੇ ਕੋਈ ਵੀ ਕੰਮ ਹੁੰਦਾ। ਤੇ ਜਿਹੜੇ ਹੁਣ ਪਟੀਸ਼ਨਾਂ ਵੀ ਸਾਨੂੰ ਸਾਈਨ ਕਰਨ, ਮੈਂ ਤਾਂ ਇਹੀ ਬੇਨਤੀ ਕਰਦਾ ਵੀ ਇਹ ਤੇ ਵੀ ਪਹਿਲਾ ਐਕਸ਼ਨ ਸਾਨੂੰ ਲੈਣਾ ਚਾਹੀਦਾ। ਕਾਨੂੰਨ ਬਾਅਦ ਚ ਬਣਦੇ, ਪਹਿਲਾਂ ਅਗਲੇ ਸਾਰਾ ਕੁਝ ਛਾਣਬੀਣ ਕਰਦੇ ਆ, ਤੁਹਾਡੇ ਪੁੱਛਦੇ ਆ। ਤੇ ਮੇਰੀ ਤਾਂ ਇਹੀ ਬੇਨਤੀ ਵੀ ਕੋਈ ਵੀ ਕਾਨੂੰਨ ਤੁਸੀਂ ਕੋਈ ਵੀ ਦੱਸਦੇ ਆ ਉਹ ਤੇ ਸਾਨੂੰ ਉਹਨੂੰ ਸੁਣ ਕੇ ਉਹ ਤੇ ਸਾਨੂੰ ਐਕਸ਼ਨ ਲੈਣਾ ਚਾਹੀਦਾ। ਸਾਨੂੰ ਜ਼ਰੂਰ ਇਹ ਸਾਰਿਆਂ ਨੂੰ ਬੇਨਤੀ ਵੀ ਹਿੱਸਾ ਲਿਆ ਕਰੋ, ਮੇਰੀ ਤਾਂ ਇਹੀ ਬੇਨਤੀ ਜੀ। ਥੈਂਕ ਯੂ ਸਤਨਾਮ ਸਿੰਘ ਜੀ, ਮਿਹਰਬਾਨੀ। ਬਿਲਕੁਲ ਜੀ। ਆਪਣਾ ਰਾਜਕਿਰਨ, ਮੈਂ ਇੱਕ ਹਾਦਸਾ ਤੁਹਾਨੂੰ ਦੱਸ ਦਿੰਦਾ ਕਾਰ ਦਾ ਤੇ ਸਾਡਾ
ਤੇ ਯੂਬਾ ਸਿਟੀ ਦਾ ਖਾਸ ਕਰਕੇ। ਯੂਬਾ ਸਿਟੀ ਦੇ ਵਿੱਚ 2014 ਦੇ ਵਿੱਚ ਕਾਰਬ ਦਾ ਸੈਮੀਨਾਰ ਰੱਖਿਆ ਸੀਗਾ ਕਿ ਔਰ ਕਾਰਬ ਦੀ ਜਿਹੜੀ ਇੱਕ ਉੱਥੇ ਮੀਟਿੰਗ ਰੱਖੀ ਸੀਗੀ ਜਿਹਦੇ ਵਿੱਚ ਕਿ ਸਾਰਿਆਂ ਨੂੰ ਅਸੀਂ ਸੱਦਾ ਦਿੱਤਾ ਸੀਗਾ ਤੇ ਉੱਥੇ ਜਿੰਨੇ ਵੀ ਆਪਣੇ ਬੰਦੇ ਆਪਣੇ ਟਰੱਕਿੰਗ ਇੰਡਸਟਰੀ ਤੋਂ ਆਏ ਸੀਗੇ, ਯਕੀਨ ਮੰਨਿਓ ਕਿ ਉੱਥੇ ਬਿਨਾਂ ਇਹਦੇ ਕਿ ਉਹਨੂੰ ਸੁਣਿਆ ਜਾਵੇ, ਉਹਨਾਂ ਨਾਲ ਗੱਲਬਾਤ ਕੀਤੀ ਜਾਵੇ, ਸਾਨੂੰ ਕਾਰਬ ਵਾਲੇ ਜਿਹੜੇ ਰਿਪਰੈਜ਼ੈਂਟੇਟਿਵ ਸੀ, ਖਾਸ ਕਰਕੇ ਪੰਜਾਬੀ ਸਪੀਕਿੰਗ ਆਪਣੇ ਭਾਈ ਸਾਹਿਬ ਹੁਣੀ ਸੀਗੇ 2 ਜਣੇ, ਉਹਨਾਂ ਨੂੰ ਸਾਨੂੰ ਉੱਥੇ ਬਚਾ ਕੇ ਕੱਢਣਾ ਪਿਆ ਉੱਥੋਂ। ਉਹਦਾ ਰੀਜ਼ਨ ਇਹ ਹੋਇਆ ਕਿ ਉੱਥੇ ਨਾਅਰੇ ਲੱਗਣ ਲੱਗ ਪਏ ਕਾਰਬ ਮੁਰਦਾਬਾਦ ਦੇ, ਠੀਕ ਹੈ। ਸੋ ਇਹ ਹਾਲਾਤ ਜਿਹੜੇ ਆ ਸਾਡੇ ਕਰਦੇ ਆ, ਜੇ ਅਸੀਂ ਅਰੇਂਜਮੈਂਟ ਕਰਦੇ ਆ, ਮੀਟਿੰਗ ਲੈ ਕੇ ਜਾਂਦੇ ਆ, ਤੇ ਉੱਥੇ ਆਹ ਹਾਲਾਤ ਪੈਦਾ ਵੀ ਹੋ ਜਾਂਦੇ ਆ। ਸੋ ਅਸੀਂ ਸੀਰੀਅਸਲੀ ਇਹ ਜਿਹੜੀ ਮੁੱਦਾ ਹੈਗਾ ਨਾ ਕਿ ਜਿਹੜਾ ਹਿੱਸਾ ਲੈਣਾ, ਜਿਹੜਾ ਕੰਮ ਕਰਨਾ, ਸੈਂਸਿਬਲ ਤਰੀਕੇ ਨਾਲ ਹਿੱਸਾ ਲੈਣਾ ਜਿਹੜਾ ਬਹੁਤ ਜ਼ਰੂਰੀ ਹੈਗਾ। ਉੱਥੇ ਜਾ ਕੇ ਮੁਰਦਾਬਾਦ ਕਰਨੀ, ਇਹ ਕਰਨਾ, ਉਹ ਕਰਨਾ, ਇਹ ਕੋਈ ਮਤਲਬ ਕਿ ਚੰਗੀ ਚੀਜ਼ ਨਹੀਂ। ਔਰ ਇਹ ਜਿਹੜੀ ਗੱਲਬਾਤ ਹੈਗੀ ਆ, ਇਹ ਡੈਫੀਨੇਟਲੀ ਸਾਡੇ ਨਾਲ ਕਈ ਵਾਰੀ ਹੋ ਚੁੱਕੀ ਆ। ਬਿਲਕੁਲ। ਸੋ ਇੱਕ ਵਾਰੀ ਫਿਰ ਜਿੰਨੇ ਵੀ ਆਪਣੇ ਟਰੱਕਰ ਭਰਾ ਆ, ਖਾਸ ਕਰਕੇ ਰਮਨ ਜੀ, ਸਾਰਿਆਂ ਨੂੰ ਬੇਨਤੀ ਆ, ਕੋਈ ਵੀ ਜਿਹੜਾ ਇਸ਼ੂ ਆਉਂਦਾ ਉੱਥੇ ਕਮੈਂਟ ਕਰਿਆ ਕਰੋ। ਕਮੈਂਟ ਪੀਰੀਅਡ ਹੁੰਦਾ ਹੈਗਾ, ਨਾ ਕਿ ਜੇ ਇੱਕ ਗੈਸ ਸਟੇਸ਼ਨ ਦੇ 2 ਭਰਾਵਾਂ ਦੀ ਲੜਾਈ ਹੋ ਗਈ, ਉਹਦੀ ਵੀਡੀਓ ਇੱਦਾਂ ਵਾਇਰਲ ਕਰੀ ਜਾਂਦੇ ਆ ਨਾ ਵੀ ਪਤਾ ਨਹੀਂ ਕੀ ਦੁਨੀਆ ਦੇ ਉੱਤੇ ਵਾਪਰ ਰਿਹਾ। ਸੋ ਇੱਦਾਂ ਦੇ ਨਾ ਕੰਮ ਕਰਿਆ ਕਰੋ। ਆਪਣੇ ਘਰ ਆਪਣੇ ਭਰਾ ਵੀ ਸਕੇ ਹੋ ਸਕਦੇ ਆ, ਸੋ ਇੱਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ। ਚਲੋ ਆਪਣੇ ਗਰਮ ਤੱਤਾ ਹਰ ਜਗ੍ਹਾ ਹੋ ਜਾਂਦਾ, ਪਰ ਜਿੱਥੇ ਤੁਹਾਨੂੰ ਕਰਨਾ ਚਾਹੀਦਾ ਐਕਸ਼ਨ, ਉੱਥੇ ਐਕਟ ਕਰਨਾ ਚਾਹੀਦਾ ਜੀ। ਵਾਇਰਲ ਵੀਡੀਓ ਤੇ ਤੁਸੀਂ ਪੂਰੇ ਥੀਸਿਸ ਲਿਖ ਦਿੰਦੇ ਆ, ਪੂਰੇ ਆਪਣਾ ਐਮਫਿਲ ਕਰ ਜਾਂਦੇ ਉੱਤੇ ਪੂਰੀ। ਮੈਂ ਕਿਹਾ ਜੀ ਉੱਥੇ ਤਾਂ ਇਦਾਂ ਹੋ ਗਿਆ ਸੀ, ਉੱਥੇ ਪਤਾ ਨਹੀਂ ਕਿਹੜੀਆਂ ਨਾਲ ਸਟੇਟਾਂ ਤੇ ਨਾਲ ਕਿਹੜੇ ਧਿਰ ਜਿਹੜੇ ਉਹ ਜੋੜ ਲਏ ਸੀ, ਬਾਅਦ ਚ ਗੱਲ ਕੁਝ ਹੋਰ ਹੀ ਨਿਕਲੀ ਸੀਗੀ। ਸੋ ਰਾਜਨ ਇੱਕ ਜ਼ਰੂਰੀ ਗੱਲ ਜਿਹੜੀ ਕਰਨੀ ਸੀਗੀ, ਮੇਰੇ ਖਿਆਲ ਆਪਣਾ ਸਮਾਂ ਖਤਮ ਹੀ ਹੁਣ ਆਪਾਂ ਨੂੰ ਆਇਆ ਵੀ ਹੈਗਾ ਆ ਨਵਾਂ ਕਾਨੂੰਨ ਜਿਹੜਾ 29 ਸਤੰਬਰ ਨੂੰ ਲਾਗੂ ਹੋਣਾ ਆ। ਸੋ ਉਹਦੇ ਬਾਰੇ ਚ ਆਪਾਂ ਜ਼ਰੂਰ ਗੱਲਬਾਤ ਜਿਹੜੀ ਮਾੜੀ ਜੀ ਕਰਨੀ ਹੈ। ਜਿਹੜਾ 29 ਸਤੰਬਰ ਨੂੰ ਜਿਹੜੇ ਆਵਰਸ ਆਫ ਸਰਵਿਸ ਦਾ ਰੂਲ ਚੇਂਜ ਹੋ ਰਿਹਾ, ਉਹਦੇ ਵਿੱਚ ਜਿਹੜਾ ਪਹਿਲਾ ਹੈਗਾ ਉਹ ਹੈਗਾ ਕਿ ਜਿਹੜਾ ਸ਼ਾਰਟ ਹਾਲ ਹੈਗਾ, ਜਿਹੜਾ ਲਾਗੇ ਰਹਿੰਦੇ ਸੀਗੇ ਪਹਿਲਾਂ, ਉਹ 100 에ਅਰ ਮਾਈਲ ਰੇਡੀਅਸ ਹੁੰਦਾ ਸੀਗਾ, 100 ਮਾਈਲ 에ਅਰ ਮਾਈਲ ਰੇਡੀਅਸ ਹੁੰਦਾ ਸੀ, ਉਹ ਹੁਣ 150 에ਅਰ ਮਾਈਲ ਕਰਤਾ, ਜਿਹੜਾ ਕਿ ਸੜਕ ਦੇ ਉੱਤੇ 172.4 ਹੁੰਦਾ ਆ। ਸੋ 172 ਮੀਲ ਦੇ ਰੇਡੀਅਸ ਦੇ ਵਿੱਚ ਤੁਸੀਂ ਲੋਕਲ ਗਿਣੇ ਜਾਂਦੇ ਆ। ਤੇ ਪਲੱਸ ਜਿਹੜੇ ਆਵਰਸ ਹੈਗੇ ਆ, ਪਹਿਲਾਂ ਉਹਦੇ 12 ਘੰਟੇ ਹੁੰਦੀ ਸੀ ਸ਼ਿਫਟ, ਹੁਣ ਉਹਦੀ ਵਧਾ ਕੇ 14 ਘੰਟੇ ਕਰ ਦਿੱਤੀ ਗਈ ਹੈ। ਰੈਗੂਲਰ ਕਰ ਦਿੱਤਾ ਗਿਆ, ਜਿੱਦਾਂ 14 ਘੰਟੇ ਲੌਂਗ ਹਾਲ ਦੀ ਸ਼ਿਫਟ ਹੈਗੀ ਆ, ਉੱਦਾਂ ਹੀ ਸ਼ਾਰਟ ਹਾਲ ਦੀ ਸ਼ਿਫਟ ਵੀ 14 ਘੰਟੇ ਕਰ ਦਿੱਤੀ ਗਈ ਆ। ਸੋ ਜਿਹੜਾ 150 에ਅਰ ਮਾਈਲ ਹੈਗਾ ਰੇਡੀਅਸ, ਉਹ ਜਿੱਥੇ ਤੁਹਾਡਾ ਬੇਸ ਹੈਗਾ ਜਾਂ ਜਿੱਥੇ ਤੁਸੀਂ ਤੁਰਨਾ ਆ ਸਵੇਰੇ, ਉਹਦੇ ਆਲੇ ਦੁਆਲੇ ਜਿਹੜਾ 172 ਮੀਲ ਦਾ ਰੇਡੀਅਸ ਬਣਦਾ ਹੈਗਾ। ਸੋ ਇੱਕ ਇਹ ਚੇਂਜ ਹੈਗੀ ਆ। ਸੈਕਿੰਡ ਚੇਂਜ ਹੈਗੀ ਆ ਕਿ ਜਿਹੜੀ ਤੁਹਾਡੀ 8 ਘੰਟੇ ਬਾਅਦ ਅੱਧੇ ਘੰਟੇ ਦੀ ਬ੍ਰੇਕ ਹੁੰਦੀ ਸੀਗੀ, ਉਹ ਜਿਹੜੀ ਅੱਧੇ ਘੰਟੇ ਦੀ ਬ੍ਰੇਕ ਆ, ਉਹ ਆਫ ਡਿਊਟੀ ਲੈਣੀ ਪੈਂਦੀ ਸੀ, ਉਹ ਹੁਣ ਤੁਸੀਂ ਔਨ ਡਿਊਟੀ ਨਾਟ ਡਰਾਈਵਿੰਗ ਦੇ ਵਿੱਚ ਵੀ ਲੈ ਸਕਦੇ ਆ। ਜੇ ਤੁਸੀਂ ਤੇਲ ਭਰਾਉਣੇ ਆ ਜਾਂ ਤੁਸੀਂ ਕਿਤੇ ਯਾਰਡ 'ਚ ਤੁਸੀਂ ਲੋਡ ਚੱਕਦੇ ਆ ਜਾਂ ਲਾਉਣੇ ਆ, ਸੋ ਉਸ ਟਾਈਮ ਤੇ ਵੀ ਉਹਨੂੰ ਸੈਟਿਸਫਾਈ ਕੀਤਾ ਜਾ ਸਕਦਾ ਆ। ਉਸ ਤੋਂ ਬਾਅਦ ਜਿਹੜੀ ਆ ਕਿ ਆਪਣੀ ਸੀਗੀ ਕਿ ਸਪਲਿਟ ਸ਼ਿਫਟ, ਜਿਹੜੀ ਤੁਹਾਡੀ ਸਲੀਪ ਹੈਗੀ ਆ, ਉਹਨੂੰ ਸਪਲਿਟ ਕਰ ਸਕਦੇ ਆ। ਸੋ ਇਹਦੇ ਵਿੱਚ ਵੀ ਜਿਹੜਾ ਤੁਸੀਂ ਹੈਗਾ, ਪਹਿਲਾਂ 8-2 ਦੀ ਸੀ ਔਰ ਕਾਫੀ ਲੋਕੀ ਇਹਨੂੰ ਯੂਜ਼ ਨਹੀਂ ਸੀ ਕਰਦੇ, ਪਰ ਜੇ ਤੁਸੀਂ ਹੁਣ ਯੂਜ਼ ਕਰਨਾ ਚਾਹੁੰਦੇ ਆ ਤੇ 7-2 ਦੀ ਤੁਹਾਡੀ ਸਪਲਿਟ ਸ਼ਿਫਟ ਹੋ ਸਕਦੀ ਆ। 7-3 ਕਿ 7-2? 7-3 ਸੌਰੀ, 7-3 ਦੀ। ਤੇ ਉਹਦੇ ਵਿੱਚ ਇਦਾਂ ਹੈ ਕਿ ਜੇ ਤੁਸੀਂ ਜਿੱਦਾਂ ਅੱਜ ਤੁਸੀਂ ਟਰੱਕ ਜਿਹੜੀ ਤੁਹਾਡੀ ਸ਼ਿਫਟ ਚੱਲ ਰਹੀ ਹੈਗੀ ਆ, ਜੇ ਤਾਂ ਤੁਸੀਂ ਉਹਦੇ ਵਿੱਚ 11 ਘੰਟੇ ਪੂਰਾ ਟਰੱਕ ਚਲਾ ਰਿਹਾ ਹੈਗਾ, ਫਿਰ ਤੁਸੀਂ 7-3 ਨੂੰ ਸਪਲਿਟ ਨਹੀਂ ਕਰ ਸਕਦੇ। ਜੇ ਤੁਸੀਂ ਮੰਨ ਲਓ ਕਿ 9 ਘੰਟੇ ਟਰੱਕ ਚਲਾਇਆ, ਉਸ ਤੋਂ ਬਾਅਦ ਤੁਸੀਂ ਸੌਂ ਗਏ ਆ, ਤੁਸੀਂ ਆਪਣੀ ਡਿਲੀਵਰੀ ਦੇ ਲਾਗੇ ਪਹੁੰਚ ਗਏ ਆ, ਤੇ ਤੁਸੀਂ ਉਹਨੂੰ ਆਪਣੇ ਨਾਲ ਕੀ ਲੈਂਦੇ ਆ 7 ਘੰਟੇ ਦੀ ਸਲੀਪ ਪਾ ਕੇ, ਤੇ ਆਪਣੇ ਡਿਲੀਵਰੀ ਟਾਈਮ ਦੇ ਹਿਸਾਬ ਦੇ ਨਾਲ ਤੁਸੀਂ 3 ਘੰਟੇ ਜਿਹੜੇ ਆ ਉੱਥੇ ਜਾ ਕੇ ਆਪਣਾ ਟਰੱਕ ਜਿਹੜਾ 7 ਘੰਟੇ ਬਾਅਦ ਤੋੜ ਸਕਦੇ ਆ। ਤੇ ਜਿਹੜੇ 3 ਘੰਟੇ ਆ, ਉਹ ਜਿੱਥੇ ਤੁਸੀਂ ਆਫਲੋਡ ਕਰਨਾ ਜਾਂ ਲੋਡ ਕਰਨਾ, ਉੱਥੇ ਜਾ ਕੇ ਤੁਸੀਂ ਆਫ ਡਿਊਟੀ ਜਾਂ ਔਨ ਡਿਊਟੀ ਆਫ ਡਿਊਟੀ ਦੇ ਵਿੱਚ ਜਾਂ ਔਨ ਡਿਊਟੀ ਨਾਟ ਡਰਾਈਵਿੰਗ ਦੇ ਵਿੱਚ ਕਰ ਸਕਦੇ ਯੂਜ਼ ਨੂੰ। ਸੋ ਉਹ ਜਿਹੜੀ ਚੀਜ਼ ਆ, ਉਹ ਵੀ ਜਿਹੜੀ 29 ਸਤੰਬਰ ਨੂੰ ਲਾਗੂ ਹੋਣੀ ਆ। ਤੇ ਲਾਸਟ ਜਿਹੜੀ ਇੱਕ ਹੈਗੀ ਆ, ਉਹ ਹੈਗੀ ਆ ਕਿ ਐਡਵਰਸ ਡਰਾਈਵਿੰਗ ਕੰਡੀਸ਼ਨ। ਸੋ ਐਡਵਰਸ ਡਰਾਈਵਿੰਗ ਕੰਡੀਸ਼ਨ ਜਿਹੜੀ ਆ, ਉਹ ਤੁਸੀਂ ਆਪਣੀ 14 ਘੰਟੇ ਦੀ ਜਿਹੜੀ ਕਲੌਕ ਹੈਗੀ ਆ, ਉਹ ਕਿਸੇ ਵੀ ਟਾਈਮ 14 ਘੰਟੇ ਦੇ ਵਿੱਚ ਜਿਹੜੀ ਆ, ਉਹ ਤੁਸੀਂ 2 ਘੰਟੇ ਵਾਸਤੇ ਸਟਾਪ ਕਰ ਸਕਦੇ ਹੈਗੇ ਆ। ਸੋ ਜੇ ਤੁਹਾਨੂੰ ਐਡਵਰਸ ਡਰਾਈਵਿੰਗ ਕੰਡੀਸ਼ਨ ਜਿਹੜੀ ਆ, ਉਹ ਐਡਵਰਸ ਡਰਾਈਵਿੰਗ ਕੰਡੀਸ਼ਨ ਮੇਕ ਸ਼ੋਰ ਕਿ ਉਹ ਐਡਵਰਸ ਡਰਾਈਵਿੰਗ ਕੰਡੀਸ਼ਨ ਰੋਜ਼ ਨਾ ਹੋਵੇ।
ਉਹ ਐਡਵਰਸ ਡਰਾਈਵਿੰਗ ਕੰਡੀਸ਼ਨ ਜਿਹੜੀ ਆ ਉਹ ਹਰ ਵੇਲੇ ਨਾ ਹੋਵੇ। ਸੋ ਜਿਹੜੀ ਐਡਵਰਸ ਡਰਾਈਵਿੰਗ ਕੰਡੀਸ਼ਨ ਆ ਉਹ ਜੇ ਤੁਹਾਨੂੰ ਕੋਈ ਸਨੋ ਪੈ ਗਈ ਆ ਜਾਂ ਤੁਹਾਡਾ ਕੋਈ ਨੈਚੁਰਲ ਡਿਜ਼ਾਸਟਰ ਹੋ ਗਿਆ ਜਾਂ ਤੁਹਾਡਾ ਕੋਈ ਐਕਸੀਡੈਂਟ ਹੋ ਕੇ ਫਰੀਵੇ ਸਟੇਟ ਫਰੀਵੇ ਆ ਜਿਹੜਾ ਸ਼ਟ ਹੋ ਗਿਆ, ਕੋਈ ਇੱਦਾਂ ਦਾ ਜਿਹੜਾ ਮਸਲਾ ਹੈਗਾ ਉਹ ਹੋਇਆ ਹੈਗਾ, ਤੇ ਉਹਨੂੰ ਤੁਸੀਂ ਐਡਵਰਸ ਡਰਾਈਵਿੰਗ ਕੰਡੀਸ਼ਨ ਦੇ ਵਿੱਚ 2 ਘੰਟੇ ਕਲੌਕ ਖੜੀ ਕਰਨ ਦਾ ਮਤਲਬ ਆ ਕਿ ਤੁਹਾਡਾ ਜਿਹੜਾ 14 ਘੰਟੇ ਦੀ ਜਿਹੜੀ ਤੁਹਾਡੀ ਸ਼ਿਫਟ ਆ ਉਹ 16 ਘੰਟੇ ਦੀ ਹੋ ਗਈ, ਜਾਂ ਤੁਹਾਡੀ ਜਿਹੜੀ ਡਰਾਈਵਿੰਗ ਆ ਉਹ 11 ਤੋਂ 13 ਹੋ ਗਈ। ਪਰ ਜਿਹੜਾ ਉਹਦੇ ਵਿੱਚ ਆ ਕਿ ਉਹਦੇ 'ਚ ਇਹ ਐਵਰੀ ਡੇ ਨਹੀਂ ਹੋਣਾ ਚਾਹੀਦਾ, ਤੇ ਜਿਹੜਾ ਤੁਹਾਡਾ 70 ਆਵਰ ਹੈਗਾ ਆ ਵਰਕ ਵੀਕ ਆ, ਉਹ ਜਿਹੜੇ ਆਵਰਸ ਆ ਉਹ ਮੇਕ ਸ਼ੋਰ ਉਹ ਆਵਰਸ ਉਹਦੇ ਵਿੱਚ ਐਡ ਹੋਣੇ ਆ, ਉਹ 70 ਆਵਰਸ ਦੇ ਵਿੱਚੋਂ ਆਊਟ ਨਹੀਂ ਹੋਣੇ। ਸੋ ਇਹ ਵੀ ਇੱਕ ਚੀਜ਼ ਜਿਹੜੀ ਆ, ਜੇ ਡੈਫੀਨੇਟਲੀ ਤੁਸੀਂ 2 ਘੰਟੇ ਯੂਜ਼ ਐਕਸਟਰਾ ਕਰ ਲਏ ਅੱਜ, ਤੇ ਉਹ ਐਕਸਟਰਾ ਜਿਹੜੇ 2 ਘੰਟੇ ਯੂਜ਼ ਕੀਤੇ ਉਹ ਤੁਹਾਡੇ ਆਵਰਸ ਦੇ ਵਿੱਚ ਐਡ ਹੋਣੇ ਆ। ਸੋ ਇਹ ਜਿਹੜਾ ਨਵਾਂ ਕਾਨੂੰਨ ਹੈਗਾ ਜਿਹੜਾ 29 ਸਤੰਬਰ ਨੂੰ ਲਾਗੂ ਹੋਣਾ, ਸੋ ਇਹ ਮੇਕ ਸ਼ੋਰ ਕਿ 29 ਸਤੰਬਰ ਨੂੰ ਜਿਹੜਾ ਇਹਦੇ ਉੱਤੇ ਤੁਸੀਂ ਆਪਣਾ ਜ਼ਰੂਰ ਇਹਨੂੰ ਯੂਜ਼ ਕਰੋ। ਤੇ ਬਾਕੀ ਜਿਹੜੀ ਤੁਹਾਡੀ ELD ਕੰਪਨੀ ਹੈਗੀ ਆ ਉਹਨਾਂ ਨੂੰ ਡੈਫੀਨੇਟਲੀ ਕਾਲ ਕਰੋ ਔਰ ਪੁੱਛੋ ਕਿ ਜੇ ਔਰ ਦੇਖੋ ਕਿ ਤੁਹਾਡੀ ਜਿਹੜੀਆਂ ELDs ਹੈਗੀਆਂ ਉਹ ਆਟੋਮੈਟਿਕਲੀ ਅਪਡੇਟ ਹੋਣੀਆਂ ਚਾਹੀਦੀਆਂ ਆ। ਉਹਨਾਂ ਨੂੰ ਇਹ ਸਮਾਂ ਦਿੱਤਾ ਗਿਆ ਸੀਗਾ ਕਿ ਉਹ ਆਪਣਾ ਜਿਹੜਾ ਸੌਫਟਵੇਅਰ ਹੈਗਾ ਉਹ ਟਾਈਮਲੀ ਉਹਨੂੰ ਅਪਡੇਟ ਕਰ ਲੈਣ। ਸੋ ਜਲਦੀ ਜਿੰਨਾ ਹੋ ਸਕਦਾ ਇਹਦੇ ਤੇ ਧਿਆਨ ਦਿਓ ਤੇ ਇਹਨਾਂ ਨੂੰ ਲਰਨ ਕਰਨ ਦੀ ਕੋਸ਼ਿਸ਼ ਕਰੋ। ਜੀ ਇੱਕ ਇਹਦੇ ਵਿੱਚ ਜਿਹੜਾ ਕੁਐਸਚਨ ਆਪਾਂ ਨੂੰ ਲੋਕਲ ਦਾ ਜਿਹੜਾ ਆਉਣਾ ਜੀ, ਮੈਂ ਲੋਕਲ ਚੱਲਦਾ ਆ ਜਿਹੜਾ 150 ਮੀਲ ਵਾਲਾ, ਉਹਨਾਂ ਦਾ ਸਿਰਫ ਇੰਟਰਾ ਸਟੇਟ ਦੇ ਉੱਤੇ ਡਿਪੈਂਡ ਆ ਕਿ ਜਿਹੜਾ ਬਿੱਲ ਆਫ ਲੀਡਿੰਗ ਦੇ ਹਿਸਾਬ ਦੇ ਨਾਲ ਉਸ ਨੂੰ ਲੋਕਲ ਮੰਨਿਆ ਜਾਣਾ, ਉਹ ਕਲੀਅਰ ਕਰ ਦਿਓ ਇੱਕ ਵਾਰੀ ਫਿਰ। ਜੀ ਬਿਲਕੁਲ ਜੀ, ਉਹ ਇੰਟਰਸਟੇਟ ਤੇ ਇੰਟਰਸਟੇਟ ਦੇ ਉੱਤੇ ਡਿਪੈਂਡ ਹੋਣਾ, ਉਹਦੇ ਬਿੱਲ ਆਫ ਲੀਡਿੰਗ ਦੇ ਕਰਕੇ ਉਹ ਮੰਨਿਆ ਜਾਣਾ ਕਿ ਉਹ ਲੋਕਲ ਆ ਕਿ ਨਹੀਂ ਲੋਕਲ ਆ। ਸੋ ਜਿਹੜਾ ਰੀਅਲ ਲੋਕਲ ਹੈਗਾ ਉਹਦਾ ਜੇ ਬਿੱਲ ਆਫ ਲੀਡਿੰਗ ਕਹਿੰਦਾ ਕਿ ਮੈਂ ਸੈਕਰਾਮੈਂਟੋ ਤੋਂ ਪਿਕ ਕੀਤਾ ਆ ਤੇ ਮੈਂ ਫ੍ਰਿਜ਼ਨੋ ਡ੍ਰੌਪ ਕੀਤਾ ਤੇ ਮੈਂ ਫ੍ਰਿਜ਼ਨੋ ਤੋਂ ਪਿਕ ਕੀਤਾ ਤੇ ਸੈਕਰਾਮੈਂਟੋ ਡ੍ਰੌਪ ਕੀਤਾ, ਉਹ ਲੋਕਲ ਹੈਗਾ, ਉਹਦਾ ਬਿੱਲ ਆਫ ਲੀਡਿੰਗ ਲੋਕਲ ਕਹਿੰਦਾ ਹੈਗਾ। ਪਰ ਜੇ ਤੁਹਾਡਾ ਬਿੱਲ ਆਫ ਲੀਡਿੰਗ ਕਹਿੰਦਾ ਕਿ ਤੁਸੀਂ ਜਿਹੜਾ ਸਮਾਨ ਸੈਕਰਾਮੈਂਟੋ ਤੋਂ ਚੁੱਕ ਕੇ ਲਿਆਏ ਆ ਜਾਂ ਸੈਨੋਜ਼ੇ ਦੇ ਜਾਂ ਓਕਲੈਂਡ ਤੋਂ ਚੁੱਕ ਕੇ ਲਿਆਏ ਆ ਜਾਂ ਕੰਟੇਨਰ ਆ, ਸੋ ਉਹ ਜਿਹੜਾ ਆ ਉਹ ਆਊਟ ਆਫ ਸਟੇਟ ਤੋਂ ਆਇਆ ਹੈਗਾ। ਸੋ ਡੈਫੀਨੇਟਲੀ ਉਹ ਜਿਹੜਾ ਆ ਉਹਦੇ ਤੁਹਾਨੂੰ ELD ਦੀ ਯੂਜ਼ ਕਰਨ ਦੀ ਲੋੜ ਪੈਣੀ ਆ, ਉਹ ਲੋਕਲ ਵਰਕ ਦੇ ਵਿੱਚ ਨਹੀਂ ਗਿਣਿਆ ਜਾਂਦਾ। ਜੀ ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਰਮਨ ਜੀ, ਮਿਹਰਬਾਨੀ, ਸ਼ੁਕਰੀਆ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਇੱਕ ਵਾਰੀ ਫੇਰ ਰਾਜਕਰਨਵੀਰ ਸਿੰਘ ਜੀ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਪੂਰੇ USA 'ਚ, ਕੱਲ੍ਹ ਨੂੰ ਰੇਡੀਓ ਦੇ ਉੱਤੇ ਆਪਾਂ US ਸੈਂਸਸ ਦੇ ਜਿਨ੍ਹਾਂ ਨੇ ਨਹੀਂ ਫਾਰਮ ਭਰੇ ਉਹਨਾਂ ਦੀ ਜ਼ਰੂਰ ਹੈਲਪ ਕਰਾਂਗੇ। ਸ਼ੋਅ ਹੋਊਗੇ ਆਪਣੇ, ਤੇ ਤੁਸੀਂ ਰੇਡੀਓ 'ਤੇ ਕੱਲ੍ਹ ਨੂੰ ਕਾਲ ਕਰਕੇ ਕਿਸੇ ਨੇ ਕੁਛ ਉਹਦੇ ਵਿੱਚ ਐਡਿਟ ਕਰਨਾ ਹੈ, ਕੁਛ ਅਜੇ ਨਹੀਂ ਭਰਨ ਦੇ ਵਿੱਚ ਉਹਨਾਂ ਨੂੰ ਸਮੱਸਿਆ ਆ ਰਹੀ ਆ, ਕੋਈ ਸਵਾਲ ਹੈਗਾ ਤੁਹਾਡਾ ਅਜੇ ਕਿੱਦਾਂ ਕਰਨਾ ਹੈ, ਕਿਵੇਂ ਕਰਨਾ ਹੈ, ਉਹਦੇ ਵਿੱਚ ਲਗਾਤਾਰ ਆਪਾਂ ਤੁਹਾਡੇ ਨਾਲ ਉਸ ਦੇ ਵਿੱਚ ਕੱਲ੍ਹ ਪ੍ਰੋਗਰਾਮ ਦੇ ਵਿੱਚ ਜਿਹੜੀ ਉਹ ਗੱਲ ਕਰਦੇ ਰਹਾਂਗੇ। ਤੁਸੀਂ ਫਿਰ ਉਹਨਾਂ ਪ੍ਰੋਗਰਾਮਸ ਦੇ ਵਿੱਚ ਕਾਲ ਕਰਕੇ ਹੈਲਪ ਜਿਹੜੀ ਆ ਉਹ ਲੈ ਸਕਦੇ ਆ। ਤੇ ਹੁਣ ਆਪਾਂ ਇਜਾਜ਼ਤ ਲੈਂਦੇ, ਮੇਰੇ ਰਾਜਕਰਨਵੀਰ ਸਿੰਘ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ US